ਪੰਜਾਬੀ ਰੇਡੀਓ USA ਸੁਣਨ ਵਾਲੇ ਸਾਡੇ ਸਾਰੇ ਮਾਣਿਕ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਹਰਵਿੰਦਰ ਸਿੰਘ ਕੰਗ ਵੱਲੋਂ ਨਿੱਘੀ ਜੀ ਆਇਆਂ ਨੂੰ ਅਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਰੋਤਿਓ, ਜਿੱਦਾਂ ਆਪਾਂ ਤੁਹਾਨੂੰ ਦੱਸਿਆ ਸੀ, ਕਾਫੀ ਦਿਨ ਤੋਂ ਅਸੀਂ ਅਨਾਊਂਸਮੈਂਟਸ ਕਰ ਰਹੇ ਹਾਂ ਅਤੇ ਤੁਸੀਂ ਪੰਜਾਬੀ ਰੇਡੀਓ USA ਦੇ ਮਾਧਿਅਮ ਦੇ ਰਾਹੀਂ ਪਹਿਲਾਂ ਵੀ ਇਹ ਦੇਖਿਆ ਕਿ ਜਿਹੜਾ ਸਿੱਖਾਂ ਦਾ ਇੱਕ ਮੇਨ ਇਵੈਂਟ ਜਿਹੜਾ ਪਿਛਲੇ ਮਹੀਨੇ ਹੋਇਆ, ਜਿਹਨੂੰ ਸਰਬੱਤ ਖਾਲਸਾ ਦੇ ਨਾਂ ਦੇ ਨਾਲ ਜਾਣਿਆ ਜਾਂਦਾ, 10 ਨਵੰਬਰ, ਉਹਦੇ ਸੰਬੰਧ ਦੇ ਵਿੱਚ ਅਸੀਂ ਐਨਾਲਿਸਿਸ ਦੀਆਂ ਵੱਖ-ਵੱਖ ਰਿਪੋਰਟਾਂ ਜਿਹੜੀਆਂ ਹੈਗੀਆਂ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ। ਕਿਸ ਤਰ੍ਹਾਂ ਹੋਇਆ, ਉਹਦੇ ਪਿੱਛੇ ਕਿਹੜੀਆਂ ਧਿਰਾਂ ਇਨਵੋਲਵ ਸੀ, ਜਿਹੜੇ ਉੱਥੋਂ ਡਿਸੀਜਨਸ ਸਾਡੇ ਕੋਲ ਆਏ, ਬਾਹਰ ਆਏ, ਉਹਨਾਂ ਦੀ ਸਿਗਨੀਫੀਕੈਂਸ ਕੀ ਹੈਗੀ ਆ, ਉੱਤੋਂ ਆਪਾਂ ਅੱਗੇ ਕਿੱਦਾਂ ਤੁਰਨਾ ਵਾ, ਇਹਨੂੰ ਵੱਖ-ਵੱਖ ਪੱਖਾਂ ਤੋਂ ਅਸੀਂ ਜਾਣਿਆ। ਅਤੇ ਇਹਦੇ ਸੰਬੰਧ ਦੇ ਵਿੱਚ ਇਸੇ ਜਿਹੜੀ ਗੱਲਬਾਤ ਹੈਗੀ ਹੈ, ਇਹਨੂੰ ਅੱਗੇ ਤੋਰਦੇ ਹਾਂ, ਕਿਉਂਕਿ ਇਹ ਜਾਣਨੀ ਬਹੁਤ ਜ਼ਰੂਰੀ ਹੈਗੀ ਆ। ਸਾਰੇ ਸਿੱਖਾਂ ਦੇ ਵਿੱਚ ਦਿਮਾਗ ਦੇ ਵਿੱਚ ਇੱਕ ਚੀਜ਼ ਹੈਗੀ ਹੈ ਕਿ ਜਿਹੜੇ ਸਾਡੇ ਇੰਸਟੀਟਿਊਸ਼ਨਸ ਹੈਗੇ ਆ, ਧਾਰਮਿਕ ਇੰਸਟੀਟਿਊਸ਼ਨਸ, ਉਹਨਾਂ ਦੇ ਵਿੱਚ ਅਸੀਂ ਰਿਫਾਰਮ ਕਿੱਦਾਂ ਲੈ ਕੇ ਆਉਣਾ। ਅਤੇ ਇਹ ਥੋੜ੍ਹੇ ਸਮੇਂ ਦੀ ਗੱਲਬਾਤ ਨਹੀਂ ਆ, ਇਹਨੂੰ ਵੱਖ-ਵੱਖ ਪੱਖਾਂ ਤੋਂ ਵਿਚਾਰਿਆ ਜਾਣਾ ਚਾਹੀਦਾ। ਸੋ ਇਹੀ ਜਿਹੜੀ ਗੱਲਬਾਤ ਹੈਗੀ ਹੈ, ਇਸੇ ਕੜੀ ਨੂੰ ਅਸੀਂ ਅੱਗੇ ਤੋਰਦੇ ਹੋਏ ਤੁਹਾਡੀ ਅੱਜ ਦੇ ਦਿਨ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਮੁਲਾਕਾਤ ਕਰਾਉਂਦੇ ਹਾਂ ਜੀ ਸਰਦਾਰ ਹਰਿੰਦਰ ਸਿੰਘ ਹੋਣਾ ਦੇ ਨਾਲ, ਜਿਹੜੇ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ ਹੈਗੇ। ਹਰਿੰਦਰ ਸਿੰਘ ਜਿਨ੍ਹਾਂ ਨੂੰ ਸਿੱਖ ਰਿਸਰਚ ਇੰਸਟੀਚਿਊਟ ਦੇ ਨਾਲ ਇਹਨਾਂ ਦਾ ਨਾਂ ਜਿਹੜਾ ਹੈਗਾ ਜਾਣਿਆ ਜਾਂਦਾ। ਇਹ ਉਹਨਾਂ ਦੇ ਕੋ ਫਾਊਂਡਰ ਸੀ ਅਤੇ ਰੀਸੈਂਟਲੀ 2-3 ਦਿਨਾਂ ਤੱਕ ਪਹਿਲਾਂ ਦੇ CEO ਵੀ ਰਹੇ ਆ। ਅਤੇ ਇਹਨਾਂ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਜੀ ਆਇਆਂ ਆਖਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਿੰਦਰ ਭਾਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਨਾਲ ਦੀ ਨਾਲ ਇਸ ਸ਼ੋਅ ਨੂੰ ਮੇਰੇ ਨਾਲ ਕੋ ਹੋਸਟ ਕਰਨਗੇ ਸਰੀ ਬ੍ਰਿਟਿਸ਼ ਕੋਲੰਬੀਆ ਤੋਂ ਅਰਵਿੰਦਰ ਸਿੰਘ ਕੰਗ ਜੀ। ਜੀ ਆਇਆਂ ਨੂੰ ਜੀ। ਧੰਨਵਾਦ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਤੁਹਾਡੇ ਸਾਰੇ ਸੁਣਵਾਣੇ ਜੀ। ਸੋ ਹਰਿੰਦਰ ਸਿੰਘ ਜੀ, ਅਸੀਂ ਥੋੜ੍ਹੀ ਜਿਹੀ ਤੁਹਾਨੂੰ ਇਹਦੇ ਵਿੱਚ ਇਹ ਦੱਸ ਦਈਏ ਕਿ ਕਾਫੀ ਸਮੇਂ ਤੋਂ ਅਸੀਂ ਪੰਜਾਬੀ ਰੇਡੀਓ USA ਦੇ ਮਾਧਿਅਮ ਦੇ ਰਾਹੀਂ ਸਰੋਤਿਆਂ ਦੇ ਨਾਲ ਗੱਲਾਂ ਬਾਤਾਂ ਕਰਦੇ ਆ ਰਹੇ ਹਾਂ। ਅਤੇ ਮੈਂ ਆਪਣੇ ਸਰੋਤਿਆਂ ਨੂੰ ਥੋੜ੍ਹਾ ਜਿਹਾ ਵੀ ਦੱਸਦਾ ਕਿ ਸਰਦਾਰ ਹਰਿੰਦਰ ਸਿੰਘ ਜਿਹੜਾ ਅਮਰੀਕਾ ਤੋਂ ਇੱਕ ਵਫਦ ਜਿਹੜਾ ਗਿਆ ਸੀ ਪੰਜਾਬ ਦੇ ਵਿੱਚ ਸਰਬੱਤ ਖਾਲਸਾ ਦੇ ਔਰਗੇਨਾਈਜ਼ਰਸ ਦੇ ਨਾਲ ਗੱਲਬਾਤ ਕਰਨ, ਉਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਦੇ ਲਈ, ਅਤੇ ਉਹਨੂੰ ਸੁਚੱਜੇ ਤਰੀਕੇ ਦੇ ਨਾਲ ਚਲਾਉਣ ਦੀ ਕੋਸ਼ਿਸ਼ ਦੇ ਵਿੱਚ, ਕਿਉਂਕਿ ਆਮ ਤੌਰ ਦੇ ਵਿੱਚ ਅਸੀਂ ਇਹ ਦੇਖਿਆ ਨਾ ਕਿ ਜਦੋਂ ਕੋਈ ਸਿੱਖਾਂ ਦਾ ਵੱਡਾ ਇੱਕ ਇਕੱਠ ਹੁੰਦਾ, ਅਤੇ ਖਾਸ ਤੌਰ 'ਤੇ ਸਰਬੱਤ ਖਾਲਸਾ ਦੇ ਵਿੱਚ ਵੀ ਅਸੀਂ ਇਹ ਦੇਖਿਆ, ਭਾਵੇਂ ਕਿ ਸਾਡੀ ਐਕਸਪੈਕਟੇਸ਼ਨਸ ਥੋੜ੍ਹੀਆਂ ਵੱਖਰੀਆਂ ਸੀ, ਡਿਫਰੈਂਟ ਸੀ, ਕਿ ਜਿਹੜਾ ਸਟੇਜ ਦੇ ਉੱਤੋਂ ਹੁੰਦੇ ਆ, ਜਿਹੜੀ ਅਨਾਊਂਸਮੈਂਟਸ ਹੁੰਦੀਆਂ, ਉਹਨੂੰ ਹੀ ਜ਼ਿਆਦਾ ਉਹੀ ਇੱਕ ਵਨ ਵੇ ਜਿਹੜਾ ਇਨਫੋਰਮੇਸ਼ਨ ਟਰਾਂਸਫਰ ਹੁੰਦਾ, ਜਦ ਕਿ ਜਿਹੜਾ ਵਿਚਾਰਾਂ ਦਾ ਜਿਹੜਾ ਸਿਲਸਿਲਾ ਹੈਗਾ ਉਹ ਕੰਪੈਰੇਟਿਵਲੀ ਥੋੜ੍ਹਾ ਘੱਟ ਤੁਰਦਾ। ਪਰ ਸਭ ਤੋਂ ਪਹਿਲਾਂ ਮੈਂ ਹਰਿੰਦਰ ਸਿੰਘ ਜੀ, ਇਹ ਜਿਹੜੀਆਂ ਅਸੀਂ ਜਿਹੜਾ ਸਰਬੱਤ ਖਾਲਸੇ ਦਾ ਜਿਹੜਾ ਬਾਹਰ ਮੁਖੀ ਜਿਹੜੀਆਂ ਗੱਲਾਂ ਬਾਤਾਂ ਹੋਈਆਂ, ਕੀ ਹੋਇਆ, ਉਹਦੇ ਬਾਰੇ ਅਸੀਂ ਕਾਫੀ ਜ਼ਿਆਦਾ ਡਿਸਕਸ ਕੀਤਾ। ਵੱਖ-ਵੱਖ ਵਿਦਵਾਨਾਂ ਦੇ ਜਿਹੜੇ ਵਿਚਾਰ ਆ ਉਹ ਵੀ ਅਸੀਂ ਰੇਡੀਓ ਦੇ ਮਾਧਿਅਮ ਦੇ ਰਾਹੀਂ ਸ਼ੇਅਰ ਕੀਤੇ। ਪਰ ਕਿਉਂਕਿ ਤੁਸੀਂ ਇਸ ਟੀਮ ਦਾ ਇੱਕ ਕਿਸੇ ਨਾ ਕਿਸੇ ਤਰੀਕੇ ਵੱਖ-ਵੱਖ ਟਾਈਮ ਦੇ ਉੱਤੇ ਹਿੱਸਾ ਵੀ ਰਹੇ ਹੋ, ਬੈਕ ਐਂਡ ਦੇ ਉੱਤੇ ਤੁਹਾਨੂੰ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਉਹਦੇ ਬਾਰੇ ਪਤਾ। ਸੋ ਸਭ ਤੋਂ ਪਹਿਲਾਂ ਇਹ ਜਿਹੜਾ ਮੇਰਾ ਪਹਿਲਾ ਸਵਾਲ ਤੁਹਾਨੂੰ ਇਹ ਹੈਗਾ, ਉਹ ਇਹ ਹੈ ਕਿ ਜਦੋਂ ਤੁਸੀਂ ਅਮਰੀਕਾ ਤੋਂ ਜਿਹੜਾ ਸਿੱਖਾਂ ਦਾ ਵਫਦ ਇੱਕ ਗਿਆ ਸੀ, ਕਿਹੜੀ ਸੋਚ ਲੈ ਕੇ ਤੁਸੀਂ ਉੱਥੇ ਗਏ ਸੀ? ਕਿਹੜੇ ਆਈਟਮਸ ਤੁਹਾਡੇ ਏਜੰਡਾ ਦੇ ਵਿੱਚ ਹੈਗੀਆਂ ਸੀ? ਜ਼ਰੂਰ ਜੀ। ਉਹਦਾ ਤਾਂ ਬੜਾ ਸਿੱਧਾ ਜਵਾਬ ਹੈਗਾ ਕਿ ਜਿਹੜੇ ਇੱਥੇ ਰੈਜ਼ੋਲੂਸ਼ਨ ਯੂਬਾ ਸਿਟੀ ਨੂੰ ਵਿੱਚ 31 ਅਕਤੂਬਰ ਨੂੰ ਲਏ ਗਏ ਸੀ, ਉਹਦੇ ਜਿਹੜੇ 3 ਰੈਜ਼ੋਲੂਸ਼ਨ 'ਚੋਂ ਪਹਿਲੇ 2 ਰੈਜ਼ੋਲੂਸ਼ਨ ਸੀ, ਉਹ ਸਾਡਾ ਮੈਂਡੇਟ ਸੀਗਾ ਕਿ ਜਿਹੜੇ ਇੱਥੋਂ ਜਾ ਰਹੇ ਹਾਂ, ਕਿਸੇ ਵੀ ਕੈਪੈਸਿਟੀ ਵਿੱਚ ਅਸੀਂ ਆਏ ਹੋਈਏ, ਕਿਸੇ ਵੀ ਬੈਕਗਰਾਊਂਡ ਤੋਂ ਆਏ ਹੋਈਏ, ਬਟ ਸਾਡਾ ਮਕਸਦ ਉਹ ਸੀ। ਅਤੇ ਉਹਦੇ 'ਚ ਪਹਿਲੇ 2 ਰੈਜ਼ੋਲੂਸ਼ਨਾਂ ਵਿੱਚ ਸੀਗਾ ਕਿਹੜੀ ਅਕਾਲ ਤਖਤ ਸਾਹਿਬ ਦੀ ਖੁਦਮੁਖਤਿਆਰੀ ਨੂੰ ਦੁਬਾਰਾ ਪੁਨਰ ਸੁਰਜੀਤ ਕਰਨ ਦੀ ਲੋੜ ਆ। ਕੌਨਸੈਪਟ ਦੇ ਲੈਵਲ 'ਤੇ ਉਹ ਹਰ ਵੇਲੇ ਆਜ਼ਾਦ ਹੈ, ਹਰ ਵੇਲੇ ਫਰੀ ਹੈ, ਇੰਡੀਪੈਂਡੈਂਟ ਆ, ਬਟ ਓਬਵੀਅਸਲੀ ਸਾਨੂੰ ਸਾਰਿਆਂ ਨੂੰ ਪਤਾ ਉਹ ਕਿਹੜੇ ਤਰੀਕਿਆਂ ਦੇ ਨਾਲ ਇੰਸਟੀਟਿਊਸ਼ਨਲ ਲੈਵਲ 'ਤੇ ਉਹਦੀ ਅੰਡਰਮਾਈਨਿੰਗ ਹੋ ਰਹੀ ਆ। ਸੋ ਪਹਿਲਾ ਮਕਸਦ ਸੀਗਾ ਕਿ ਇਹ ਗੱਲ ਸਰਬੱਤ ਖਾਲਸੇ ਦੇ ਏਜੰਡੇ ਦੇ ਵਿੱਚ, ਡਿਸਕਸ਼ਨ ਦੇ ਵਿੱਚ ਅਤੇ ਉਹਨਾਂ ਦੇ ਰੈਜ਼ੋਲੂਸ਼ਨ ਵਿੱਚ ਲਿਆਈ ਜਾਵੇ। ਅਤੇ ਦੂਸਰੀ ਸੀਗੀ ਕਿ ਲੀਡਰਸ਼ਿਪ ਨੇ ਚੇਂਜ ਹੋਣਾ ਹੀ ਹੋਣਾ। ਅਤੇ ਜਿਹੜਾ ਸੈਕੰਡ ਰੈਜ਼ੋਲੂਸ਼ਨ ਸੀਗਾ ਕਿ ਜਿਹੜੀ ਵੀ ਲੀਡਰਸ਼ਿਪ ਆਉਂਦੀ ਆ ਉਹ ਇੰਟਰਮ ਹੋਵੇ, ਕਿਉਂਕਿ ਇੰਨਾ ਸਮਾਂ ਨਹੀਂ ਸੀ ਜਾਂ ਇੰਨੇ ਵਿਚਾਰ ਤੁਹਾਡੇ ਸਾਹਮਣੇ ਹੀ ਆ ਕਿ ਕਿਸ ਤਰ੍ਹਾਂ ਦੀ ਕੰਟਰੋਵਰਸੀਜ਼ ਔਰਗੇਨਾਈਜ਼ਰਸ ਦੇ ਨਾਲ, ਡੇਟ ਦੇ ਨਾਲ, ਥਾਂ ਦੇ ਨਾਲ ਜੁੜੀਆਂ ਹੋਈਆਂ ਸਨ। ਬਟ ਕਿਉਂਕਿ ਸਾਨੂੰ ਇਹ ਕਿਹਾ ਗਿਆ ਸੀਗਾ ਕਿ ਇੱਥੇ ਇੱਕ ਇੰਟਰਮ
ਲੈਵਲ ਤੇ ਦੇਖਿਆ ਜਾਵੇ। ਸੋ ਅਸੀਂ ਉਸ ਗੱਲ ਨੂੰ ਹੀ ਅੱਗੇ ਜਾ ਕੇ ਕੀਤਾ ਕਿ ਜਿਹੜੇ ਵੀ ਆਉਣ ਉਹ ਇੰਟਰਮ ਹੋਣਗੇ, ਭਾਵ ਅਗਲਾ ਸਰਬੱਤ ਖਾਲਸਾ ਵਿਸਾਖੀ 2016 ਵਿੱਚ ਕਰਨ ਦੀ ਲੋੜ ਆ, ਤੇ ਇਹਨਾਂ ਨੂੰ ਥਾਪਿਆ ਜਾਊ ਜਦ ਤੱਕ, ਤੇ ਜਿਹੜੇ ਕਰੰਟ ਨੇ ਉਹਨਾਂ ਨੂੰ ਸੇਵਾ ਮੁਕਤ ਕੀਤਾ ਜਾਵੇ ਪੰਥ ਦੇ ਐਂਗਲ ਤੋਂ। ਸੋ ਦੋਜ਼ ਵਰ ਦ ਟੂ ਮੈਂਡੇਟਸ ਵੀ ਵਰ ਵਰਕਿੰਗ ਔਨ। ਠੀਕ ਹੈ ਜੀ। ਸੋ ਜਿਹੜੇ ਉਹਨਾਂ ਦੇ ਆਰਗੇਨਾਈਜ਼ਰ ਹੈ, ਉਹਨਾਂ ਦੇ ਜਿਹੜੇ ਇਸ ਟਾਈਮ ਦੇ ਉੱਤੇ ਬਿਆਨ ਡਿਫਰੈਂਟ ਹੋਏ, ਇਹ ਕਹਿੰਦੇ ਕਿ ਸ਼ਾਇਦ ਹੁਣ 50 ਸਾਲ ਤੱਕ ਸਰਬੱਤ ਖਾਲਸਾ ਦੀ ਲੋੜ ਨਹੀਂ, ਪਰ ਉਹ ਅਸੀਂ ਗੱਲਬਾਤ ਦੇ ਵਿੱਚ ਬਾਅਦ ਵਿੱਚ ਜਾਵਾਂਗੇ। ਆਪਾਂ ਥੋੜ੍ਹੇ ਜਿਹਾ ਤੋਂ ਪਿੱਛੇ ਚੱਲਦੇ ਹਾਂ। ਇਹ ਆ ਕਿ ਸਰਬੱਤ ਖਾਲਸਾ ਕਾਫੀ ਸਮੇਂ ਬਾਅਦ ਹੋਇਆ, ਅਤੇ ਵਿਦਵਾਨਾਂ ਦੇ ਵਿੱਚ ਥੋੜ੍ਹੇ ਜਿਹੇ ਮਤਭੇਦ ਇਸ ਚੀਜ਼ ਨੂੰ ਹੈਗੇ ਕਿ ਪਿਛਲੀ ਵਾਰ ਸਰਬੱਤ ਖਾਲਸਾ ਕਦੋਂ ਹੋਇਆ। ਕੋਈ 1986 ਦੇ ਸਰਬੱਤ ਖਾਲਸੇ ਨੂੰ ਸਹੀ ਕਹਿੰਦਾ, ਕੋਈ ਕਹਿੰਦਾ ਕਿ 200 ਸਾਲ ਪਹਿਲਾਂ ਜਿਹੜਾ ਸਰਬੱਤ ਖਾਲਸਾ ਹੋਇਆ ਸੀ, ਉਹਦੇ ਤੋਂ ਬਾਅਦ ਇਹ ਦੁਬਾਰਾ ਕਦੇ ਨਹੀਂ ਹੋਇਆ। ਸੋ ਤੁਹਾਡੀ ਉਸ ਪਾਸੇ ਸੋਚ ਕੀ ਆ, ਤੁਸੀਂ ਕੀ ਸੋਚਦੇ ਹੋ? ਹਾਂਜੀ, ਸੋ ਪਹਿਲੀ ਗੱਲ ਤਾਂ ਸਾਨੂੰ ਸਾਰਿਆਂ ਨੂੰ ਥੋੜ੍ਹਾ ਜਿਹਾ, ਜਿਹਨੂੰ ਆਪਾਂ ਕਹਿੰਦੇ ਕਿ ਪੌਜ਼ ਕਰਨ ਦੀ ਲੋੜ ਆ, ਕਿ ਜਿਹੜੇ ਇੰਸਟੀਟਿਊਸ਼ਨ ਨੂੰ ਲਗਾਤਾਰ ਅੰਡਰਮਾਈਨ ਕੀਤਾ ਜਾ ਰਿਹਾ, ਜਿਹੜਾ ਗੁਰੂ ਹਰਗੋਬਿੰਦ ਪਾਤਸ਼ਾਹ ਵੱਲੋਂ ਸਾਨੂੰ ਸਾਰੇ ਸਿੱਖਾਂ ਨੂੰ ਗਿਫਟ ਕੀਤਾ ਗਿਆ ਜੀ, ਤੇ ਉਹ ਜੇ 200 ਸਾਲ ਤੋਂ ਵੱਧ ਅੰਡਰਮਾਈਨ ਕੀਤਾ ਗਿਆ, ਤੇ ਉਹਦੀਆਂ ਜਿਹੜੀਆਂ ਵੀ ਅਟੈਂਪਟਸ ਹੋਣਗੀਆਂ, ਭਾਵੇਂ 100 ਸਾਲ ਪਹਿਲਾਂ ਅਟੈਂਪਟ ਹੋਈ ਸੀ ਤੇ ਭਾਵੇਂ 31 ਸਾਲ ਪਹਿਲਾਂ ਹੋਈ ਸੀ, ਉਹ ਤੇ ਭਾਵੇਂ ਨਵੰਬਰ 10 ਨੂੰ ਹੋਈ ਆ, ਉਹ ਇਹ ਐਕਸਪੈਕਟ ਕਰਨਾ ਕਿ ਬਿਲਕੁਲ ਹੀ ਠੀਕ ਹੋ ਜਾਣਗੀਆਂ, ਇਹ ਇੱਕ ਅਨਫੇਅਰ ਐਕਸਪੈਕਟੇਸ਼ਨ ਆ। ਸੋ ਓਬਵੀਅਸਲੀ ਅਸੀਂ ਡਿਬੇਟ ਕਰ ਸਕਦੇ ਹਾਂ ਕਿ ਕਿਸ ਲੈਵਲ ਤੇ ਕਿਹੜਾ ਸਰਬੱਤ ਖਾਲਸਾ ਦਾ ਇਕੱਠ ਜਾਂ ਗੁਰਮਤੇ ਦੇ ਲੈਵਲ ਤੇ ਡਿਸਕਸ਼ਨ ਕਰਨੀ ਹੈ ਜੇ ਪੂਰਾ ਉਤਰਿਆ। ਬਟ ਇਹ ਗੱਲ ਤਾਂ ਕੋਈ ਵੀ ਨਹੀਂ ਭੱਜ ਸਕਦਾ ਇਸ ਗੱਲ ਤੋਂ ਕਿ ਇਟਸ ਬਿਨ ਆਲਮੋਸਟ 200+ ਈਅਰਸ ਨਾਓ ਕਿ ਸਾਡਾ ਜਿਹੜਾ ਸਿਸਟਮ ਗੁਰੂ ਨੇ ਦਿੱਤਾ ਸੀ, ਉਹ ਜਿਸ ਲੈਵਲ ਤੇ ਸਾਨੂੰ ਚਾਹੀਦਾ ਉਹ ਲੈਵਲ ਤਾਂ ਅਸੀਂ ਇੰਪਲੀਮੈਂਟ ਨਹੀਂ ਕਰ ਪਾ ਰਹੇ ਹਾਂ, ਅਤੇ ਪਿਛਲੇ 31 ਸਾਲਾਂ ਨੂੰ ਵੀ ਅਸੀਂ ਇਸ ਲੈਵਲ ਤੋਂ ਦੇਖਣਾ ਪੈਣਾ, ਜੋ ਹੁਣ ਹੋ ਕੇ ਹਟਿਆ ਉਹ ਵੀ ਇਸ ਲੈਵਲ ਤੇ ਦੇਖਿਆ ਜਾਊ। ਇਹ ਨਾ ਅਸੀਂ ਅਟੈਂਪਟਸ ਕਹੀਏ, ਅਜੇ ਅਟੈਂਪਟਸ ਹੋ ਰਹੀਆਂ ਨੇ, ਬਿਕੋਜ਼ ਜੇ ਅਸੀਂ 86 ਵਾਲਾ ਵੀ ਘੋਖਾਂਗੇ ਅਤੇ ਉਸ ਤੋਂ ਪਹਿਲਾਂ ਵਾਲੇ ਵੀ ਘੋਖਾਂਗੇ, ਜਾਂ 80s ਵਿੱਚ ਜਿਹੜੀਆਂ ਅਟੈਂਪਟਸ ਹੋਈਆਂ ਸੀ ਜਾਂ ਨਹੀਂ ਅਟੈਂਪਟ ਹੋਈਆਂ, ਜਾਂ ਸਰਕਾਰ ਵੱਲੋਂ ਜਿਹੜੇ ਐਲਾਨ ਕਰ ਦਿੱਤਾ ਗਿਆ ਸੀ ਕਿ ਬੈਨ ਨੇ, ਉਹ ਸਾਰਿਆਂ ਵਿੱਚ ਇਸ ਕਿਸਮ ਦੀਆਂ ਪ੍ਰੋਸੀਜਰਲ ਪ੍ਰੋਬਲਮਸ ਤਾਂ ਹੈਗੀਆਂ ਹੀ ਹੈਗੀਆਂ ਨੇ। ਸੋ ਆਲ ਆਮ ਸੇਇੰਗ ਇਜ਼ ਕਿ ਫੋਰ ਸ਼ੋਰ ਆਪਾਂ ਇਹ ਕਹਿ ਸਕਦੇ ਹਾਂ ਕਿ 200 ਸਾਲਾਂ ਤੋਂ ਵੱਧ ਹੋ ਗਏ ਨੇ, ਕਿਉਂਕਿ ਜਦ ਕੋਈ ਸਿਸਟਮ ਹੈ ਨਹੀਂ, ਜਦ ਕੋਈ ਪ੍ਰੋਸੈਸ ਹੈ ਨਹੀਂ, ਫਿਰ ਇੰਨੀ ਕੀ ਗੱਲ ਹੋ ਜਾਣੀ ਕਿ ਸਿੱਖਾਂ ਦੀ ਡਿਸੀਜਨ ਮੇਕਿੰਗ ਜਿਹੜੀ ਸਾਲ 'ਚ 2 ਵਾਰ ਹੋਣੀ ਚਾਹੀਦੀ ਸੀ, ਜੇ 31 ਸਾਲ ਬਾਅਦ ਵੀ ਸਾਨੂੰ ਖਿਆਲ ਆ ਰਿਹਾ ਅਤੇ ਸਾਨੂੰ ਉਹਨੂੰ ਪੁਨਰ ਸੁਰਜੀਤ ਕਰਨ ਵੱਲ ਲਿਜਾਣ ਦੀ ਤਿਆਰੀ ਕਰਨੀ ਚਾਹੀਦੀ ਆ। ਸੋ ਮੈਂ ਇਸ ਡਿਬੇਟ ਵਿੱਚ ਮੈਨੂੰ ਨਹੀਂ ਲੱਗਦਾ ਕਿ ਬੜੀ ਫਰੂਟਫੁਲ ਰਹੂਗੀ, ਨਾ ਰਹੀ ਆ, ਕਿਉਂਕਿ ਹਿਸਟੋਰੀਕਲੀ ਸਪੀਕਿੰਗ ਵੀ ਬੜੇ ਇਸ਼ੂਜ਼ ਨੇ, ਅਤੇ ਅੱਜ ਕੱਲ੍ਹ ਕੰਟੈਂਪਰਰੀ ਸਮਕਾਲੀ ਗੱਲਾਂ 'ਤੇ ਵੀ ਬੜੇ ਇਸ਼ੂਜ਼ ਨੇ। ਬਟ ਦਿਸ ਮਚ ਇਜ਼ ਫॉर ਸ਼ੋਰ ਕਿ 200 ਸਾਲ ਤੋਂ ਵੱਧ ਹੋ ਗਏ ਨੇ, ਜਦ ਅਸੀਂ ਕਹਿ ਸਕਦੇ ਹਾਂ ਕਿ ਪੂਰਨ ਤਰੀਕੇ ਨਾਲ ਜਿਵੇਂ ਹੋਣਾ ਚਾਹੀਦਾ ਸੀ ਉਸ ਤਰ੍ਹਾਂ ਦਾ ਹੋਇਆ ਹੋਵੇ। ਉਸ ਤੋਂ ਬਾਅਦ ਅਟੈਂਪਟਸ ਹੋ ਰਹੀਆਂ ਨੇ, ਅਤੇ ਅਟੈਂਪਟਸ ਡਿਪੈਂਡ ਕਰਦਾ ਜਿਹੜੇ ਕਰ ਰਹੇ ਨੇ ਉਹਨਾਂ ਦੀ ਨੀਅਤ 'ਤੇ, ਅਤੇ ਜਿਹੜੇ ਪੰਥੀਆਂ ਦੀ ਸ਼ਮੂਲੀਅਤ 'ਤੇ, ਅਤੇ ਉਹਨਾਂ ਚੀਜ਼ਾਂ ਦੇ ਫੈਕਟਰਸ ਕਰਕੇ ਫਿਰ ਆਪਾਂ ਉਹਨੂੰ ਕਹਿ ਸਕਦੇ ਹਾਂ ਅਜੇ ਉਹਦੀ ਗ੍ਰੇਡੇਸ਼ਨਸ ਅਵੇਲੇਬਲ ਨੇ। ਬਟ ਜਿਸ ਮਾਇਨੇ ਵਿੱਚ ਅਸੀਂ ਚਾਹੁੰਦੇ ਹਾਂ ਸੰਗਤੀ ਰੂਪ ਵਿੱਚ ਅਤੇ ਪੰਥ ਦੇ ਰੂਪ ਵਿੱਚ ਚਾਹੁੰਦੇ ਹਾਂ, ਅਜੇ ਉਹਦੇ ਅਸੀਂ ਵਿਸਿਨਿਟੀ ਵਿੱਚ ਵੀ ਨਹੀਂ ਘੁੰਮ ਰਹੇ। ਜੀ, ਸੋ ਜਿਹੜੀ ਆਹ ਡਿਸਕਸ਼ਨ ਆ, ਸ਼ਾਇਦ ਅਸੀਂ ਇਸ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਇਹਦੇ ਵਿੱਚ ਇਹਨੂੰ ਨਾਂ ਲੈ ਕੇ ਇਹਨੂੰ ਦੁਬਾਰਾ ਇਹਦੇ ਲਈ ਡੈਡੀਕੇਟਿਡ ਇੱਕ ਸ਼ੋਅ ਰੱਖਾਂਗੇ ਕਿ ਇਹਦੇ ਪ੍ਰੋਸੀਜਰ ਜਿਹੜਾ ਇਹਦਾ ਕੀ ਹੋਣਾ ਚਾਹੀਦਾ। ਸੋ ਅੱਜ ਜਿਹੜਾ ਫੋਕਸ ਹੈਗਾ ਉਹ ਅਸੀਂ ਰੱਖਦੇ ਹਾਂ ਜਿਹੜਾ ਨਵੰਬਰ 10 ਨੂੰ ਸਰਬੱਤ ਖਾਲਸਾ ਹੋਇਆ ਉਹਦੇ ਸੰਬੰਧ ਦੇ ਵਿੱਚ। ਸੋ ਜਦੋਂ ਤੁਸੀਂ ਇੱਥੋਂ ਪੰਜਾਬ ਦੇ ਵਿੱਚ ਗਏ ਸੀ, ਆਪਣੇ ਪਲਾਨ ਸਾਰੇ ਲੈ ਕੇ, ਤੁਸੀਂ ਵੱਖ-ਵੱਖ ਆਰਗੇਨਾਈਜੇਸ਼ਨ ਜਥੇਬੰਦੀਆਂ ਦੇ ਨਾਲ ਮਿਲੇ, ਉਹਨਾਂ ਦੇ ਨਾਲ ਜਿਹੜੀ ਗੱਲਬਾਤ ਕੀਤੀ। ਸੋ ਮੈਂ ਇਹ ਦੱਸਦਾ ਕਿ ਜਿਹੜਾ ਮੇਰਾ ਸਵਾਲ ਹੈਗਾ, ਇਹਦਾ ਜਿਹੜਾ ਫੋਕਸ ਇਸ ਤਰੀਕੇ ਨਾਲ ਆ ਰਿਹਾ ਕਿ ਬਾਏ ਦ ਐਂਡ ਆਫ ਦ ਡੇ ਜਦੋਂ ਸਰਬੱਤ ਖਾਲਸਾ ਹੋਇਆ, ਇੱਦਾਂ ਲੱਗਿਆ ਕਿ ਇਹ ਇੱਕ ਧਿਰ ਦੀ ਕਾਰਵਾਈ ਹੈਗੀ ਸੀ ਜਾਂ ਇੱਕ ਧਿਰ ਨੇ ਉਹਨੂੰ ਹਾਈਜੈਕ ਕਰ ਲਿਆ। ਪਰ ਸ਼ੁਰੂਆਤ ਦੇ ਵਿੱਚ ਜਦੋਂ ਇਹਦੀ ਗੱਲਾਂ ਬਾਤਾਂ ਜਾਂ ਸ਼ੁਰੂ ਹੋਇਆ ਇਹਦਾ ਕਨਸੈਪਟ ਕਿ ਆਪਾਂ ਇਹਨੂੰ ਲੈ ਕੇ ਚੱਲੀਏ, ਅਤੇ ਤੁਸੀਂ ਵੱਖ-ਵੱਖ ਆਰਗੇਨਾਈਜੇਸ਼ਨਾਂ ਦੇ ਨਾਲ ਮਿਲੇ, ਪਰ ਕਾਫੀ ਆਰਗੇਨਾਈਜੇਸ਼ਨ ਉੱਥੇ ਮੌਜੂਦ ਵੀ ਸੀ, ਪਰ ਇੱਕ ਵੱਡਾ ਵਰਗ ਆਰਗੇਨਾਈਜੇਸ਼ਨਾਂ ਦਾ ਜਿਹੜਾ ਹੈਗਾ ਉਹ ਇਹਦੇ ਤੋਂ ਲਾਂਭੇ ਹੋਇਆ। ਤੁਸੀਂ ਉਹਦਾ ਕੀ ਕਾਰਨ ਸੋਚਦੇ ਹੋ? ਕਿਉਂਕਿ ਤੁਸੀਂ ਬੈਕ ਐਂਡ ਜਦੋਂ ਨੈਗੋਸੀਏਸ਼ਨਸ ਹੋਈਆਂ, ਤੁਸੀਂ ਕਿਸੇ ਨਾ ਕਿਸੇ ਤਰੀਕੇ ਉਹਦਾ ਹਿੱਸਾ ਸੀ, ਜਾਂ ਤੁਹਾਨੂੰ ਪਤਾ ਉਹ ਕਿਸ ਤਰ੍ਹਾਂ ਹੋਈਆਂ? ਤੁਹਾਡੀ ਜਾਣਕਾਰੀ ਦੇ ਅਨੁਸਾਰ ਇਹ ਕਿਉਂ ਹੋਇਆ? ਸੋ ਆਈ ਥਿੰਕ ਇਹਦੇ ਵਿੱਚ ਥੋੜ੍ਹਾ ਜਿਹਾ ਸਾਨੂੰ ਐਂ ਲੈ ਕੇ ਪਿਛੋਕੜ ਚੱਲੀਏ ਹੋਰ। 31 ਅਕਤੂਬਰ ਤੱਕ ਜਾਂ ਉਸ ਤੋਂ ਵੀ 10 ਦਿਨ ਪਹਿਲਾਂ ਸਾਰਿਆਂ ਨੂੰ ਕਲੀਅਰ ਸੀਗਾ ਕਿ ਆਰਗੇਨਾਈਜ਼ਰਸ ਕੌਣ ਨੇ, ਸਾਰਿਆਂ ਨੂੰ ਕਲੀਅਰ ਸੀਗਾ ਕਿ ਉਹਨਾਂ ਦੇ ਕੀ ਟਰੈਕ ਰੈਕਰਡਸ ਨੇ, ਸਾਰਿਆਂ ਨੂੰ ਇਹ ਵੀ ਕਲੀਅਰ ਸੀਗਾ ਕਿ ਕੁਛ ਹੋਣ ਦੀ ਲੋੜ ਆ, ਕਿਉਂਕਿ ਹੁਣ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ, ਗੁਰੂ ਨੂੰ ਮੁੱਖ ਰੱਖ ਕੇ ਬੇਅਦਬੀ ਲਫ਼ਜ਼ ਜਿਹੜਾ ਆਪਾਂ ਪ੍ਰਚਲਿਤ ਰੂਪ ਵਿੱਚ ਵਰਤ ਰਹੇ ਹਾਂ, ਉਹਦੇ ਕਾਰਨ ਕਰਕੇ ਐਵਰੀਵਨ ਨਿਊ ਕਿ ਸਮਥਿੰਗ ਨੀਡਸ ਟੂ ਹੈਪਨ ਐਜ਼ ਵੈਲ। ਹੁਣ ਗੱਲ ਇਹ ਹੈਗੀ ਕਿ ਜਦ ਕਲੀਅਰ ਸੀਗਾ ਕਿ ਆਰਗੇਨਾਈਜ਼ਰਸ ਕੌਣ ਨੇ, ਅਤੇ ਉਹਦੇ ਵਿੱਚ ਪ੍ਰਾਈਮਰੀਲੀ
ਆਪਾਂ ਕਹਾਂਗੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਅਕਾਲੀ ਦਲ ਸੀਗੇ। ਜੀ ਤੇ ਉਹਨਾਂ ਤੋਂ ਇਲਾਵਾ ਅਸੀਂ ਆਪਣੇ ਮੈਂਡੇਟ ਮੁਤਾਬਕ ਜਾ ਕੇ ਸਾਰਿਆਂ ਨੂੰ ਮਿਲੇ ਨੇ, ਉਹਨਾਂ ਨੂੰ ਇਹ 2 ਮੈਂਡੇਟ ਦੀ ਦੱਸਿਆ ਵੀ ਆ, ਉਹਨਾਂ ਨੂੰ ਰਾਜੀ ਵੀ ਕਰਾਇਆ। ਬਟ ਆਈ ਡੋਂਟ ਥਿੰਕ ਕਿ ਸਾਨੂੰ ਕੁਝ ਬੜਾ ਹੈਰਾਨ ਹੋਣ ਵਾਲੀ ਇਹ ਗੱਲ ਨਹੀਂ ਹੈਗੀ ਕਿ ਜੋ ਹੋਇਆ ਉਹਨੂੰ ਆਪਾਂ ਮੇਬੀ ਸਾਡੀ ਐਕਸਪੈਕਟੇਸ਼ਨ, ਮੈਨੂੰ ਬਾਬਾ ਫਰੀਦ ਜੀ ਵਾਲਾ ਸਲੋਕ ਯਾਦ ਆ ਰਿਹਾ ਕਿ ਲੋਚਾ ਦਾਖ ਬਜੋਰੀਆਂ ਕਿੱਕਰ ਬੀਜਾ ਜੱਟ ਵਾਲੀ ਗੱਲ ਆ, ਕਿ ਜੋ ਸਾਨੂੰ ਪਤਾ ਹੀ ਸੀ ਕਿ ਜਿਸ ਤਰੀਕੇ ਨਾਲ ਹੈਂਡਲ ਹੋ ਰਿਹਾ, ਅਸੀਂ ਉਹਦੇ ਵਿੱਚ ਹੀ ਬੈਟਰ ਜੋ ਕਰ ਸਕਦੇ ਸੀ ਜਾਂ ਉਹਦੇ ਵਿੱਚ ਹੋਰਾਂ ਦੀ ਸ਼ਮੂਲੀਅਤ ਕਰਾਉਣ ਦੀ ਕੋਸ਼ਿਸ਼ ਕੀਤੀ ਹੈ। ਜਦ ਅਸੀਂ ਦੇਖੋ ਜਦ ਤੁਸੀਂ ਕਿਸੇ ਡੈਲੀਗੇਸ਼ਨ ਦਾ, ਮੈਂ ਆਪਣੀ ਗੱਲ ਕਰਦਾ ਨਾ, ਜੀ ਜਿਵੇਂ ਜੀ ਜਦ ਤੁਸੀਂ ਇੱਕ ਵਫਦ ਦਾ ਹਿੱਸਾ ਬਣ ਗਏ, ਇੱਕ ਜੱਥੇ ਦਾ ਹਿੱਸਾ ਬਣ ਗਏ, ਫਿਰ ਸਾਨੂੰ ਤਾਂ ਇਹ ਵੀ ਦੇਖਣਾ ਪੈ ਗਿਆ ਕਿ ਹੁਣ ਅਸੀਂ ਆਪਣੀ ਸੋਚ ਵੀ ਨਹੀਂ ਇਹਦੇ 'ਚ ਲਿਆ ਸਕਦੇ, ਕਿਉਂਕਿ ਵੀ ਆਰ ਰਿਪਰੈਜ਼ੈਂਟਿੰਗ ਵਨ ਪਾਰਟਿਕੂਲਰ ਮੈਂਡੇਟ, 2 ਮੈਂਡੇਟਸ ਇਨ ਦਿਸ ਕੇਸ। ਸੋ ਉਹਦੇ ਵਿੱਚ ਲੋਕਾਂ ਨੂੰ ਮਿਲਣਾ, ਲੋਕਾਂ ਨਾਲ ਗੱਲਬਾਤ ਕਰਨੀ, ਇਹ ਕਲਚਰ ਵੀ ਅਜੇ ਐਗਜ਼ਿਸਟ ਨਹੀਂ ਕਰਦਾ ਸੀ। ਅਸੀਂ ਉਹਦੇ ਵੱਲ ਵਧਣ ਦੀ ਕੋਸ਼ਿਸ਼ ਕੀਤੀ, ਆਪਣੀ ਸਟੋਰੀ ਆਪ ਪ੍ਰੈਸ ਕਾਨਫਰੰਸ ਕਰਕੇ ਦੱਸੀ ਅਸੀਂ ਕਿਉਂ ਆਏ ਹਾਂ। ਫਿਰ ਜਿਹੜੇ ਵੀ ਨੈਕਸਟ 48 ਆਵਰਸ ਦੇ ਵਿੱਚ ਮੇਜਰ ਓਪੀਨੀਅਨ ਤੇ ਡਿਸੀਜਨ ਮੇਕਰ ਸੀ, ਅਸੀਂ ਉਹਨਾਂ ਨੂੰ ਮਿਲੇ, ਉਹਨਾਂ ਨੂੰ ਦੱਸਿਆ ਸਾਡਾ ਮੈਂਡੇਟ ਕੀ ਹੈ। ਇਨਫੈਕਟ ਦੇ ਆਲ ਅਗਰੀਡ ਵਿਦ ਅਸ ਕਿ ਇਹ ਮੈਂਡੇਟ ਨਾਲ ਤਾਂ ਅਸੀਂ ਮੰਨਦੇ ਹਾਂ, ਤੁਸੀਂ ਆਰਗੇਨਾਈਜ਼ਰਸ ਨੂੰ ਮਨਾ ਲਓ, ਫਿਰ ਅਸੀਂ ਵੀ ਸੋਚ ਸਕਦੇ ਹਾਂ ਆਉਣ ਬਾਰੇ। ਫਿਰ ਅਸੀਂ ਆਰਗੇਨਾਈਜ਼ਰਸ ਨੂੰ ਬਣਾਇਆ ਇਹਦੇ ਬਾਰੇ ਜਾ ਕੇ। ਬਟ ਜਿਹੜੇ ਲੋਕਾਂ ਨੇ ਉੱਥੇ ਵਿਚਰਨਾ ਜਾਂ ਜਿਹੜੀਆਂ ਪਾਰਟੀਆਂ ਧਿਰਾਂ, ਉਹਨਾਂ ਦੇ ਆਪਣੇ ਕਾਰਨ ਨੇ, ਉਹ ਕਿਉਂ ਨਹੀਂ ਆਏ। ਬਟ ਆਈ ਡੋਂਟ ਥਿੰਕ ਕਿ ਕੋਈ ਇੰਨੀ ਹੈਰਾਨ ਹੋਣ ਵਾਲੀ ਗੱਲ ਆ ਜੋ ਅਸੀਂ ਉਸ ਦਿਨ 10 ਨਵੰਬਰ ਨੂੰ ਦੇਖਿਆ, ਕਿਉਂਕਿ ਇੰਨੀ ਇੱਕ ਮਿਹਨਤ ਨਹੀਂ ਨਾ। ਮੋਸਟਲੀ ਬੰਦੇ ਬਿਆਨਾਂ ਰਾਹੀਂ ਗੱਲ ਕਰਦੇ ਨੇ, ਜੀ ਜੀ ਥੋੜ੍ਹੀਆਂ ਮੀਟਿੰਗਾਂ ਹੋਈਆਂ ਨੇ, ਬਟ ਇਸ ਤਰ੍ਹਾਂ ਦੀ ਕੋਈ ਪ੍ਰੋਪਰ ਕਾਰਵਾਈਆਂ ਕਰਕੇ ਜਾਂ ਪ੍ਰੋਪਰ ਡਿਲੀਬਰੇਸ਼ਨਸ ਕਰਕੇ ਕੰਮ ਨਹੀਂ ਹੋਇਆ। ਈਵਨ ਯੂਬਾ ਸਿਟੀ ਵਿੱਚ ਵੀ ਇੱਕ ਦਿਨ ਦੀ ਡਿਲੀਬਰੇਸ਼ਨ ਹੋਈ ਸੀ, ਇੱਕ ਦਿਨ ਵਿੱਚ ਵੀ 2-4 ਘੰਟੇ ਦੀ ਹੋਈ ਸੀਗੀ। ਸੋ ਇਹ ਤਾਂ ਇਹ ਜਿਹੜੀ ਹਾਲਤ ਸਾਡੀ ਹੈ ਨਾ, ਇਹ ਜੀ ਇਸੇ ਗੱਲ ਦਾ ਪ੍ਰਤੀਕ ਹੈਗਾ ਕਿ ਅਜੇ ਸਾਡੇ ਬਿਹੇਵੀਅਰਸ ਦੇ ਵਿੱਚ, ਅਜੇ ਸਾਡੇ ਪ੍ਰੋਸੈਸ ਦੇ ਵਿੱਚ, ਜਿਹਨੂੰ ਅਸੀਂ ਆਮ ਵਿਧੀ ਵਿਧਾਨ ਕਹਿ ਰਹੇ ਹਾਂ ਇਸ ਵੇਲੇ, ਇਹਦੇ ਵਿੱਚ ਅਜੇ ਬਹੁਤ ਜ਼ਿਆਦਾ ਕਮੀਆਂ ਨੇ। ਸੋ ਜੋ 10 ਤਰੀਕ ਨੂੰ ਹੋਇਆ, ਯੈਸ, ਉਹਦੇ ਵਿੱਚ ਇੱਕ ਇਮੋਸ਼ਨਲ ਐਕਸਪੈਕਟੇਸ਼ਨ ਸੀਗੀ, ਬਟ ਸਾਨੂੰ ਕੋਈ ਇਹਨਾਂ ਡਿਸਸੈਟਿਸਫਾਈਡ ਵੀ ਨਹੀਂ ਹੋਣਾ ਚਾਹੀਦਾ। 31 ਸਾਲ ਬਾਅਦ, 3 ਮਹੀਨੇ ਪਹਿਲਾਂ ਕਿਸੇ ਨੇ ਇਹ ਵੀ ਨਹੀਂ ਸੋਚਿਆ ਹੋਣਾ ਕਿ ਸਰਬੱਤ ਖਾਲਸਾ ਹੋ ਸਕਦਾ। ਹੁਣ ਸਾਡੇ ਲਾਈਫ ਟਾਈਮ ਦੇ ਵਿੱਚ ਇੱਕ ਹੋਣ ਦੀ ਆਸ ਬਣੀ ਸੀ, ਤੇ ਉਹ ਆਸ ਆਈ ਵੁੱਡ ਸੇ ਕਿਸੇ ਲੈਵਲ ਤੱਕ ਗਈ ਵੀ ਹੈਗੀ, ਬਟ ਉਸ ਤੋਂ ਵੱਧ ਐਕਸਪੈਕਟ ਕਰਨਾ ਕਿਸੇ ਦੀ ਤਿਆਰੀ ਨਹੀਂ ਸੀਗੀ। ਤੇ ਜੇ ਤਿਆਰੀ ਨਹੀਂ ਹੋਊਗੀ ਤਾਂ ਫਿਰ ਸਾਡੀਆਂ ਪ੍ਰੋਸੈਸਿਸ ਨੂੰ, ਜਿਹੜੇ ਗੁਰੂ ਨੂੰ ਮੁੱਖ ਰੱਖ ਕੇ ਕੰਮ ਕਰਨ ਦੀ ਲੋੜ ਆ, ਜਦ ਅਸੀਂ ਉਧਰ ਵੱਲ ਤੁਰਾਂਗੇ, ਫਿਰ ਸਾਡੀਆਂ ਐਕਸਪੈਕਟੇਸ਼ਨਸ ਹੌਲੀ ਹੌਲੀ ਮੈਚ ਹੋਣੀਆਂ ਵੀ ਸ਼ੁਰੂ ਹੋ ਜਾਣਗੀਆਂ। ਜੀ ਨਰਿੰਦਰ ਜੀ, ਤੁਸੀਂ ਵੀ ਇੱਕ ਜਿਹੜੀ ਇਸ ਹੁਣੇ ਤੁਸੀਂ ਗੱਲ ਕੀਤੀ ਗਰਾਊਂਡ ਵਰਕ ਤੇ ਪ੍ਰੋਸੈਸ ਦੀ, ਮੇਰੇ ਹਿਸਾਬ ਨਾਲ ਇਹ ਗੱਲ ਇੱਕ ਕਾਫੀ ਇੰਪੋਰਟੈਂਟ ਗੱਲ ਹੈ, ਕਿਉਂਕਿ ਥੋੜੇ ਦਿਨ ਪਹਿਲਾਂ ਜਦੋਂ ਸਰਬੱਤ ਖਾਲਸਾ ਆਇਆ, ਉਸ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਇੱਥੇ ਸਰੀ ਦੇ ਵਿੱਚ ਵੀ 8 ਗੁਰਦੁਆਰਿਆਂ ਨੇ ਇੱਕ ਕਾਫੀ ਵੱਡਾ ਇਕੱਠ ਕੀਤਾ, ਤੇ ਜਿਹਦੇ ਵਿੱਚ ਡੈਲੀਬਰੇਸ਼ਨ ਦੇ ਮੁੱਦੇ ਜਿਹੜੇ ਇਹ ਹੋਣੇ ਚਾਹੀਦੇ ਸੀਗੇ, ਇਹ ਸੀਗੇ ਕਿ ਜਿਹੜਾ ਸਰਬੱਤ ਖਾਲਸਾ ਹੋਏਗਾ ਉਹਦੇ ਵਿੱਚ ਕਿਹੜੇ ਮੁੱਦਿਆਂ ਦੇ ਬਾਰੇ ਗੱਲ ਹੋਣੀ ਚਾਹੀਦੀ ਹੈ। ਬਟ ਕਿਉਂਕਿ ਪ੍ਰੋਸੈਸਿਸ ਔਨ ਗਰਾਊਂਡ ਨਹੀਂ ਸਨ, ਤੇ ਜਿਹੜਾ ਇਵੈਂਟ ਸੀਗਾ ਉਹ ਜਿਵੇਂ ਕਿ ਪੰਜਾਬ ਦੇ ਵਿੱਚ ਸਡਨਲੀ ਹਾਈਜੈਕ ਹੋਇਆ, ਇੱਥੇ ਵੀ ਕੰਪਲੀਟਲੀ ਹਾਈਜੈਕ ਹੋ ਗਿਆ। ਜਿਹੜੇ ਮੁੱਦੇ ਸਾਨੂੰ ਕੰਪਲੀਟਲੀ ਹੋਰ ਹੀ ਮੁੱਦੇ ਡਿਸਕਸ ਹੋਏ, ਐਂਡ ਇਨ ਦਾ ਐਂਡ ਉਹਦਾ ਕੁਝ ਰਿਜ਼ਲਟ ਨਹੀਂ ਨਿਕਲਿਆ। ਉਹਦੇ ਕੰਪੈਰੀਜ਼ਨ ਜੇ ਤੁਸੀਂ ਯੂਬਾ ਸਿਟੀ ਵਿੱਚ, ਜਿੱਥੇ ਯੂ ਵਰ ਪਾਰਟ ਆਫ ਦ ਡੈਲੀਬਰੇਸ਼ਨ, ਉਹਦੇ ਵਿੱਚ ਤੁਸੀਂ 3 ਜਿਹੜੇ ਮੇਨ ਮੈਂਡੇਟ ਸੀਗੇ ਉਹ ਡੈਲੀਬਰੇਸ਼ਨ ਤੋਂ ਬਾਅਦ ਲਿਆਉਣ ਦੇ ਵਿੱਚ ਸਫਲ ਹੋਏ। ਸੋ ਤੁਸੀਂ ਇਹਨਾਂ ਦੋਵਾਂ ਨੂੰ ਕੰਪੇਅਰ ਕਰਕੇ ਤੁਸੀਂ ਗੱਲ ਕਰਨੀ ਚਾਹੋਗੇ ਕਿ ਦੋਵਾਂ ਦੇ ਵਿੱਚ ਕਿਵੇਂ ਦਾ ਡਿਫਰੈਂਸ ਸੀਗਾ? ਕੀ ਗਰਾਊਂਡ ਵਰਕ ਯੂਬਾ ਸਿਟੀ ਦੇ ਵਿੱਚ ਹੈਗਾ ਸੀਗਾ ਕਿ ਉੱਥੇ ਡੈਲੀਬਰੇਸ਼ਨ ਦੇ ਵਿੱਚ ਕੁਝ ਆਊਟਪੁੱਟ ਨਿਕਲਿਆ, ਜਦਕਿ ਸਰੀ ਦੇ ਡੈਲੀਬਰੇਸ਼ਨ ਦੇ ਵਿੱਚ ਕੁਝ ਆਊਟਪੁੱਟ ਨਹੀਂ ਸੀ? ਦੇਖੋ, ਸਰੀ ਵਾਲੇ ਪ੍ਰੋਸੈਸ 'ਚ ਮੈਂ ਇਨਵੋਲਵ ਨਹੀਂ ਸੀ, ਸੋ ਇਸ ਕਰਕੇ ਮੈਂ ਉਹਦੇ ਬਾਰੇ ਨਹੀਂ ਕੁਝ ਕਹਿ ਸਕਾਂਗਾ। ਬਟ ਯੂਬਾ ਸਿਟੀ ਵਾਲੇ ਵਿੱਚ ਵੀ ਇੱਦਾਂ ਨਹੀਂ ਸੀ ਕਿ ਕੋਈ ਬਹੁਤ ਵੱਡੀ ਤਿਆਰੀ ਸੀਗੀ। ਉਹ ਤਾਂ ਆਲਰੇਡੀ ਉੱਥੇ ਆਈ ਥਿੰਕ ਹਜ਼ੂਰ ਸਾਹਿਬ ਤੋਂ ਬਾਅਦ ਯੂਬਾ ਸਿਟੀ ਦਾ ਹੀ ਨੰਬਰ ਬਣਦਾ ਕਿ ਜਿੱਥੇ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਨੂੰ ਮੁੱਖ ਰੱਖ ਕੇ ਕੱਢਿਆ ਜਾਂਦਾ, ਅਤੇ ਉਹਦੇ ਕਰਕੇ ਆਲਰੇਡੀ ਉਹ ਪ੍ਰੋਗਰਾਮ ਚੱਲ ਰਿਹਾ ਸੀ। ਬਿਕੋਜ਼ ਸਰਬੱਤ ਖਾਲਸੇ ਦੀ ਕਾਲ ਆ ਗਈ ਸੀ, ਅਤੇ ਬਿਕੋਜ਼ ਪੰਜਾਬ ਦੇ ਵਿੱਚ ਜਿਹੜੇ ਬੇਅਦਬੀਆਂ ਦੀ ਇੱਕ ਸਿਸਟਮੈਟਿਕ ਤਰੀਕੇ ਨਾਲ ਚੱਲ ਰਿਹਾ ਸੀ, ਇਹਦੇ ਕਰਕੇ ਕੁਛ ਲੋਕਾਂ ਨੇ ਮੀਟਿੰਗ ਕਾਲ ਕਰੀ। ਲੋਕੀ ਪ੍ਰਾਇਮਰੀਲੀ ਪਰਸਨਲ ਕਪੈਸਿਟੀ ਵਿੱਚ ਮੇਰੇ ਵਰਗੇ ਗਏ ਸੀ, ਉੱਥੇ ਗੁਰਦੁਆਰਿਆਂ ਦੀ ਕਪੈਸਿਟੀ ਵਿੱਚ ਵੀ ਲੋਕੀ ਗਏ ਸੀ। ਇਹਦੇ ਵਿੱਚ ਸਟਾਕਟਨ ਸਾਹਿਬ ਦੇ ਗੁਰਦੁਆਰੇ ਨੇ ਪਹਿਲ ਲਈ ਸੀ, ਕੁਛ ਹੋਰ ਬੰਦਿਆਂ ਨੇ ਵੀ ਪਹਿਲ ਲਈ ਸੀ, ਜਿਹਦੇ ਵਿੱਚ ਗੁਰਦੁਆਰਿਆਂ ਨੂੰ ਇਕੱਠਾ ਕੀਤਾ ਗਿਆ ਸੀ। ਸੋ ਉਹ ਬੇਸਿਕਲੀ
ਹਾਲਾਂਕਿ ਹੈਪਹੈਜ਼ਰਡ ਵੀ ਆ, ਬਟ ਕੈਲੀਫੋਰਨੀਆ ਵਿੱਚ ਇਹ ਕੰਮ ਆਲਰੇਡੀ ਤੁਰ ਪਿਆ ਸੀਗਾ। ਮੈਂ ਉਹਨਾਂ ਸੱਜਣਾਂ ਨੂੰ ਵੀ ਮਿਲਿਆ ਜਿਹੜੇ ਫਰੈਜ਼ਨੋ ਤੇ ਸੈਲਮਾ ਤੇ ਮੋਡੈਸਟੋ ਏਰੀਆ ਦੇ ਜਿਹੜੇ ਕੰਮ ਕਰ ਰਹੇ ਸੀ। ਇਵੈਂਚੁਅਲੀ ਉਹ ਸਟਾਕਟਨ ਗੁਰਦੁਆਰੇ ਦੇ ਥੱਲੇ ਆਇਆ। ਇਵੈਂਚੁਅਲੀ ਫਿਰ ਉਹ ਇੱਕ 31 ਤਰੀਕ ਨੂੰ ਯੂਬਾ ਸਿਟੀ ਵਿੱਚ ਜਿਹੜੀ ਗੱਲ ਹੋਈ ਉਹ ਨਾਰਥ ਅਮਰੀਕਾ ਦੇ ਗੁਰਦੁਆਰਿਆਂ ਦੇ ਸੰਗਠਨ ਦੇ ਰੂਪ ਵਿੱਚ ਵੀ ਆਇਆ। ਬਟ ਆਲ ਦਿਸ ਵਾਸ ਸਟਿਲ ਇੰਡੀਵਿਜੂਅਲਸ ਰਨਿੰਗ ਇਟ ਐਂਡ ਦੈਨ ਬਟ ਇਹ ਮੈਂ ਇਹਦੇ 'ਚ ਪੋਜ਼ੀਟਿਵ ਗੱਲ ਇਹ ਕਹਾਂਗਾ ਕਿ ਨਹੀਂ ਕੁਝ ਪ੍ਰੋਸੈਸ ਹੋਣ ਦੇ ਬਾਵਜੂਦ ਵੀ ਅਸੀਂ ਜਿਹੜੇ ਉੱਥੇ ਪਹੁੰਚੇ ਸੀ ਸਾਰੇ, ਰਿਗਾਰਡਲੈਸ ਆਫ ਆਰ ਡਿਫਰੈਂਸਿਸ, ਰਿਗਾਰਡਲੈਸ ਆਫ ਕਿ ਜਿਹੜੀ ਸਾਡੀ ਸਮਝ ਬਣੀ ਹੋਈ ਹੈ ਇਸ਼ੂਜ਼ ਦੇ ਬਾਰੇ ਜਾਂ ਇੱਕ ਦੂਜੇ ਦੇ ਬਾਰੇ, ਉਸ ਤੋਂ ਥੋੜ੍ਹਾ ਜਿਹਾ ਉੱਪਰ ਹਟ ਕੇ ਅਸੀਂ ਪ੍ਰੋਸੈਸ ਵੱਲ ਆਉਣ ਦੀ ਕੋਸ਼ਿਸ਼ ਹੋਈ ਸੀਗੀ। ਐਂਡ ਆਈ ਥਿੰਕ ਇਟ ਵਾਜ਼ ਅ ਸਕਸੈਸਫੁਲ ਥਿੰਗ ਕਿ ਇਵੈਂਚੁਅਲੀ ਵੀ ਲੈਂਡਡ ਸਮਵੇਅਰ, ਈਵਨ ਦੋ ਕਿ ਕਈ ਆਰਗੇਨਾਈਜੇਸ਼ਨਸ ਜਾਂ ਕਈ ਇੰਡੀਵਿਜੂਅਲਸ ਉਹ ਨਹੀਂ ਵੀ ਚਾਹੁੰਦੇ ਹੋਣਗੇ, ਬਟ ਉਹ ਇੱਕ ਸਪਿਰਿਟ ਦੇ ਵਿੱਚ ਕੰਮ ਹੋਇਆ ਸੀ ਉਹ ਵਾਲੀ। ਇਹ ਇਸੇ ਚੀਜ਼ ਨੂੰ ਮੁੱਖ ਰੱਖ ਕੇ, ਇਸੇ ਆਈਡੀਆ ਨੂੰ ਮੁੱਖ ਰੱਖ ਕੇ ਪੰਜਾਬ ਵਿੱਚ ਜਿਹੜੇ ਇੰਡੀਵਿਜੂਅਲੀ ਜਾ ਰਹੇ ਸੀ ਫਿਰ ਉਹ ਕਿਸੇ ਵਫਦ ਦੇ ਰੂਪ ਵਿੱਚ ਵੀ ਆ ਗਏ ਅਤੇ ਇਹੀ ਕੰਮ ਉੱਥੇ ਕਰਨ ਦੀ ਕੋਸ਼ਿਸ਼ ਕੀਤੀ ਸੀ। ਬਟ ਓਬਵੀਅਸਲੀ ਸਮੇਂ ਦੀ ਘਾਟ ਅਤੇ ਜਿਹੜੀਆਂ ਪੋਲੀਟੀਕਲ ਅਲਾਇੰਸਿਸ ਜਾਂ ਪੋਲੀਟੀਕਲ ਡਿਫਰੈਂਸਿਸ ਪੰਜਾਬ ਦੇ ਵਿੱਚ, ਕਿਉਂਕਿ ਦੇਖੋ 80% ਸਿੱਖ ਉੱਥੇ ਰਹਿੰਦਾ, ਅਤੇ ਮੈਂ ਜਦ ਉਹਨਾਂ ਦੇ ਐਂਗਲ ਤੋਂ ਦੇਖਦਾ, ਮੈਂ ਕਿਸੇ ਦੀ ਤਰਫਦਾਰੀ ਜਾਂ ਕਿਸੇ ਦਾ ਕ੍ਰਿਟੀਕ ਨਹੀਂ ਕਰ ਰਿਹਾ, ਆਮ ਜਸਟ ਸ਼ੇਅਰਿੰਗ ਫੈਕਟਸ ਰਾਈਟ ਨਾਓ। ਮੈਂ ਓਪੀਨੀਅਨ ਵੀ ਦੇ ਦੇਵਾਂਗਾ ਬਾਅਦ ਜੇ ਲੋੜ ਆ ਨਾਵਾਂ ਨੂੰ ਲੈ ਕੇ। ਬਟ ਜਦ ਸਾਨੂੰ ਨਾ ਇੱਕ ਦੂਜੇ ਨੂੰ ਸਮਝਣ ਦੀ ਬਹੁਤ ਲੋੜ ਆ। ਕਮਿਊਨਿਟੀ ਦੇ ਵਿੱਚ ਬਹੁਤ ਵੱਡਾ ਟਰਸਟ ਡੈਫਿਸਿਟ ਚੱਲ ਰਿਹਾ। ਅਸੀਂ ਇੱਕ ਦੂਜੇ ਨੂੰ ਬਿਲਕੁਲ ਇਤਬਾਰ ਨਹੀਂ ਸਾਡਾ, ਅਤੇ ਮਤਲਬ ਇੱਥੇ ਦੇ ਬੰਦੇ ਨੇ ਉੱਥੇ ਦੇ ਬੰਦੇ ਨੇ ਬਿਹੇਵੀਅਰ ਤਾਂ ਸੇਮ ਹੀ ਆ, ਅਤੇ ਇੱਥੋਂ ਕੋਈ ਫੋਨ ਕਰਦਾ ਜਾਂ ਉੱਥੋਂ ਕੋਈ ਫੋਨ ਕਰਦਾ, ਸੇਮ ਕਾਈਂਡ ਆਫ ਬਿਹੇਵੀਅਰ ਕਮਜ਼ ਆਊਟ। ਹਾਂਜੀ, ਸੋ ਇਹ ਬੇਸਿਕਲੀ ਜੇ ਮੈਂ ਇਸ ਗੱਲ ਨੂੰ ਇਸ ਤਰ੍ਹਾਂ ਸਮੇਟਣ ਦੀ ਕੋਸ਼ਿਸ਼ ਕਰਾਂ ਕਿ ਸਾਨੂੰ ਇਹ ਲੈ ਕੇ ਚੱਲਣਾ ਚਾਹੀਦਾ ਕਿ ਸੰਗਤ ਦੇ ਰੂਪ ਵਿੱਚ ਇਹ ਬਹੁਤ ਵੱਡਾ ਅਚੀਵਮੈਂਟ ਆ, ਇੱਥੇ ਵੀ ਅਤੇ ਉੱਥੇ ਵੀ ਜੀ। ਕਿ ਕਿਉਂਕਿ ਜਦ ਗੁਰੂ ਨਾਨਕ ਸਾਹਿਬ ਨੇ ਪੰਥ ਸ਼ੁਰੂ ਕੀਤਾ ਨਾ, ਭਾਈ ਗੁਰਦਾਸ ਜੀ ਨੇ ਤਾਂ ਇਹੀ ਕਿਹਾ, ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕਰਤਾ ਸੀ, ਅਤੇ ਉੱਥੇ ਗੱਲ ਹੈਗੀ ਸੰਗਤ ਤੋਂ ਸ਼ੁਰੂ ਹੋਈ। ਅਸੀਂ ਜੇ ਸਟੇਜ ਨੂੰ 2 ਮਿੰਟ ਲਈ ਭੁੱਲ ਜਾਈਏ ਅਤੇ ਜਿਹੜੀਆਂ ਪਹਿਲੀਆਂ 3 ਰੋਜ਼ ਨੂੰ 2 ਮਿੰਟ ਲਈ ਭੁੱਲ ਜਾਈਏ, ਅਤੇ ਜਿਹੜੇ ਮੇਜਰ ਓਪੀਨੀਅਨ ਅਤੇ ਡਿਸੀਜ਼ਨ ਮੇਕਰਸ ਨੇ, ਜੇ ਸਾਨੂੰ ਨਹੀਂ ਪਸੰਦ ਆ ਰਹੀਆਂ ਗੱਲਾਂ 2 ਮਿੰਟ ਲਈ ਭੁੱਲ ਜਾਈਏ, ਸੰਗਤ ਦੇ ਲੈਵਲ ਨੂੰ ਦੇਖੋ ਨਾ। ਸੋ ਸੰਗਤ ਦੇ ਲੈਵਲ 'ਤੇ ਜਿਹੜਾ ਰਿਸਪੌਂਸ ਹੈਗਾ, ਭਾਵੇਂ ਉਹ 4 ਲੱਖ ਸੀ 6 ਲੱਖ ਸੀ, ਆਪਾਂ ਨੰਬਰਾਂ ਦੇ ਵਿੱਚ ਵੀ ਨਹੀਂ ਫਸਦੇ, ਬਟ ਇਟ ਵਾਜ਼ ਨਾਟ ਅ ਸਮਾਲ ਗੈਦਰਿੰਗ। ਜੀ ਗੈਦਰਿੰਗ ਕਿਸੇ ਬੰਦੇ ਦੇ ਕਹੇ 'ਤੇ ਨਹੀਂ ਆਈ। ਇਨਫੈਕਟ ਮੈਨੂੰ ਉੱਥੇ ਕਈਆਂ ਨੇ ਇਹਦੇ ਬਾਰੇ ਵੀ ਓਪੀਨੀਅਨ ਦਿੱਤੇ ਕਿ ਉਹ ਕੀ ਸੋਚਦੇ ਨੇ ਜਿਨ੍ਹਾਂ ਨੇ ਕਾਲਿੰਗ ਕੀਤੀ ਉਹਨਾਂ ਬਾਰੇ ਵੀ, ਬਟ ਉਹ ਆਪਣਾ ਵਿਸ਼ਾ ਨਹੀਂ ਇਸ ਵੇਲੇ ਦਾ। ਸੰਗਤ ਦੇ ਲੈਵਲ 'ਤੇ ਬਹੁਤ ਵੱਡੀ ਅਚੀਵਮੈਂਟ ਹੈ। ਮਤਲਬ ਉੱਥੇ ਜਦ ਬੰਦੇ ਤੁਰ ਕੇ ਆ ਰਹੇ ਨੇ, ਜਿਹੜੇ ਲਗਾਤਾਰ ਸ਼ਾਮਲ ਹੋਣਾ ਚਾਹੁੰਦੇ ਨੇ, ਬੈਠਣ ਦੀ ਥਾਂ ਵੀ ਹੈ ਨਹੀਂ, ਫਿਰ ਉਸੇ ਰੋਡ ਤੋਂ ਵਾਪਸ ਜਾ ਰਹੇ ਨੇ। ਆਈ ਸੌ ਆਲ ਦੈਟ ਜਦ ਮੈਂ ਜਾ ਰਿਹਾ ਸੀ ਉੱਥੇ। ਸੋ ਇਹ ਜਿਹੜਾ ਮਤਲਬ ਇੱਕ ਚਾਅ ਕਹਿ ਲਓ ਕਿ ਮੈਂ ਇਨਵੋਲਵ ਹੋਣਾ, ਮੈਂ ਜਾਣਾ, ਇਸ ਚਾਅ ਨੂੰ ਅਸੀਂ ਵਿਸਾਖੀ ਵਾਲੇ ਚਾਅ ਨਾਲ ਵੀ ਜੋੜ ਸਕਦੇ ਹਾਂ। ਇਹਨੂੰ ਅਸੀਂ ਸੰਗਤ ਦੇ ਰੂਪ ਵਿੱਚ ਜਦ ਗੁਰੂ ਨਾਨਕ ਪਾਤਸ਼ਾਹ ਨੇ ਸੰਗਤ ਜੋੜਨੀਆਂ ਸ਼ੁਰੂ ਕੀਤੀਆਂ, ਉਹ ਚਾਅ ਨਾਲ ਵੀ ਜੋੜ ਸਕਦੇ ਹਾਂ। ਸੰਗਤ ਦੇ ਲੈਵਲ 'ਤੇ ਇਹ ਇੱਕ ਬਹੁਤ ਵੱਡਾ ਅਚੀਵਮੈਂਟ ਆ। ਇੱਥੇ ਤਾਂ ਨਾ ਕਿਤੇ ਵੈਸਟ ਵਿੱਚ ਵੀ ਛੋਟੀ ਮੋਟੀ ਕੌਂਸਰਟ ਵੀ ਹੋਵੇ ਨਾ 50,000 ਲੱਖ ਬੰਦੇ ਦੀ, ਉੱਥੇ ਵੀ ਟਰਬਲ ਹੋ ਜਾਂਦੀ ਹੈ ਕੋਈ ਨਾ ਕੋਈ। ਉਹਦੇ ਬਾਵਜੂਦ ਵੀ ਇੰਨਾ ਡਿਸਿਪਲਿਨ ਅਤੇ ਪਿਆਰ ਦੇ ਲੈਵਲ 'ਤੇ ਕੰਮ ਚਲੋ ਨਹੀਂ ਵੀ ਜੇ ਪੂਰਾ ਹੋਇਆ, ਪੇਸ਼ ਕਰਨਾ ਆਪਣੇ ਆਪ ਨੂੰ, ਇਹ ਆਪਣੇ ਆਪ 'ਚ ਬਹੁਤ ਵੱਡਾ ਅਚੀਵਮੈਂਟ ਆ। ਆਈ ਪਰਸਨਲੀ ਫੀਲ ਕਿ ਇਹ ਸਭ ਤੋਂ ਵੱਡਾ ਅਚੀਵਮੈਂਟ ਇਹੀ ਆ, ਕਿਉਂਕਿ ਬਾਕੀ ਚੀਜ਼ ਦੀ ਤਿਆਰੀ ਨਹੀਂ ਸੀ, ਬਾਕੀ ਚੀਜ਼ ਬਾਰੇ ਸਹਿਮਤੀਆਂ ਵੀ ਨਹੀਂ ਸੀ, ਬਾਕੀ ਗੱਲਾਂ ਬਾਰੇ ਡਿਲੀਬਰੇਸ਼ਨਸ ਵੀ ਨਹੀਂ ਸੀ। ਸੋ ਓਬਵੀਅਸਲੀ ਉਹ ਗੱਲ ਨਹੀਂ ਹੋਈ। ਜਿੱਥੇ ਸੰਗਤ ਦੀ ਗੱਲ ਸੀ, ਜੀ ਉਹ ਗੱਲ ਪੂਰੀ ਸਿਖਰ 'ਤੇ ਸੀਗੀ, ਅਤੇ ਸ਼ਾਇਦ ਹੀ ਇਹੋ ਜਿਹਾ ਮੌਕਾ ਹਿਸਟਰੀ ਵਿੱਚ ਆਇਆ ਹੋਵੇ। ਆਈ ਥਿੰਕ 30-31 ਸਾਲਾਂ ਬਾਅਦ ਇਹੋ ਜਿਹਾ ਮੌਕਾ ਬਣਿਆ ਸੀ। ਜੀ ਜੇ ਅਸੀਂ ਹਰਿੰਦਰ ਸਿੰਘ ਜੀ, ਜੇ ਅਸੀਂ ਗੱਲ ਕਰੀਏ ਸੰਗਤ ਦੇ ਉਤਸ਼ਾਹ ਦੀ, ਅਤੇ ਉਹ ਤਾਂ ਆਪਾਂ ਨੂੰ ਕਿਤੇ ਵੀ ਦੇਖਣ ਦੇ ਵਿੱਚ ਘੱਟ ਨਹੀਂ ਮਿਲਦਾ। ਸੋ ਐਟ ਦਿਸ ਪੁਆਇੰਟ ਆਫ ਟਾਈਮ ਜਿਹੜੀ ਸਾਡੀ ਜ਼ਿਆਦਾ ਕਨਵਰਸੇਸ਼ਨ ਹੈਗੀ ਜਾਂ ਫੋਕਸ ਆਫ ਕਨਵਰਸੇਸ਼ਨ ਇਹ ਹੈ ਕਿ ਦੇਖੋ ਆਮ ਸਿੱਖਾਂ ਦੇ ਵਿੱਚ ਗੁਰੂ ਦੇ ਪ੍ਰਤੀ ਜਾਂ ਸਿੱਖੀ ਸਿਧਾਂਤਾਂ ਦੇ ਪ੍ਰਤੀ ਉਤਸ਼ਾਹ ਅਤੇ ਹਰ ਕੁਰਬਾਨੀ ਕਰਨ ਦਾ ਜਜ਼ਬਾ ਹੈਗਾ, ਪਰ ਬਾਰ-ਬਾਰ ਜਿਹੜੀ ਸਿੱਖ ਲੀਡਰਸ਼ਿਪ ਹੈਗੀ ਆ ਉਹ ਸੰਗਤ ਦੀਆਂ ਭਾਵਨਾਵਾਂ ਉੱਤੇ ਪੂਰਾ ਖਰਾ ਨਹੀਂ ਉਤਰਦੀ ਜਾਂ ਉਹਨਾਂ ਦੀ ਭਾਵਨਾਵਾਂ ਨੂੰ ਨਹੀਂ ਸਮਝ ਪਾਉਂਦੀ। ਸੋ ਜਿਹੜੀ ਗੱਲਬਾਤ ਦਾ ਵਿਸ਼ਾ ਪ੍ਰੋਬਲਮ ਜਿਹੜੀ ਹੈਗੀ ਉੱਥੋਂ ਹੀ ਬੇਸਿਕਲੀ ਸਾਡੀ ਜਿਹੜੀ ਹੈਗੀ ਉਹ ਸ਼ੁਰੂ ਹੁੰਦੀ ਆ। ਤੁਸੀਂ ਕੋਈ ਵੀ ਪੰਥਕ ਮਸਲੇ ਦੇਖ ਲਓ, ਸਰਬੱਤ ਖਾਲਸੇ ਨਾਲ ਕੰਪੇਅਰ ਨਹੀਂ ਕਰਦਾ, ਪਰ ਕੋਈ ਰਾਜੋਆਣੇ ਵਾਲਾ ਮਸਲਾ ਹੋ ਜਾਏ ਜਾਂ ਕੋਈ ਹੋਰ ਵੀ ਜਿਹੜੇ ਮਸਲੇ ਹੋਣ, ਅਤੇ ਜਿਹੜੀ ਸੰਗਤ ਹੈਗੀ ਆ ਉਹ ਪੂਰਾ ਜਿਹੜੀ ਆਮ ਸਿੱਖ ਹੈਗਾ ਉਹ ਪੂਰਾ ਇਸ ਨੂੰ ਸਹਿਯੋਗ ਦਿੰਦਾ। ਪਰ ਕਿਉਂਕਿ ਲੀਡਰਸ਼ਿਪ ਦੀ ਕਮੀ ਨਾ ਹੋਣ ਕਰਕੇ ਜਿਹੜਾ ਇਹ ਲੋਕਾਂ ਦਾ ਜਿਹੜੀ ਉਹਨਾਂ ਨੇ ਥਾਟ ਪ੍ਰੋਸੈਸ ਇਹਨੂੰ ਹਾਈਜੈਕ ਕਰ ਲਿਆ ਜਾਂਦਾ। ਸੋ ਉਹੀ ਗੱਲਬਾਤ ਦਾ ਜਿਹੜਾ ਸਾਡਾ
ਸਿਲਸਿਲਾ ਹੈਗਾ। ਸੋ ਆਪਾਂ ਫਿਊਚਰ ਦੇ ਵਿੱਚ ਅੱਗੇ ਕਿਸ ਤਰ੍ਹਾਂ ਜਾਣਾ ਉਹਦੇ ਬਾਰੇ ਅਸੀਂ ਗੱਲ ਕਰਾਂਗੇ। ਪਰ ਜਿਹੜਾ ਇੱਕ ਅਖੀਰਲਾ ਕੁਐਸਚਨ ਹੈ ਸਰਬੱਤ ਖਾਲਸੇ ਦੇ ਸੰਬੰਧ ਦੇ ਵਿੱਚ ਉਹ ਇਹ ਹੈ ਕਿ ਜਿਹੜੀ 13 ਮਤੇ ਪਾਸ ਹੋਏ ਉਹ ਸਰਬੱਤ ਖਾਲਸਾ ਦੇ ਵਿੱਚ, ਉਹ ਜੇ ਤੁਹਾਨੂੰ ਪਤਾ ਹੋਏ ਤਾਂ ਉਹ ਜਿਹੜਾ ਮਤੇ ਹੈਗੇ ਆ ਜਥੇਦਾਰਾਂ ਦੇ ਨਿਯੁਕਤੀ ਦੇ ਮਤੇ ਨੂੰ ਛੱਡ ਕੇ ਜਿਹੜੇ ਬਾਕੀ ਦੇ ਮਤੇ ਹੈਗੇ ਆ, ਇਹਨੂੰ ਕਿਹਨੇ ਬਣਾਇਆ, ਕਿਸ ਤਰ੍ਹਾਂ ਵਿੱਚ ਆਏ ਅਤੇ ਇਹਨਾਂ ਦੀ ਰੈਲੇਵੈਂਸ ਜਿਹੜੀ ਹੈਗੀ ਆ ਉਹ ਤੁਹਾਡੇ ਅਨੁਸਾਰ ਕੀ ਹੈਗੀ ਆ? ਕੀ ਇਹ ਰਾਈਟ ਟਾਈਮ ਦੇ ਉੱਤੇ ਰਾਈਟ ਮਤੇ ਸੀ ਤੁਹਾਡੇ ਅਨੁਸਾਰ? ਦੇਖੋ, ਜਦ ਆਈ ਵਾਂਟ ਟੂ ਗੋ ਬੈਕ ਲਿਟਲ ਬਿਟ, ਫਿਰ ਮੈਂ ਮਤਿਆਂ ਦੀ ਡਾਇਰੈਕਟ ਗੱਲ ਵੀ ਕਰਾਂਗਾ। ਜੀ, ਜਿਹੜੀ ਗੱਲ ਤੁਸੀਂ ਆਪਣੇ ਕਮੈਂਟਸ ਵਿੱਚ ਕਰ ਰਹੇ ਸੀ, ਲੀਡਰਸ਼ਿਪ ਦੀ ਘਾਟ, ਲੀਡਰਸ਼ਿਪ ਦੀ ਦੂਰਅੰਦੇਸ਼ੀ ਨਹੀਂ ਹੋਣੀ, ਇਹ ਸਾਰੀਆਂ ਚੀਜ਼ਾਂ ਦੇ ਜਵਾਬ ਇਹ ਸਿਰਫ ਇਸ ਇਵੈਂਟ ਤੇ ਨਹੀਂ, ਜਿਵੇਂ ਤੁਸੀਂ ਪਿਛਲੇ 3-4 ਸਾਲਾਂ ਦੀ ਇਵੈਂਟ ਵੀ ਉਹਦੇ ਵਿੱਚ ਲੈ ਆਏ ਹੋ। ਜੀ, ਜੀ, ਇਹ ਬਿਲਕੁਲ ਠੀਕ ਹੈ ਗੱਲ, ਇੱਦਾਂ ਹੀ ਹੈ। ਕਿਉਂਕਿ ਹੈ ਪ੍ਰੋਬਲਮ ਕੀ ਆ, ਇਫ ਯੂ ਐਸਕ ਮੀ, ਮੇਰਾ ਨੰਬਰ 1 ਕ੍ਰਿਟੀਕ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਮੇਰੇ ਲਈ, ਮਤਲਬ ਤੁਸੀਂ ਕਹੋ ਕਿ ਮੈਂ ਪਰਸਨਲੀ ਉਹਦੇ 'ਚ ਕਿਹੜਾ ਡਿਸਅਪੁਆਇੰਟਮੈਂਟ ਸਭ ਤੋਂ ਵੱਡਾ ਦੇਖਿਆ, ਬਿਕੋਜ਼ ਉਹ ਵੀ ਲੈਵਲਸ ਹੁੰਦੇ ਨੇ। ਜੀ, ਸਭ ਤੋਂ ਵੱਡਾ ਮੇਰੇ ਲਈ ਤਾਂ ਇਹ ਸੀਗਾ ਕਿ ਗੁਰੂ ਇਜ਼ ਮਿਸਿੰਗ ਇਨ ਦਾ ਹੋਲ ਪਿਕਚਰ। ਜੀ, ਕਨਵਰਸੇਸ਼ਨ ਗੁਰਬਾਣੀ ਦੇ ਲੈਵਲ ਤੇ, ਗੁਰੂ ਨੂੰ ਇਨਵੋਕ ਕਰਕੇ ਸ਼ਬਦ ਦੇ ਲੈਵਲ ਤੇ ਹੈ ਹੀ ਨਹੀਂ ਕਿਤੇ, ਭਾਵੇਂ ਉਹ ਆਰਗੇਨਾਈਜ਼ਰਸ ਦੀ ਵਿੱਚ ਸੀਗੀ ਤੇ ਭਾਵੇਂ ਜਿਹੜੀ ਜਥੇਬੰਦੀਆਂ ਹੋਰਾਂ ਨੂੰ ਮਿਲ ਰਹੇ ਆ। ਪ੍ਰਾਇਮਰੀ ਕਨਵਰਸੇਸ਼ਨ ਸਿਆਸਤ ਦੇ ਉੱਤੇ ਆ। ਜੀ, ਸੋ ਜਦ ਵੀ ਅਸੀਂ ਜਿਹੜਾ ਇੰਸਟੀਟਿਊਸ਼ਨ ਦੀ ਵੈਰੀ ਫਾਊਂਡੇਸ਼ਨ ਹੀ, ਬੁਨਿਆਦ ਹੀ, ਜਿਹਨੂੰ ਆਪਾਂ ਨਹੀਂ ਕਹਿ ਸਕਦੇ ਹਾਂ ਗੁਰਬਾਣੀ ਦੇ ਆਈਡੀਆਸ ਤੋਂ ਆ, ਗੁਰੂ ਤੋਂ ਆ, ਤੇ ਜੇ ਅਸੀਂ ਗੁਰੂ ਨੂੰ ਮੁੱਖ ਰੱਖ ਕੇ ਅਰਦਾਸ ਵਰਗੀ ਗੱਲ ਨੂੰ ਵੀ ਠੀਕ ਤਰ੍ਹਾਂ ਨਹੀਂ ਲੈਂਦੇ, ਪ੍ਰਕਾਸ਼ ਹੋਇਆ ਤੇ ਸਾਡੇ ਮੂੰਹ 'ਚੋਂ ਕਿਸ ਤਰ੍ਹਾਂ ਦੀਆਂ ਭਾਸ਼ਾਵਾਂ ਜਾਂ ਸ਼ਬਦਾਵਲੀ ਨਿਕਲ ਰਹੀ ਆ, ਇਹਦੇ ਬਾਰੇ ਨਹੀਂ ਸੋਚਦੇ, ਜਦ ਰੈਜ਼ੋਲੂਸ਼ਨ ਬਣਾਏ ਜਾ ਰਹੇ ਆ, ਸਟੇਟਮੈਂਟ ਇਹ ਜ਼ਿਆਦਾ ਬਣਾਉਣੇ, ਜਾਂ ਜਦ ਰੈਜ਼ੋਲੂਸ਼ਨਸ ਦੇ ਬਾਰੇ ਡਿਸਕਸ਼ਨ ਕਿਤੇ ਵੀ ਹੋ ਰਹੀ ਆ, ਉਹ ਕ੍ਰੋਧ ਦੇ ਵਿੱਚ ਹੋਣੀ ਤੇ ਉਹਦਾ ਇੱਕ ਹੋਰ ਲੈਵਲ ਬਾਹਰ ਆ ਰਿਹਾ। ਇਹ ਸਿੱਖਾਂ ਦਾ ਸਿਸਟਮ ਕਦੇ ਵੀ ਨਹੀਂ ਰਿਹਾ। ਸੋ ਇਹਦੇ ਕੁਝ ਬੁਨਿਆਦੀ ਕਾਰਨ ਨੇ ਕਿ ਜਿਹੜੇ ਸਾਡੇ ਵਰਗੇ, ਮੇਰੇ ਵਰਗੇ ਬੰਦੇ ਇਨਵੋਲਵ ਹੋ ਰਹੇ ਨੇ। ਸਾਡੇ ਵਿੱਚ ਅਜੇ ਚੂਕ ਆ ਗੁਰਬਾਣੀ ਦੇ ਅੱਖਰਾਂ ਦੇ ਵਿੱਚ, ਸਾਡੇ ਵਿੱਚ ਅਜੇ ਗੁਰਬਾਣੀ ਦੇ ਸ਼ਬਦ ਨੇ, ਖਰਾ ਸਭ ਆਖੇ ਕੋਏ, ਬਟ ਖਰਾ ਹੋਣ ਦੇ ਵਿੱਚ ਕੀ ਹੈਗਾ? ਕਹਿੰਦੇ ਜੇ ਰੁੱਪਾ ਹੋਏ ਨਾ ਵਿੱਚ, ਰੁੱਪਾ ਇਜ਼ ਸਿਲਵਰ, ਦ ਪ੍ਰੋਬਲਮ ਇਜ਼ ਸਿਲਵਰ ਫॉर ਅਸ ਇਜ਼ ਵਟ। ਸਾਡੇ ਲਈ ਤਾਂ ਸਾਰਾ ਕੁਝ ਹੀ ਗੁਰੂ ਦੀਆਂ ਪਰੰਪਰਾਵਾਂ ਤੇ ਗੁਰੂ ਦੇ ਸ਼ਬਦ। ਇਸ ਲਈ ਕਿ ਲੈਜਿਸਲੇਸ਼ਨ ਦੇ ਵਿੱਚ, US ਕਾਂਗਰਸ ਦੇ ਵਿੱਚ ਜਾਂ ਕੈਨੇਡੀਅਨ ਪਾਰਲੀਮੈਂਟ ਜਾਂ ਜਿੱਥੇ ਵੀ ਕੋਈ ਡਿਸਕਸ਼ਨ ਹੋ ਰਹੀ ਹੋਵੇ, ਤੇ ਜੇ ਬੰਦਾ ਸਿਰਫ ਆਪਣਾ ਓਪੀਨੀਅਨ ਦੇ ਰਿਹਾ ਜੀ, ਤੇ ਉਹ ਸਾਈਟ ਹੀ ਨਹੀਂ ਕਰ ਰਿਹਾ ਕਿ ਕਿਸ ਗੱਲ ਨੂੰ ਮੁੱਖ ਰੱਖ ਕੇ ਓਪੀਨੀਅਨ ਦਿੱਤਾ ਜਾ ਰਿਹਾ। ਕਨਸਟੀਟਿਊਸ਼ਨ ਨੂੰ ਫੋਰ ਐਗਜ਼ਾਮਪਲ, ਸਾਡੇ ਲਈ ਉਹ ਗੁਰੂ ਗ੍ਰੰਥ ਸਾਹਿਬ ਆ, ਸਾਡੇ ਲਈ ਉਹ ਗੁਰੂ ਆ। ਮਤਲਬ ਜੇ ਅਸੀਂ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਨਹੀਂ ਸਮਝ ਰਹੇ ਜਿਨ੍ਹਾਂ ਨੇ ਇੰਸਟੀਟਿਊਸ਼ਨ ਬਣਾਇਆ, ਤੇ ਇਸ ਇੰਸਟੀਟਿਊਸ਼ਨ ਦਾ ਤਾਂ ਬਹੁਤ ਵੱਡਾ ਡਰੀਮ ਆ। ਇਸ ਇੰਸਟੀਟਿਊਸ਼ਨ ਦੀ ਤਾਂ ਪੈਰਲਲ ਹੈਗਾ ਜਿਹੜਾ ਲਾਹੌਰ ਤੇ ਦਿੱਲੀ ਦੇ ਥਰੋਨ ਦਾ। ਜੀ, ਜੀ, ਤੇ ਉਸ ਲੈਵਲ ਤੱਕ ਜੇ ਅਸੀਂ ਆਪਣੀ ਸੁਰਤ ਨੂੰ ਨਹੀਂ ਲੈ ਕੇ ਜਾਵਾਂਗੇ, ਸਾਡੀ ਲੀਡਰਸ਼ਿਪ ਜੇ ਸਿਰਫ ਪੰਜਾਬ ਪੋਲੀਟਿਕਸ ਤੇ SGPC ਦੇ ਪ੍ਰਧਾਨਗੀ ਤੇ ਜਥੇਦਾਰਾਂ ਦੀ ਪ੍ਰਧਾਨਗੀ ਵਿੱਚ ਫਸੀ ਰਹੂਗੀ, ਅਸੀਂ ਉੱਥੇ ਨਹੀਂ ਜਾ ਸਕਾਂਗੇ। ਸੋ ਇਹ ਸਾਡਾ ਕੰਮ ਆ ਸਾਰਿਆਂ ਦਾ ਕਰਨ ਵਾਲਾ ਕਿ ਐਵਰੀ ਸਿੱਖ, ਦੇਖੋ ਆਰਗੈਨਿਕਲੀ ਲੀਡਰਸ਼ਿਪ ਆਉਂਦੀ ਹੈ। ਜਿਹੜੀ ਕੌਮ ਦੀ ਡਿਮਾਂਡ ਹੁੰਦੀ ਆ, ਉਸ ਤਰ੍ਹਾਂ ਦੀ ਲੀਡਰਸ਼ਿਪ ਆਪਣੇ ਆਪ ਡਿਵੈਲਪ ਹੋ ਜਾਂਦੇ ਨੇ। ਸਾਨੂੰ ਸਾਰਿਆਂ ਦਾ ਕੰਮ ਹੈਗਾ ਕਿ ਜਿਹੜੇ ਇਨਵੋਲਵ ਹੈਗੇ ਨੇ ਜਾਂ ਐਸਪੀਰੇਸ਼ਨਸ ਰੱਖਦੇ ਨੇ, ਹੋਣਾ ਚਾਹੁੰਦੇ ਨੇ, ਇਹਦੇ ਵਿੱਚ ਗੁਰਬਾਣੀ ਤੋਂ, ਹਿਸਟਰੀ ਤੋਂ, ਜਿਹੜੇ ਗੁਰ ਇਤਿਹਾਸ ਆ, ਉਸ ਤਰ੍ਹਾਂ ਦੀਆਂ ਗੱਲਾਂ, ਉਸ ਤਰ੍ਹਾਂ ਦੀ ਵੋਕੈਬਲਰੀਜ਼ ਜਿਹੜੀਆਂ ਕਿ 2015 ਵਿੱਚ ਰੈਲੇਵੈਂਟ ਨੇ, ਉਹ ਕੰਮ ਕਰਨ ਦੀ ਕੋਸ਼ਿਸ਼ ਆ। ਉਹ ਰੈਲੇਵੈਂਸੀ ਦੇ ਲਈ ਸਾਡਾ ਜਿਹੜਾ ਸਾਰਾ ਸਿਮਰਨ ਆ ਨਾ, ਜਿਹਨੂੰ ਅਸੀਂ ਸਿੱਖ ਵੋਕੈਬਲਰੀ 'ਚ ਕਹਿੰਦੇ ਆ, ਜੀ, ਜੀ, ਸਾਡੇ ਸਿਮਰਨ ਦੇ ਵਿੱਚ, ਸਾਡੀ ਸੁਰਤ ਦੇ ਵਿੱਚ, ਸਾਡੇ ਰੋਮ ਦੇ ਵਿੱਚ ਗੁਰਬਾਣੀ ਦੀ ਵੋਕੈਬਲਰੀ ਹੋਣੀ ਚਾਹੀਦੀ ਆ। ਤੇ ਜੇ ਅੰਦਰ ਹੋਊਗੀ ਤਾਂ ਹੀ ਭਾਖਿਆ ਪਾਓ ਅਪਾਰ, ਫਿਰ ਮੂੰਹ ਤੋਂ ਵੀ ਉਹੀ ਜਿਹੀ ਨਿਕਲੂਗੀ। ਸੋ ਆਈ ਕਾਲ ਦੈਟ ਦਿਸ ਇਜ਼ ਦੀ ਮੇਜਰ ਪ੍ਰੋਬਲਮ। ਸਾਡੀ ਇਹ ਬਹੁਤ ਅੰਡਰ ਡਿਵੈਲਪਮੈਂਟ ਹੈਗੀ ਤੇ ਸਾਡੇ ਕੋਲ ਇਹ ਬਹੁਤ ਵੱਡੀ ਓਪਰਚੁਨਿਟੀ ਹੈ ਕਿ ਅਸੀਂ ਇਸ ਚੀਜ਼ ਨੂੰ ਡਿਵੈਲਪ ਕਰੀਏ ਤੇ ਸਿਆਸੀ ਲਾਲਸਾਵਾਂ ਨੂੰ ਸਾਈਡ ਤੇ ਰੱਖ ਕੇ ਡਿਵੈਲਪ ਕਰਨਾ ਪੈਣਾ, ਕਿਉਂਕਿ ਗੁਰੂ ਦੇ ਸਾਹਮਣੇ ਮੀਨਸ ਮੈਟਰ ਮੋਰ ਦੈਨ ਦੀ ਐਂਡਸ। ਤੇ ਅਸੀਂ ਐਂਡਸ ਨੂੰ ਲੈ ਕੇ ਹਰ ਵੇਲੇ ਚੱਲਦੇ ਹਾਂ। ਐਂਡਸ ਇੰਪੋਰਟੈਂਟ ਨੇ, ਡੋਂਟ ਮਿਸ ਅੰਡਰਸਟੈਂਡ ਮੀ, ਗੋਲ ਇਜ਼ ਇੰਪੋਰਟੈਂਟ ਜੀ, ਬਟ ਉੱਥੇ ਜਾਣ ਦਾ ਜਿਹੜਾ ਤਰੀਕਾ ਹੈਗਾ ਨਾ, ਮਨਪ੍ਰੀਤ ਚਰਨ ਕਮਲਾਰੇ ਦਾ, ਇਹ ਸਾਨੂੰ ਭੁੱਲਿਆ ਹੋਇਆ। ਸੋ ਦੈਟਸ ਆਈ ਵਾਂਟ ਟੂ ਮੈਂਸ਼ਨ ਦੈਟ ਬਿਕੋਜ਼ ਦਿਸ ਇਜ਼ ਵਾਟਸ ਮਿਸਿੰਗ। ਸਾਡੇ ਕੋਲ ਕਦੇ ਵੀ ਰਿਸੋਰਸਿਸ ਨਹੀਂ ਰਹੇ ਸਿੱਖਾਂ ਕੋਲ ਬਹੁਤ ਵੱਡੇ, ਬਟ ਸਾਡੀ ਜਿਹੜੀ ਇੱਕ ਗੁਰੂ ਦੇ ਪ੍ਰਤੀ ਸ਼ਰਧਾ, ਡਿਵੋਸ਼ਨ, ਸੁਰਤ, ਗਿਆਨ, ਆਈ ਡੋਂਟ ਈਵਨ ਨੋ ਵਟ ਟੂ ਕਾਲ ਇਟ, ਇਹਦੇ ਸਾਰਾ ਲੈਫਟ ਬ੍ਰੇਨ ਤੇ ਰਾਈਟ ਬ੍ਰੇਨ ਇਕੱਠਾ ਹੋ ਕੇ ਸਰੈਂਡਰ ਜਦ ਹੁੰਦਾ ਗੁਰੂ ਨੂੰ, ਫਿਰ ਉਹਦੇ ਵਿੱਚੋਂ ਸਾਡੀ ਲੀਡਰਸ਼ਿਪ ਪੈਦਾ ਹੁੰਦੀ ਸੀ। ਸੋ ਵੀ ਹੈਵ ਅ ਗ੍ਰੇਟ ਓਪਰਚੁਨਿਟੀ ਟੂ ਗੋ ਰੀਐਸਟੈਬਲਿਸ਼ ਦੈਟ। ਤੇ ਜਿਹੜੀ ਤੁਸੀਂ ਮਤਿਆਂ ਦੇ ਬਾਰੇ ਮੈਨੂੰ ਗੱਲ ਪੁੱਛੀ ਹੈ, ਬਿਲਕੁਲ ਉਹਦੇ ਵਿੱਚ ਇਸ ਤਰ੍ਹਾਂ ਹੈਗਾ ਜੀ ਕਿ ਸਾਨੂੰ ਵੀ ਵਰ ਪਾਰਟ ਆਫ ਦਾ ਟੀਮ, ਅਸੀਂ ਉਹਨਾਂ ਨਾਲ ਬੈਠੇ ਸੀਗੇ।
ਅਸੀਂ ਕੋਸ਼ਿਸ਼ ਕੀਤੀ ਸੀ ਘੱਟ ਤੋਂ ਘੱਟ ਹੋਣ, ਜਿੰਨਾ ਮੈਂਡੇਟ ਹੈ ਉਹੀ ਕੀਤਾ ਜਾਵੇ, ਬਟ ਕਿਉਂਕਿ ਇਹਦੇ ਵਿੱਚ ਪਾਰਟਿਸਿਪੇਸ਼ਨ ਬਹੁਤ ਲਿਮਿਟਿਡ ਸੀਗੀ, ਲਿਮਿਟਿਡ ਪਾਰਟੀਜ਼ ਦੀ ਆਈ ਸ਼ੁੱਡ ਸੇ, ਕਿਉਂਕਿ ਪ੍ਰਾਇਮਰੀਲੀ ਇਹਦੇ ਵਿੱਚ ਜਿਹੜੀਆਂ ਦੋ ਅਸੀਂ ਧਿਰਾਂ, ਮੈਂ ਅਰਲੀਅਰ ਜੀ ਜੀ ਦੱਸ ਕੇ ਹਟਿਆ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਯੂਨਾਈਟਿਡ ਅਕਾਲੀ ਦਲ, ਉਹਨਾਂ ਧਿਰਾਂ ਦੀ ਹੀ ਪਾਰਟਿਸਿਪੇਸ਼ਨ ਸੀ, ਬਾਕੀ ਇਹ ਸਾਡੇ ਬਾਹਰਲਿਆਂ ਦੀ ਸੀ ਥੋੜ੍ਹੀ ਜੀ। ਸੋ ਉਹਦੀ ਜਿਹੜੀ ਮਤਿਆਂ ਤੇ ਸਹਿਮਤੀ ਲੈਣ ਦੀ, ਇਵੈਂਚੁਅਲੀ ਐਕਚੁਅਲੀ ਇਨੀਸ਼ੀਅਲੀ ਤਾਂ 5 ਸੀਗੇ, ਫਿਰ ਉਹਨੂੰ 13 ਕਰ ਦਿੱਤੇ ਗਏ। ਫਿਰ ਉਹਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਅਸੀਂ ਕੋਸ਼ਿਸ਼ ਵੀ ਕੀਤੀ ਕਿ ਕਈ ਚੀਜ਼ਾਂ ਨਾ ਜਿਹੜੀਆਂ ਸਿਰਫ ਪੰਜਾਬ ਦੇ ਬਾਰੇ ਨੇ ਜਾਂ ਪੰਜਾਬ ਪੋਲੀਟਿਕਸ ਬਾਰੇ ਨੇ, ਉਹ ਸਰਬੱਤ ਖਾਲਸੇ ਦੇ ਹਿੱਸੇ ਨਹੀਂ ਆਉਂਦੀਆਂ। ਬਟ ਚਲੋ ਉਸ ਵਾਦ ਵਿਵਾਦ ਵਿੱਚ, ਇਨ ਦੀ ਸਪਿਰਿਟ ਆਫ ਕੰਸੈਂਸਸ ਬਿਲਡਿੰਗ, ਇਹਦੇ ਵਿੱਚ ਬੜਾ ਕੁਝ ਐਡਜਸਟ ਵੀ ਕੀਤਾ ਗਿਆ। ਉਹਦੇ ਬਾਰੇ ਕਈ ਰਾਵਾਂ ਵੀ ਹੈਗੀਆਂ, ਪਰਸਨਲੀ ਅਸੀਂ ਗੱਲ ਨੂੰ ਨਹੀਂ ਵੀ ਮੰਨਦੇ ਕਈ ਗੱਲਾਂ ਨੂੰ, ਬਟ ਦ ਪੁਆਇੰਟ ਇਜ਼ ਕਿ ਵੰਸ ਯੂ ਆਰ ਇਨ ਦਾ ਪ੍ਰੋਸੈਸ, ਕਿਉਂਕਿ ਹਰ ਬੰਦਾ ਤਾਂ ਪ੍ਰੋਸੈਸ ਨੂੰ ਛੱਡ ਕੇ ਜਾ ਰਿਹਾ ਸੀਗਾ, ਜੀ ਜੀ ਸਾਨੂੰ ਸੀਗਾ ਕਿ ਸਾਡਾ ਮੇਨ ਕੰਮ ਸੀ ਕਿ ਜਿਹੜੇ ਨਾਰਥ ਅਮਰੀਕਾ ਦੇ ਸੰਗਤਾਂ ਦੇ ਲੈਵਲ ਤੇ ਸਾਨੂੰ ਕਿਹਾ ਗਿਆ, ਅਸੀਂ ਉਹ ਮਿਨੀਮਮ ਕੰਮ ਕਰਾਉਣ ਗਏ ਸੀ। ਅਸੀਂ ਬਾਰ-ਬਾਰ ਕਰ ਰਹੇ ਸੀ ਉਹ ਮਿਨੀਮਮ ਹੋਣਾ ਜ਼ਰੂਰੀ ਆ, ਉਹ ਦੋਨੋਂ ਮਿਨੀਮਮ ਗੱਲਾਂ ਅਸੀਂ ਇਨਕਲੂਡ ਕਰਵਾ ਸਕੇ ਸੀ। ਉਸ ਤੋਂ ਇਲਾਵਾ ਜਿਹੜੀਆਂ ਹੋਈਆਂ ਉਹਦੇ ਵਿੱਚ ਕੁਝ ਅਸੀਂ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਮੰਨ ਲਈਆਂ, ਨਹੀਂ ਇਨਕਲੂਡ ਕੀਤੀਆਂ, ਕੁਝ ਉਹਨਾਂ ਨੇ ਕਰ ਲਈਆਂ, ਕੁਝ ਉਹਨਾਂ ਨੇ ਰਾਤ ਦੇ 3 ਵਜੇ ਸਵੇਰੇ ਜਾ ਕੇ ਚੇਂਜ ਵੀ ਕਰਤੀਆਂ। ਸੋ ਉਸ ਤਰ੍ਹਾਂ ਦੇ ਕੰਮ ਹੁੰਦੇ ਨੇ, ਤੇ ਇਹ ਸੁਭਾਵਿਕ ਹੀ ਹੈ ਜਦ ਪ੍ਰੋਸੈਸ ਕਲੀਅਰ ਤੇ ਕਲੀਨ ਨਾ ਹੋਵੇ, ਜਦ ਸਾਡੀਆਂ ਮਨਾਂ ਦੇ ਵਿੱਚ ਹਰ ਹਰ ਗੁਰ ਕਰਤਾ ਰਹੇ ਨਾ ਹੋਵੇ, ਫਿਰ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਵੀ ਆਉਣਗੀਆਂ। ਤੇ ਇਹ ਸਾਡੀ ਓਪਰਚੁਨਿਟੀ ਬਣਦੀ ਆਉਣ ਵਾਲੇ ਟਾਈਮ ਵਿੱਚ ਕਿ ਜਿਹੜੇ ਕੰਮ ਹੋਣੇ ਨੇ ਸਰਬੱਤ ਖਾਲਸੇ ਦੇ ਰੂਪ ਵਿੱਚ, ਉੱਥੇ ਤਾਂ ਬੜਾ ਸਾਨੂੰ ਓਪਨ ਤੇ ਟਰਾਂਸਪੇਰੈਂਟ ਹੋਣ ਦੀ ਲੋੜ ਆ, ਉਹਨੂੰ ਡਾਈਵਰਸ ਬਣਾਉਣ ਦੀ ਲੋੜ ਆ। ਤੇ ਇਹ ਸਾਡੇ ਕੋਲ ਕੁਝ ਮਤਲਬ, ਇਹ ਤਾਂ ਗੁਰੂ ਦੇ ਉੱਤੇ ਪ੍ਰਿੰਸੀਪਲਸ ਨੇ, ਸਾਨੂੰ ਇਨਵੋਲਵ ਕਰ ਲੈਣੇ ਚਾਹੀਦੇ ਨੇ। ਜੀ ਜੀ ਸੋ ਜਿਹੜੇ ਮਤਿਆਂ ਦੀ ਗੱਲਬਾਤ ਇਸ ਲਈ ਕੀਤੀ ਸੀ ਕਿਉਂਕਿ ਇੱਕ ਜਿਹੜਾ ਆਮ ਤੌਰ ਦੇ ਉੱਤੇ ਜਿਹੜੀ ਸਾਡੀਆਂ ਪੰਜਾਬੀ ਰੇਡੀਓ USA ਦੇ ਉੱਪਰ ਡਿਸਕਸ਼ਨਸ ਹੋਈਆਂ, ਕਾਫੀ ਇੱਕ ਚੀਜ਼ ਜਿਹੜੀ ਉੱਭਰ ਕੇ ਬਾਹਰ ਆਈ ਆ, ਜਾਂ ਕਹਿ ਲਓ ਕਿ ਕਾਫੀ ਚੀਜ਼ਾਂ ਦੇ ਉੱਤੇ ਐਕਸਪੈਕਟੇਸ਼ਨ, ਜਿੱਦਾਂ ਆਪਾਂ ਗੱਲ ਕੀਤੀ ਕਿ ਉਹ ਤੇ ਨਹੀਂ ਉਤਰੇ, ਪਰ ਇੱਕ ਜਿਹੜੀ ਉਹ ਮੇਨ ਉੱਭਰ ਕੇ ਬਾਹਰ ਆਉਣ ਦੀ ਗੱਲ ਉਹ ਇਹ ਹੈ ਕਿ ਜਿਹੜੇ 2 ਸਿੰਘ ਸ਼ਹੀਦ ਹੋਏ ਸੀ, ਕ੍ਰਿਸ਼ਨ ਭਗਵਾਨ ਸਿੰਘ ਤੇ ਭਾਈ ਗੁਰਜੀਤ ਸਿੰਘ, ਸਰਬੱਤ ਖਾਲਸੇ ਦੇ ਵਿੱਚ ਪੂਰਾ ਜਿਹੜਾ ਕਿਉਂਕਿ ਇੱਕ ਮੂਵਮੈਂਟ ਸੀ ਜਦੋਂ ਗੋਲੀਕਾਂਡ ਹੋਇਆ ਤੇ ਜਿਹੜੇ 2 ਸਿੰਘ ਸ਼ਹੀਦ ਹੋਏ, ਤੇ ਉਸ ਤੋਂ ਬਾਅਦ ਸਰਬੱਤ ਖਾਲਸਾ ਦਾ ਜਿਹੜਾ ਦੀ ਗੱਲਬਾਤ ਹੋਣੀ ਸ਼ੁਰੂ ਹੋਈ। ਇਹ ਮੈਂ ਮੰਨਦਾ ਕਿ ਉਹ ਸਿਰਫ ਉਹੀ ਇੱਕ ਕਾਰਨ ਨਹੀਂ ਸੀ, ਹੋਰ ਵੀ ਕਾਫੀ ਕਾਰਨ ਸੀ, ਪਰ ਉਹ ਇੱਕ ਮੂਵਮੈਂਟ ਬਣੀ ਜੇ ਤੋਂ ਸਰਬੱਤ ਖਾਲਸਾ ਦਾ ਸਾਰਾ ਜਿਹੜੀ ਗੱਲਬਾਤ ਉਹ ਸ਼ੁਰੂ ਹੋਈ ਵੀ ਸਰਬੱਤ ਖਾਲਸਾ ਸਾਨੂੰ ਸੱਦਣਾ ਚਾਹੀਦਾ, ਪਰ ਉਹ ਜਿਹੜੀ ਗੱਲਬਾਤ ਹੈਗੀ ਉਹ ਕਿਸੇ ਵੀ ਮਤੇ ਦੇ ਵਿੱਚ ਇਨਵੋਲਵ ਨਹੀਂ ਸੀ ਹੈਗੀ। ਸੋ ਇਹ ਇੱਕ ਮੇਰਾ ਮੇਨ ਕਾਰਨ ਸੀ ਤੁਹਾਡੇ ਕੋਲ ਇਨਫੋਰਮੇਸ਼ਨ ਲੈਣ ਦਾ, ਕਿ ਜਿਹੜੀ ਮਤੇ ਦੀ ਜਿਹੜੇ ਮਤੇ 13 ਪੜ੍ਹੇ ਗਏ ਉਹਦੀ ਇਨਫੋਰਮੇਸ਼ਨ ਜਾਂ ਜਿਹੜੀ ਬਣਤਰ ਆ ਉਹ ਕਿਸ ਤਰ੍ਹਾਂ ਹੋਈ। ਸੋ ਅਰਵਿੰਦਰ ਸਿੰਘ ਜੀ, ਤੁਹਾਡਾ ਸਵਾਲ ਹੈ ਕੋਈ? ਜੀ ਹਰਿੰਦਰ ਸਿੰਘ ਜੀ, ਤੁਸੀਂ ਜਿਹੜੀ ਗੱਲ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਨੂੰ ਮੁੱਖ ਰੱਖ ਕੇ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਜਾਂ ਉਹਨਾਂ ਦੀ ਜੋ ਧਾਰਨਾ ਉਹਨਾਂ 'ਚ ਨਿਕਲਦੀਆਂ, ਉਹਨਾਂ ਨੂੰ ਮੁੱਖ ਰੱਖ ਕੇ ਮਤੇ, ਮੈਂ 1946 ਦਾ ਇੱਕ ਡਾਕੂਮੈਂਟ ਪੜ੍ਹ ਰਿਹਾ ਸੀਗਾ ਲੰਡਨ ਦੇ ਮਾਰਨਿੰਗ ਪੋਸਟ ਦੇ ਵਿੱਚ, ਸਰਬੱਤ ਖਾਲਸਾ ਦਾ ਵੇਰਵਾ ਜਿਹੜਾ ਉਹ ਛਪਿਆ ਹੋਇਆ, ਤੇ ਉਹਦੇ ਵਿੱਚ ਵੀ ਇਹ ਲਿਖਿਆ ਹੋਇਆ ਕਿ ਜੋ ਸਰਬੱਤ ਖਾਲਸਾ ਹੁੰਦਾ ਹੈ, ਇਟਸ ਰਿਟਨ ਦ ਸੀਕ੍ਰੇਟ ਗ੍ਰੰਥ ਇਜ਼ ਬਿਟਵਿਕਸਟ ਅਸ, ਲੈਟ ਅਸ ਵੇਅਰ ਬਾਈ ਸਕ੍ਰਿਪਚਰਸ। ਸੋ ਸਭ ਤੋਂ ਪਹਿਲੀ ਚੀਜ਼ ਜਿਹੜੀ ਇਨਵੋਕ ਕੀਤੀ ਜਾਂਦੀ ਸੀ ਗੁਰੂ ਜੀ। ਪਰ ਮੈਂ ਇਸ ਚੀਜ਼ ਤੋਂ ਅੱਗੇ ਨੂੰ ਚੱਲਾਂਗਾ ਕਿ ਥਿੰਕਿੰਗ ਅਬਾਊਟ ਦ ਫਿਊਚਰ, ਰਾਈਟ। ਇੱਕ ਚੀਜ਼ ਪਹਿਲੀਆਂ ਤੇ ਇਹ ਗੱਲ ਹੈ ਕਿ ਤੁਸੀਂ ਜਿਹੜਾ ਇੱਕ ਉਹਦੇ ਵਿੱਚ ਮਤਾ ਜਿਹੜਾ ਬਹੁਤ ਵਧੀਆ ਮੈਨੂੰ ਲੱਗਦਾ ਕਿ ਇੱਥੇ ਨਾਰਥ ਅਮਰੀਕਾ ਦੇ ਵਿੱਚ ਬੈਠੇ ਸਿੱਖਾਂ ਨੇ ਕਾਫੀ ਹੱਦ ਤੱਕ ਉਸਦੇ ਬਾਰੇ ਸਲਾਹਿਆ ਵੀ, ਉਸਦੇ ਬਾਰੇ ਕਾਫੀ ਉਤਸ਼ਾਹ ਵੀ ਰਿਹਾ, ਉਹ ਸੀਗਾ ਕਿ ਜਿਹੜਾ ਅਕਾਲ ਤਖਤ ਹੈ ਉਹਦੇ ਨਾਲ ਰਿਲੇਟਡ, ਉਹਦੇ ਮੁੱਦਿਆਂ ਦੇ ਨਾਲ ਰਿਲੇਟਡ ਇੱਕ ਸਿੱਖ ਪਾਰਲੀਮੈਂਟ ਦਾ ਗਠਨ ਜਿਹੜਾ ਸੀਗਾ। ਪਹਿਲਾਂ ਇੱਕ ਤਾਂ ਮੇਰੇ ਕੁਐਸਚਨ ਦਾ ਤੁਹਾਡੇ ਹੋਊਗਾ ਕਿ ਉਹਦੀ ਨੈਕਸਟ ਪ੍ਰੋਸੈਸ ਕੀ ਹੋਏਗੀ। ਦੂਸਰਾ ਮੇਰਾ ਜਿਹੜਾ ਕੁਐਸਚਨ ਇਹ ਹੋਏਗਾ ਉਹ ਹੈ ਕਿ ਅਸੀਂ ਅਕਾਲ ਤਖਤ ਦੀ ਇੰਡੀਪੈਂਡੈਂਸ ਦੀ ਗੱਲ ਕਰਦੇ ਹਾਂ, ਤੇ ਦੈਟ ਇਜ਼ ਇੱਕ ਥਾਟ ਦੀ ਇੰਡੀਪੈਂਡੈਂਸ ਦੀ, ਇੱਕ ਕਲਚਰਲ ਆਈਡੈਂਟਿਟੀ ਦੀ ਇੰਡੀਪੈਂਡੈਂਸ ਦੀ ਗੱਲ, ਤੇ ਉਹਨੂੰ ਬਹੁਤ ਜਲਦੀ ਜਿਹੜਾ ਮੀਡੀਆ ਹੈ, ਜਿਹੜਾ ਮੇਨ ਸਟ੍ਰੀਮ ਮੀਡੀਆ, ਉਹਦੇ ਵਿੱਚ ਉਹਨੂੰ ਪੋਲੀਟੀਕਲ ਇੰਡੀਪੈਂਡੈਂਸ ਦੇ ਨਾਲ ਕਾਫੀ ਹੱਦ ਤੱਕ ਜੋੜ ਦਿੱਤਾ ਗਿਆ, ਜਾਂ ਇਹ ਕਹਿ ਦਿੱਤਾ ਗਿਆ ਉਹਨੂੰ ਸੈਪਰੇਟਿਸਟ, ਜਿਹੜਾ ਤੁਸੀਂ ਕਹਿ ਲਓ ਕਿ ਸਕੋਪ ਆਫ ਡਿਸਕਸ਼ਨ ਸੀਗਾ, ਉਹ ਕਲਚਰਲ ਇੰਡੀਪੈਂਡੈਂਸ ਤੋਂ ਮੂਵ ਹੋ ਕੇ ਇੱਕ ਸੈਪਰੇਟਿਸਟ ਵਾਂਗੂ ਫਰੇਮ ਕਰ ਦਿੱਤਾ ਗਿਆ। ਸੋ ਉਸ ਚੀਜ਼ ਨੂੰ ਕਿੱਦਾਂ ਤੁਸੀਂ ਸੋਚਦੇ ਹੋ ਗੋਇੰਗ ਫਾਰਵਰਡ? ਪਹਿਲਾਂ ਤਾਂ ਇਹ ਹੈ ਕਿ ਕੀ ਪ੍ਰੋਸੈਸਿਸ ਜਿਹੜੀਆਂ ਨੇ ਉਹ ਅੱਗੇ ਮਤਲਬ ਐਜ਼ ਅ ਸਿੱਖ ਕਮਿਊਨਿਟੀ ਸਾਨੂੰ ਫਾਰਮ ਕਰਨ ਦੀ ਲੋੜ ਹੈ, ਤੇ ਦੂਸਰਾ ਜਿਹੜਾ ਇਹ ਮੁੱਦਾ ਸੀਗਾ ਜਿਹਦੇ ਵਿੱਚ
ਇੰਟਰਨਲ ਪ੍ਰੋਸੈਸ ਨੂੰ ਇੱਕ ਸੈਪਰੇਟਿਸਟ ਪ੍ਰੋਸੈਸ ਦੇ ਨਾਲ ਜੋੜਤਾ ਗਿਆ, ਉਹਨੂੰ ਕਿਵੇਂ ਅਵੋਇਡ ਕੀਤਾ ਜਾ ਸਕਦਾ, ਕਿ ਕਿਵੇਂ ਅਵੋਇਡ ਕੀਤਾ ਜਾ ਸਕਦਾ? ਸ਼ੋਰ। ਸੋ ਪਹਿਲੇ ਵਾਲਾ ਜਿਹੜਾ ਸਵਾਲ ਆ ਵਿਚ ਇਜ਼ ਐਕਚੁਅਲੀ, ਦੇਖੋ ਜਿਹੜੀ ਗਲੋਬਲ ਰੈਪਰੈਜ਼ੈਂਟੇਸ਼ਨ ਤੋਂ ਬਗੈਰ ਤਾਂ ਸਾਡਾ ਕੁਝ ਬਣ ਨਹੀਂ ਸਕਦਾ, ਤੇ ਉਹ ਸਾਨੂੰ ਕਰਨਾ ਹੀ ਪਊ। ਇਹ ਨਾਰਥ ਅਮਰੀਕਾ ਦੇ ਮੈਂਡੇਟ ਦੇ ਵਿੱਚ ਵੀ ਸੀਗੀ ਗੱਲ, ਤੇ ਉਹ ਰੈਪਰੈਜ਼ੈਂਟੇਸ਼ਨ ਕ੍ਰੀਏਟ ਕਰਨ ਲਈ ਉਹ 3rd ਰੈਜ਼ੋਲੂਸ਼ਨ ਸੀਗਾ ਸਿਰਫ ਨਾਰਥ ਅਮਰੀਕਾ ਲਈ, ਇਸ ਕਰਕੇ ਮੈਂ ਅਰਲੀਅਰ ਗੱਲ ਨਹੀਂ ਕੀਤੀ। ਬਟ ਜਦ ਸਰਬੱਤ ਖਾਲਸੇ 'ਚ ਆਇਆ ਫਿਰ ਉਹ ਗਲੋਬਲ ਦੇ ਰੂਪ ਵਿੱਚ ਆ ਗਿਆ, ਕਿਉਂਕਿ ਇੱਕੋ ਇੱਕ ਇੰਸਟੀਟਿਊਸ਼ਨ ਹੈ ਪੂਰੀ ਦੁਨੀਆ ਵਿੱਚ ਵਿਚ ਬਿਲੋਂਗਸ ਟੂ ਐਵਰੀ ਸਿੱਖ, ਐਂਡ ਦੈਟ ਇਜ਼ ਸ੍ਰੀ ਅਕਾਲ ਤਖਤ ਸਾਹਿਬ। ਬਾਕੀ ਸਾਰੇ ਇੰਸਟੀਟਿਊਸ਼ਨਸ SGPC ਇਨਕਲੂਡਿਡ, ਬਾਕੀ ਹੋਰ ਇੱਕ ਲਿਮਿਟਿਡ ਲੈਵਲ 'ਤੇ ਨੇ, ਉਹ ਸਾਰੇ ਸਿੱਖਾਂ ਨੂੰ ਬਿਲੋਂਗ ਨਹੀਂ ਕਰ ਪਾ ਰਹੇ ਨੇ ਜਿਹਨੂੰ ਅਸੀਂ ਗਲੋਬਲ ਲੈਵਲ 'ਤੇ ਲੈਂਦੇ ਹਾਂ। ਅਤੇ ਗਲੋਬਲ ਲੈਵਲ 'ਤੇ ਫਿਰ ਉਹਦੀ ਸਾਨੂੰ ਗਵਰਨਿੰਗ ਡਾਕੂਮੈਂਟਸ ਬਣਾਉਣ ਦੀ ਲੋੜ ਆ। ਇਹਦੇ ਬਾਰੇ ਐਜ਼ ਐਨ ਆਈਡੀਆ ਤਾਂ ਇਹ ਨਵਾਂ ਨਹੀਂ ਆ, ਇਹਦੇ ਬਾਰੇ ਬੜੀ ਵਾਰੀ ਗੱਲ ਹੋਈ ਆ। ਇਨਫੈਕਟ SGPC ਇਨੀਸ਼ੀਅਲੀ ਵਾਜ਼ ਸਮਥਿੰਗ ਆਫ ਦੈਟ ਨੇਚਰ, ਬਟ ਹੁਣ ਉਹ ਹਿੰਦੁਸਤਾਨ ਦੇ ਸੰਵਿਧਾਨ ਹੋਣ ਕੀ ਮਤਲਬ ਉਹਨਾਂ ਸ਼ੁਰੂ ਤੋਂ ਹੀ ਹਿੰਦੁਸਤਾਨ ਦੇ ਸੰਵਿਧਾਨ ਥੱਲੇ ਲਿਆਈ ਗਈ ਹੈ, ਵਿਚ ਇਜ਼ ਰੀਅਲੀ ਅ ਪ੍ਰੋਬਲਮ, ਕਿਉਂਕਿ ਅਕਾਲ ਤਖਤ ਸਾਹਿਬ ਕਰੰਟਲੀ SGPC ਦੇ ਥੱਲੇ ਲਿਆ ਕੇ ਇੱਕ ਗੁਰਦੁਆਰੇ ਦੇ ਲੈਵਲ 'ਤੇ ਦੇਖਿਆ ਜਾ ਰਿਹਾ, ਵੇਅਰ ਐਜ਼ ਆਈਡੀਆ ਤਾਂ ਸਾਨੂੰ ਡਰੀਮ ਤਾਂ ਸਾਡਾ ਹੋਣਾ ਚਾਹੀਦਾ ਜਿਹੜਾ 6ਵੇਂ ਪਾਤਸ਼ਾਹ ਨੇ ਦਿੱਤਾ ਹੋਇਆ ਕਿ ਸਾਰੇ ਦੁਨੀਆ ਦੇ ਇੰਸਟੀਟਿਊਸ਼ਨ ਜਿਹੜੇ ਆਪ ਨੂੰ ਸਿੱਖ ਇੰਸਟੀਟਿਊਸ਼ਨ ਖਵਾਉਂਦੇ ਨੇ ਉਹ ਅਕਾਲ ਤਖਤ ਸਾਹਿਬ ਥੱਲੇ ਰਜਿਸਟਰ ਹੋਣ। ਸੋ ਉਹਦਾ ਇੱਕ ਪੂਰਾ ਢਾਂਚਾ ਬਣਾਉਣ ਦੀ ਲੋੜ ਆ। ਉਹ ਬੇਸਿਕਲੀ 2 ਕਮੇਟੀਆਂ ਦਾ ਜ਼ਿਕਰ ਮਤਿਆਂ ਵਿੱਚ ਹੋਇਆ, ਅਤੇ ਇੱਕ ਕਮੇਟੀ ਸੀਗੀ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਖੁਦਮੁਖਤਿਆਰੀ ਨੂੰ ਕਿਵੇਂ ਐਸਟੈਬਲਿਸ਼ ਕੀਤਾ ਜਾਵੇ, ਜਥੇਦਾਰਾਂ ਦੇ ਬਾਰੇ, ਸਰਬੱਤ ਖਾਲਸੇ ਦੇ ਪ੍ਰੋਸੈਸ ਬਾਰੇ, ਜਥੇਦਾਰਾਂ ਸਾਹਿਬਾਨ ਬਾਰੇ, ਅਕਾਲ ਤਖਤ ਸਾਹਿਬ ਦੇ ਆਫਿਸਿਸ ਦੇ ਬਾਰੇ, ਸਰਬੱਤ ਖਾਲਸੇ ਦੇ ਬਾਰੇ। ਅਤੇ ਦੂਸਰੀ ਕਮੇਟੀ ਸੀਗੀ ਗਲੋਬਲ ਰੈਪਰੈਜ਼ੈਂਟੇਸ਼ਨ ਕਿਸ ਤਰ੍ਹਾਂ ਤਿਆਰ ਕੀਤੀ ਜਾਵੇ, ਉਹਨੂੰ ਸਿੱਖ ਪਾਰਲੀਮੈਂਟ ਕਿਹਾ ਜਾਂਦਾ, ਉੱਥੇ ਉਹ ਵਰਡ ਯੂਜ਼ ਕੀਤਾ ਹੋਇਆ, ਜਾਂ ਉਹਨੂੰ ਕੀ ਹੋਰ ਕੁਝ ਕਹਿੰਦੇ ਆ, ਬਟ ਪੁਆਇੰਟ ਇਜ਼ ਕਿ ਗਲੋਬਲ ਰੈਪਰੈਜ਼ੈਂਟੇਸ਼ਨ ਬਣਾਈ ਜਾਵੇ। ਇਹ ਦੋਨੋਂ ਕਮੇਟੀਆਂ ਐਲਾਨ ਹੋਣੀਆਂ ਸੀ 30 ਨਵੰਬਰ ਨੂੰ। ਤੁਹਾਨੂੰ ਪਤਾ ਉੱਥੇ ਦੇ ਜਿਹੜੇ ਕਾਰਨ ਨੇ, ਕੁਛ ਜੇਲਾਂ ਕਰਕੇ, ਕੁਛ ਹੋਰ ਵੀ ਹੋ ਸਕਦੇ ਨੇ, ਫਿਰ ਉਹਨਾਂ ਨੇ 31 ਦਸੰਬਰ ਕਹਿ ਦਿੱਤੀ ਗਈ ਆ। ਬਟ ਉਹਦੇ 'ਚ ਮੈਂ ਇਹ ਜ਼ਿਕਰ ਕਰਾਂਗਾ ਕਿ ਜਦ ਅਸੀਂ ਇਨੀਸ਼ੀਅਲ ਡਰਾਫਟਿੰਗ ਕੀਤੀ ਸੀ ਉਹਦੇ ਵਿੱਚ ਅਗਰੀਮੈਂਟ ਲੈ ਲਿਆ ਸੀਗਾ ਕਿ ਇਹ 5 ਬੰਦਿਆਂ ਦੀ ਕਮੇਟੀ ਹੋਊਗੀ, ਕਿਉਂਕਿ ਵਰਕਿੰਗ ਕਮੇਟੀ ਛੋਟੀ ਹੁੰਦੀਆਂ ਨੇ ਜੀ। ਉਹਨਾਂ ਨੇ ਇਹ ਅਨਾਊਂਸਮੈਂਟ ਤੋਂ ਪਹਿਲਾਂ ਉਦਣ ਸਵੇਰੇ ਕੱਢਤਾ ਅਤੇ ਇੰਟਰਫੀਰੈਂਸ ਹੋਈ ਆ, ਚੇਂਜਸ ਹੋਏ ਨੇ। ਜਦ ਮੈਂ ਪੁੱਛਿਆ ਤਾਂ ਉਹਨਾਂ ਨੇ ਕਿਹਾ ਜੀ ਇਹ ਤਾਂ 70 ਜਾਂ 100 ਬੰਦਿਆਂ ਦੀ ਕਮੇਟੀ ਬਣੂਗੀ। ਤੁਹਾਨੂੰ ਪਤਾ 70 ਤੇ 100 ਬੰਦਿਆਂ ਦੀ ਕਮੇਟੀ ਨਹੀਂ ਹੁੰਦੀ। ਮੈਂ ਉਹਨਾਂ ਨੂੰ ਕਿਹਾ ਜੀ ਇਹ ਤਾਂ ਕੋਈ ਸੈਂਸ ਨਹੀਂ ਬਣਦੀ, ਇਹ ਤਾਂ ਜਿਹੜਾ ਕੰਮ ਨਹੀਂ ਕਰਨਾ ਫਿਰ ਇੰਨੇ ਬੰਦੇ ਐਡ ਕਰਾ ਲਓ। ਫਿਰ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਸੋ ਆਈ ਥਿੰਕ ਸਾਨੂੰ ਇਹ ਲੈਣਾ ਚਾਹੀਦਾ ਕਿ ਸਰਬੱਤ ਖਾਲਸਾ ਕਿਸੇ ਦੀ ਜੱਦੀ ਗੱਲ ਨਹੀਂ ਹੈਗੀ। ਜਿਨ੍ਹਾਂ ਨੇ ਕਾਲ ਕੀਤਾ, ਉਹਨਾਂ ਨੇ ਪਹਿਲ ਕੀਤੀ, ਬਹੁਤ ਵਧੀਆ, ਉਹਨਾਂ ਨੂੰ ਵਧਾਈਆਂ ਹੋਣ ਕਿ ਉਹਨਾਂ ਨੇ ਸਟੈਪ ਲਿਆ। ਸਾਨੂੰ ਸਾਰੇ ਸਿੱਖਾਂ ਨੂੰ ਇਹਨੂੰ ਐ ਲੈਣ ਦੀ ਲੋੜ ਆ ਕਿ ਸਰਬੱਤ ਖਾਲਸਾ ਬਿਲੋਂਗਸ ਟੂ ਆਲ ਆਫ ਅਸ। ਅਤੇ ਸਰਬੱਤ ਖਾਲਸੇ ਦਾ ਪ੍ਰੋਸੈਸ ਵਿੱਚ ਜੇ ਪ੍ਰੋਬਲਮ ਨੇ, ਸਰਬੱਤ ਖਾਲਸੇ ਦੇ ਆਈਡੀਆ ਵਿੱਚ ਤਾਂ ਪ੍ਰੋਬਲਮ ਨਹੀਂ ਨਾ, ਤਾਂ ਸਰਬੱਤ ਖਾਲਸੇ ਦੇ ਇੰਸਟੀਟਿਊਸ਼ਨ ਨੂੰ ਰਿਵਾਈਵ ਕਰਨ ਲਈ, ਰੀਕਲੇਮ ਕਰਨ ਲਈ, ਰੀਐਸਟੈਬਲਿਸ਼ ਕਰਨ ਲਈ ਅਕਾਲ ਤਖਤ ਸਾਹਿਬ ਨੂੰ ਸਾਨੂੰ ਸਾਰਿਆਂ ਨੂੰ ਜ਼ੋਰ ਲਾਉਣ ਦੀ ਲੋੜ ਆ। ਅਤੇ ਸਾਨੂੰ ਇਹ ਜਿਹੜੇ 2 ਮੁੱਦੇ ਨੇ ਇਹ ਲੌਂਗ ਟਰਮ ਨੇ, ਇਹ 'ਤੇ ਸਾਰਿਆਂ ਨੂੰ ਆਪਣਾ ਜ਼ੋਰ ਲਾ ਦੇਣਾ ਚਾਹੀਦਾ। ਆਪਣੇ ਆਪਣੇ ਤਰੀਕਿਆਂ ਨਾਲ ਇਹ 'ਤੇ ਮਿਹਨਤ ਕਰੋ, ਇਹ 'ਤੇ ਪ੍ਰਿਪਰੇਸ਼ਨ ਕਰੋ, ਤਾਂ ਕਿ ਜਦ ਵੀ ਮੌਕਾ ਲੱਗੇ ਇਹ 'ਤੇ ਡਿਲੀਬਰੇਸ਼ਨ ਕਰਕੇ ਅਸੀਂ ਅਗਲਾ ਪ੍ਰੋਸੈਸ ਠੀਕ ਕਰ ਸਕੀਏ। ਜੀ। ਸੋ ਹਰਿੰਦਰ ਸਿੰਘ ਜੀ, ਆਪਾਂ ਇੱਥੇ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈਂਦੇ, ਅਤੇ ਬ੍ਰੇਕ ਤੋਂ ਬਾਅਦ ਜਿਹੜੀ ਗੱਲਬਾਤ ਹੈਗੀ ਆ ਅੱਗੇ ਸਾਨੂੰ ਕੀ ਕਰਨਾ ਚਾਹੀਦਾ, ਜਿੱਦਾਂ ਤੁਸੀਂ ਹੁਣ ਸ਼ੁਰੂ ਕਰ ਹੀ ਦਿੱਤੀ ਆ, ਸੋ ਉਹਦੇ ਸੰਬੰਧ ਦੇ ਵਿੱਚ ਜਿਹੜੀ ਹੋਰ ਗੱਲਾਂ ਬਾਤਾਂ ਆਪਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ। ਨਾਲ ਦੀ ਨਾਲ ਅਸੀਂ ਆਪਣੇ ਸਰੋਤਿਆਂ ਨੂੰ ਇਹ ਦੱਸ ਦਈਏ ਕਿ ਆਪਾਂ ਗੱਲ ਕਰ ਰਹੇ ਅੱਜ ਸਰਦਾਰ ਹਰਿੰਦਰ ਸਿੰਘ ਹੋਣਾ ਦੇ ਨਾਲ, ਜਿਹੜੇ ਕਿ ਸਰਬੱਤ ਖਾਲਸਾ ਦੇ ਵਿੱਚ ਇਹਨਾਂ ਅਮਰੀਕਨ ਜਿਹੜਾ ਡੈਲੀਗੇਸ਼ਨ ਹੈਗਾ ਸੀ ਉਹਨਾਂ ਦੇ ਨਾਲ ਉਹਨਾਂ ਦੇ ਵਜੋਂ ਜਾ ਕੇ ਇੱਕ ਅਹਿਮ ਭੂਮਿਕਾ ਨਿਭਾਈ। ਅਤੇ ਇਸ ਟਾਈਮ ਦੇ ਉੱਤੇ ਸ਼ਾਇਦ ਇਸੇ ਕਾਰਨ ਕਰਕੇ, ਸ਼ਾਇਦ ਕਿ ਇਸੇ ਹੀ ਕਾਰਨ ਕਰਕੇ ਜਿਹੜੀ ਪੰਜਾਬ ਸਰਕਾਰ ਹੈਗੀ ਆ ਉਹਨਾਂ 'ਤੇ ਸੈਡੀਸ਼ਨ ਚਾਰਜਿਸ ਵੀ ਲਾਏ ਹੋਏ ਆ। ਉਹਦੇ ਬਾਰੇ ਵੀ ਆਪਾਂ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ। ਸੈਡੀਸ਼ਨ ਚਾਰਜਿਸ ਦੇ ਬਾਰੇ ਦੱਸਦੇ ਕਿ ਦੇਸ਼ ਧਰੋਹ ਦਾ ਜਿਹੜਾ ਮੁਕੱਦਮਾ ਹੁੰਦਾ ਉਹਦੇ ਵਜੋਂ ਇਹਨਾਂ ਨੂੰ ਲਿਆ ਗਿਆ ਕਿ ਜਿਹੜੇ ਇਹਨਾਂ ਦੀ ਐਕਟੀਵਿਟੀਜ਼ ਹੈਗੀਆਂ, ਕਾਰਵਾਈਆਂ ਹੈਗੀਆਂ, ਉਹ ਦੇਸ਼ ਦੇ ਵਿਰੁੱਧ ਸੀ। ਸੋ ਆਪਾਂ ਸਰਬੱਤ ਖਾਲਸਾ ਬਾਰੇ ਗੱਲਬਾਤ ਕਰ ਰਹੇ ਹਾਂ, ਅਤੇ ਹੁਣ ਤੋਂ ਤਕਰੀਬਨ 10 ਮਿੰਟ ਤੱਕ ਅਸੀਂ ਜਿਹੜੀਆਂ ਆਪਣੀ ਲਾਈਨਸ ਵੀ ਹੈਗੀਆਂ ਓਪਨ ਕਰਨੀਆਂ। ਤੁਸੀਂ ਕੋਈ ਜਿਹੜਾ ਤੁਹਾਨੂੰ ਸਵਾਲ ਹੈਗਾ ਤੁਸੀਂ ਸਾਨੂੰ ਪੁੱਛ ਸਕਦੇ ਹੋ। ਸਰਦਾਰ ਹਰਿੰਦਰ ਸਿੰਘ ਉਹਨਾਂ ਦਾ ਆਨਸਰ ਦੇਣਗੇ। ਸੋ ਤਕਰੀਬਨ 10 ਮਿੰਟ ਤੱਕ ਜਿਹੜੀਆਂ ਫੋਨ ਲਾਈਨਸ ਹੈਗੀਆਂ ਉਹ ਵੀ ਸਾਰੇ ਸਰੋਤਿਆਂ ਦੇ ਲਈ ਓਪਨ ਹੋਣਗੀਆਂ। ਦੈਨ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਜਿਹੜੀ ਆਪਣੀ ਗੱਲਬਾਤ ਹੈਗੀ ਆ ਇਸੇ ਤਰ੍ਹਾਂ ਅਸੀਂ ਜਾਰੀ ਰੱਖਾਂਗੇ।
ਹੱਕ, ਸੱਚ, ਸਮਾਜ ਤੇ ਸਿਆਸਤ, ਧਰਮ, ਕਰਮ, ਫਰਜ਼ ਹੀ ਇਬਾਦਤ। ਇਹ ਹੈ ਤੁਹਾਡੀ ਆਵਾਜ਼ ਦੀ ਤਾਕਤ। ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA। ਤੇ ਇੱਕ ਵਾਰੀ ਫਿਰ ਤੋਂ ਸਵਾਗਤ ਕਰਦੇ ਆ ਜੀ ਹਰਿੰਦਰ ਸਿੰਘ ਹੁਣਾਂ ਦੇ ਨਾਲ। ਹਰਿੰਦਰ ਸਿੰਘ ਹੁਣਾਂ ਦਾ ਜੀ ਆਇਆਂ ਨੂੰ ਜੀ। ਹਾਂਜੀ, ਗੁਰੂ ਫਤਿਹ ਜੀ। ਤੇ ਜਿਹੜੀ ਗੱਲਬਾਤ ਹੈਗੀ ਆਪਾਂ ਅੱਗੇ ਤੋਰਦੇ ਆ ਜੀ। ਤੁਸੀਂ 2-3 ਦਿਨ ਪਹਿਲਾਂ ਹੀ ਅਸੀਂ ਇੱਕ ਈਮੇਲ ਦੇਖੀ ਡਿਸਟ੍ਰੀਬਿਊਸ਼ਨ ਦੇ ਵਿੱਚ ਵੀ ਤੁਸੀਂ ਸਿੱਖ ਰਿਸਰਚ ਇੰਸਟੀਚਿਊਟ ਤੋਂ CEO ਦੇ ਤੋਂ ਜਿਹੜਾ ਹੈਗਾ ਤੁਸੀਂ ਅਸਤੀਫਾ ਦੇ ਦਿੱਤਾ। ਸੋ ਉਹਦਾ ਕੀ ਕਾਰਨ ਹੈ ਤੇ ਕੀ ਪਲਾਨਸ ਕੀ ਹੈਗੇ ਅੱਗੇ ਦੇ? ਉਹਦਾ ਮੁੱਖ ਕਾਰਨ ਇਹ ਹੈਗਾ ਕਿ ਜਦ ਮੈਂ 10 ਨਵੰਬਰ 2015 ਦੇ ਸਰਬੱਤ ਖਾਲਸੇ ਤੋਂ ਵਾਪਸ ਆਇਆ ਅਤੇ ਇੱਥੇ ਜਦ ਪੜ੍ਹਦੇ ਹਾਂ ਤਾਂ ਮੈਨੂੰ ਨਾ 4-5 ਦਿਨ ਕਾਫੀ ਇੰਟਰੋਸਪੈਕਸ਼ਨ ਕਰਨੀ ਪਈ ਕਿ ਹੋਇਆ ਕੀ ਆ, ਸਿੱਖ ਜਗਤ ਵਿੱਚ ਕੀ ਚੱਲ ਰਿਹਾ, ਮੈਨੂੰ ਕੀ ਕਰਨ ਦੀ ਲੋੜ ਆ। ਫਿਰ ਮੈਂ ਆਪਣੀ ਵਾਈਫ ਨਾਲ ਕਨਵਰਸੇਸ਼ਨਸ ਕੀਤੀਆਂ, ਗੁਰਪ੍ਰੀਤ ਕੌਰ ਨਾਲ, ਅਤੇ ਉਹ ਬੇਸਿਕ ਕਨਵਰਸੇਸ਼ਨ ਇਹ ਸੀਗੀ ਕਿ what is it required and what role can I play and we play in this। ਜੀ। ਫਿਰ ਮੈਂ ਉਹ ਕਨਵਰਸੇਸ਼ਨ 1-2 ਹੋਰ ਸੱਜਣਾਂ ਨਾਲ ਕੀਤੀਆਂ, ਫਿਰ ਮੈਂ ਆਪਣੇ ਬੋਰਡ ਨਾਲ ਵੀ ਕੀਤੀ ਇੰਸਟੀਟਿਊਟ ਦੇ। ਐਂਡ ਉਹਦੇ 'ਚੋਂ ਬੇਸਿਕਲੀ ਨਿਕਲਿਆ ਹੈਗਾ ਕਿ ਜਿੰਨੀ ਕੁ ਵੀ ਹੁਣ ਤੱਕ ਦੀ ਪੜ੍ਹਾਈ ਕੀਤੀ ਆ ਜਾਂ ਸਮਝ ਬਣੀ ਹੈ, ਉਹ ਇਹ ਡਿਮਾਂਡ ਕਰ ਰਹੀ ਸੀ ਮੈਨੂੰ, ਆਪਣੇ ਆਪ ਨੂੰ ਮੈਨੂੰ ਲੱਗਿਆ ਕਿ ਜੇ ਅਸੀਂ ਗੁਰੂ ਦੇ ਪ੍ਰੋਸੈਸ ਨੂੰ ਵਿੱਚ ਲੈ ਕੇ ਆਉਣਾ ਦੈਨ ਦਿਸ ਇਜ਼ ਦ ਨੈਕਸਟ ਸਟੈਪ, ਪਰਹੈਪਸ ਵੀ ਸ਼ੁੱਡ ਟਰਾਈ ਟੂ ਰਿਵਾਈਵ ਦਿਸ ਆਈਡੀਆ। ਇਸ ਗੱਲ ਨੂੰ ਮੁੱਖ ਰੱਖ ਕੇ ਆਰਗੇਨਾਈਜੇਸ਼ਨ ਸਿੱਖ ਰਿਸਰਚ ਇੰਸਟੀਚਿਊਟ ਦਾ ਮੈਂਡੇਟ ਐਜੂਕੇਸ਼ਨ ਦਾ ਹੈਗਾ। ਉਹ ਅਸੀਂ ਮੈਂਡੇਟ ਚੇਂਜ ਨਹੀਂ ਕਰਨਾ ਸੀ ਚਾਹੁੰਦੇ, ਕਿਉਂਕਿ ਇੱਕ ਬੰਦੇ ਕਰਕੇ ਔਰ ਸੰਸਥਾ ਨੂੰ ਬਦਲ ਦੇਣਾ ਇਹ ਵੀ ਠੀਕ ਨਹੀਂ ਜੀ, ਕਿਉਂਕਿ ਸਾਡੀਆਂ ਸੰਸਥਾਵਾਂ ਦੀ ਇੱਕ ਇਹ ਵੀ ਬੜੀ ਪ੍ਰੋਬਲਮ ਰਹੀ ਆ। ਸੋ 13 ਸਾਲ ਮੈਨੂੰ ਉਸ ਸੰਸਥਾ 'ਚ ਹੋ ਗਏ ਸੀ। ਉੱਥੇ ਹੁਣ ਇੰਨਾ ਪ੍ਰੋਸੈਸ ਸੈਟਅਪ ਹੋ ਚੁੱਕਿਆ ਅਤੇ ਮੈਂ ਕਿਉਂਕਿ ਥੋੜ੍ਹਾ ਜਿਹਾ ਵਿਚਾਰ ਬਣਾ ਲਈ ਅਤੇ ਮਨ ਬਣਾ ਲਿਆ ਹੈਗਾ ਕਿ ਇਸ ਕੰਮ ਵਿੱਚ ਆਉਣਾ ਅਤੇ ਇਹ ਕੰਮ ਉਸ ਮੈਂਡੇਟ ਤੋਂ ਫਰਕ ਹੈਗਾ, ਇਸ ਕਰਕੇ ਉੱਥੋਂ ਅਸਤੀਫਾ ਦਿੱਤਾ ਗਿਆ। ਮਾਈ ਬੋਰਡ ਇਜ਼ 100% ਬਿਹਾਈਂਡ ਮੀ ਜੀ। ਹੋਰ ਕੋਈ ਇਸ਼ੂ ਨਹੀਂ ਹੈਗੀ, ਨਾ ਹੀ ਇਹਦੇ ਬਾਰੇ ਕੋਈ ਸ਼ੰਕੇ ਜਾਂ ਕੋਈ ਡਾਊਟਸ ਵਾਲੇ ਕੋਈ ਗੱਲ ਨਹੀਂ ਹੈਗੀ। ਦਿਸ ਇਜ਼ ਦ ਓਨਲੀ ਰੀਜ਼ਨ ਐਂਡ ਵੀ ਹੈਵ ਸਮ ਵੈਰੀ ਗੁੱਡ ਪੀਪਲ ਜਿਹੜੇ ਅਸੀਂ ਪ੍ਰੋਸੈਸ ਦੇ ਲੈਵਲ 'ਤੇ ਅਤੇ ਟੀਮ ਦੇ ਲੈਵਲ 'ਤੇ ਉੱਥੇ ਬਿਲਡ ਕਰਦੇ ਨੇ ਅਤੇ ਆਰਗੇਨਾਈਜੇਸ਼ਨ ਨੂੰ ਅੱਗੇ ਚਲਾਉਣਗੇ, ਕਿਉਂਕਿ ਲੀਗਲੀ ਅਤੇ ਐਥੀਕਲੀ ਇਹ ਰਾਈਟ ਕੰਮ ਨਹੀਂ ਹੈਗਾ ਕਿ ਮੈਂ ਉਹ ਕੰਮ ਵੀ ਕਰਾਂ ਅਤੇ ਇਹ ਵੀ ਕਰਾਂ। ਇਸ ਕਰਕੇ ਉੱਥੋਂ ਮੈਂ ਅਸਤੀਫਾ ਦੇ ਕੇ ਆਪਣਾ ਅਗਲਾ ਪਲਾਨ ਬਣਾ ਰਿਹਾ, ਹਮਸਫਰੀਆਂ ਨੂੰ ਲੱਭ ਰਿਹਾ ਕਿ ਜਿਹੜੇ ਇਨ ਵਨ ਲਾਈਨ ਟੂ ਬੀ ਓਨੈਸਟ ਆਮ ਲੁਕਿੰਗ ਫॉर ਕਿ ਜਿਹੜੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਐਂਸਰ ਦੇਣ ਲਈ ਤਿਆਰ ਹੋਣ ਅਤੇ ਜਿਹੜੀਆਂ ਸਾਡੇ ਜਥੇਬੰਦੀਆਂ ਦੇ ਢਾਂਚੇ ਨੇ, ਹਾਲਾਂਕਿ ਕਈ ਬਹੁਤ ਵਧੀਆ ਵੀ ਨੇ, ਬਟ ਕਈਆਂ ਦੇ ਵਿੱਚ ਮੈਂ ਕਪਲ ਆਫ ਵੀਕਸ ਅਗੋ ਇੱਕ ਦਿਨ ਰਾਜ ਸਾਹਿਬ ਕਰਦੇ ਹੋਏ ਪੜ੍ਹੀ ਤਾਂ ਰੋਜ਼ ਆ, ਬਟ ਇੱਕ ਦ੍ਰਿਸ਼ ਜਿਹਾ ਤੁਹਾਡੇ ਸਾਹਮਣੇ ਖਿੱਚਦਾ ਮੈਂ ਉੱਥੇ, ਉਹ ਜਿਹੜਾ ਖਿੱਚਿਆ ਗਿਆ ਮੈਂ ਉਹ ਸ਼ੇਅਰ ਕਰ ਲੈਂਦਾ। ਜੀ। ਉੱਥੇ ਆਸਾ ਮਹਿਲਾ ਪਹਿਲਾਂ ਆਉਂਦਾ ਅਤੇ ਉੱਥੇ ਲਾਈਨ ਆਉਂਦੀ ਹੈ ਪਹਿਲੇ ਪਾਤਸ਼ਾਹ ਦੀ ਕਿ ਜਿਹੜਾ ਇਹ ਦਲਦਲ ਹੈਗਾ ਨਾ ਚਿੱਕੜ ਦੇ ਰੂਪ ਵਿੱਚ, ਉਹ ਮਤਲਬ ਦੁਨੀਆ ਦੀ ਵਤਾਰੇ ਦੀ ਗੱਲ ਕਰ ਰਹੇ ਨੇ ਜੀ। ਕਹਿੰਦੇ ਇਹਦੇ ਵਿੱਚ ਅਸੀਂ ਫਸੇ ਪਏ ਹਾਂ ਅਤੇ ਹਮ ਦੇਖਾਂ ਤਹਿ ਡੂਬੀ ਵਾਲੇ ਉੱਥੇ ਲਾਈਨ ਆਉਂਦੀ ਹੈ ਜੀ। ਅਤੇ ਸਾਡੇ ਵੀ ਆਰ ਵਿਟਨੈਸਿੰਗ ਕਿ ਕਿਸ ਤਰੀਕੇ ਨਾਲ ਕੰਮ ਖਰਾਬ ਹੋ ਰਿਹਾ, ਅਤੇ ਜਿਹੜੇ ਹੈਲਪ ਵੀ ਕਰਨਾ ਚਾਹੁੰਦੇ ਨੇ ਨਾ, ਕਿਉਂਕਿ ਉਹ ਆਪ ਇੰਨੇ ਫਸੇ ਨੇ, ਉਹ ਤੁਹਾਨੂੰ ਥੱਲੇ ਹੀ ਲੈ ਲੈਂਦੇ ਨੇ। ਸੋ ਕੁਛ ਉਸ ਤਰ੍ਹਾਂ ਦੀਆਂ ਗੱਲਾਂ 'ਚੋਂ ਬਾਹਰ ਆਉਣ ਲਈ ਵਿਚਾਰ ਇਹ ਬਣ ਰਿਹਾ ਹੈਗਾ ਕਿ ਉਹਦੇ ਬਾਰੇ ਅਜੇ ਬਹੁਤ ਕੁਛ ਸੋਚਣ ਦੀ ਲੋੜ ਆ, ਹੋਰ ਸਿਮਰਨ ਅਤੇ ਗੁਰੂ ਦੇ ਆਈਡੀਆਜ਼ ਨੂੰ ਕਰਨ ਦੀ ਲੋੜ ਆ। ਬਟ ਹੋਪ ਇਜ਼ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲ ਤਖਤ ਸਾਹਿਬ ਨੂੰ ਦੇ ਪ੍ਰਤੀ ਡਰੀਮ ਲੈਣਾ ਸ਼ੁਰੂ ਕਰੀਏ। ਇਹ ਇੰਨਾ ਕੁ ਮੈਂ ਕਮਿਟਮੈਂਟ ਦੇ ਰਿਹਾ, ਇੰਨਾ ਕੁ ਮੈਂ ਸੋਚ ਰਿਹਾ, ਅਤੇ ਉਹ ਡਰੀਮਿੰਗ ਦੇ ਵਿੱਚ ਕੀ ਕੀ ਕਰਨ ਦੀ ਲੋੜ ਆ, ਜਿਹੜਾ 30 ਮਿਲੀਅਨ ਸਿੱਖ ਬੈਠਾ ਉਹਨਾਂ ਨੂੰ ਕਿਵੇਂ ਇਨਵੋਲਵ ਕਰਨ ਦੀ ਲੋੜ ਆ, ਪੰਜਾਬ ਦਾ ਜਿਹੜਾ 80% ਸਾਡੀ ਆਬਾਦੀ ਉੱਥੇ ਆ ਉਹਨਾਂ ਨੂੰ ਕਿਸ ਤਰ੍ਹਾਂ ਇਨਵੋਲਵ ਕਰਨ ਦੀ ਲੋੜ ਆ, ਇਹ ਸਾਰੀਆਂ ਚੀਜ਼ਾਂ ਨੂੰ ਵਿਚਾਰਨ ਦੇ ਲਈ ਮੈਂ ਸੋਚਿਆ ਕਿ ਮੈਨੂੰ ਸੰਸਥਾ ਸਿੱਖ ਇੰਸਟੀਚਿਊਟ ਵਿੱਚ ਨੂੰ ਛੱਡ ਕੇ ਫਿਰ ਮੈਂ ਇਸ ਲੈਵਲ 'ਤੇ ਆਉਣ ਦੀ ਲੋੜ ਆ। ਅਤੇ ਉੱਥੇ ਅੱਜ ਹੀ ਵੈਸੇ ਮੇਰੇ ਪੁਰਾਣੇ ਮਿੱਤਰ ਅਤੇ ਪੁਰਾਣੇ ਚੇਅਰ ਵੀ ਨੇ, ਇੰਦਰਪ੍ਰੀਤ ਸਿੰਘ, ਉਹਨੇ ਵੀ ਬਲੌਗ ਲਿਖਿਆ, ਅਤੇ ਮੇਰੇ ਜਿਹੜੇ ਚੇਅਰ ਨੇ ਕਰੰਟ ਚੇਅਰ ਇਨੀਕ ਔਰ ਉਹਨਾਂ ਨੇ ਵੀ ਇੱਕ ਲਿਖਿਆ ਸੀ, ਬਟ ਅੱਜ ਇੱਕ ਬਲੌਗ ਛਪਿਆ ਹੈਗਾ ਸਾਡੀ ਵੈਬਸਾਈਟ 'ਤੇ ਕਿ ਇਹ ਅਸੀਂ ਅਸੀਂ ਰਿਟਰੀਟ ਕਰਦੇ ਹੁੰਦੇ ਸੀ 90s ਦੇ ਵਿੱਚ, ਉਸ ਵੇਲੇ ਤੋਂ ਇਹ ਆਈਡੀਆ ਲਿਆ ਹੋਇਆ। ਅਸੀਂ 70-80 ਜਣੇ ਹੁੰਦੇ ਸੀ ਉਹ ਰਿਟਰੀਟਾਂ ਵਿੱਚ, ਅਤੇ ਪਿਛਲੇ 4 ਸਾਲਾਂ ਤੋਂ ਪਹਿਲਾਂ ਇਨਫੈਕਟ ਮੈਂ ਚੰਡੀਗੜ੍ਹ ਦੇ ਵਿੱਚ ਉਸ ਤੋਂ ਪਹਿਲਾਂ ਵੀ
ਲੇਟ 90s ਦੇ ਵਿੱਚ ਸ਼ਿਵਾਲਿਕ ਪਬਲਿਕ ਸਕੂਲ 2 ਦਿਨ ਦਾ ਇੱਕ ਕੈਂਪ ਲਾਏ ਸੀ ਜਿੱਥੇ ਸਾਰੇ ਗੁਰਮਤਿ ਕਾਲਜ ਤੇ ਚੰਡੀਗੜ੍ਹ ਦੇ ਲੋਕਾਂ ਨੂੰ ਇਕੱਠਾ ਕੀਤਾ ਸੀ ਤੇ ਉੱਥੇ ਵੀ ਐਕਟੀਵਿਟੀ ਕੀਤੀ ਸੀ ਕਿ ਸਰਬੱਤ ਖਾਲਸਾ ਕਿਵੇਂ ਹੋਣੇ ਚਾਹੀਦੇ ਨੇ। ਜੀ ਤੇ ਪਿਛਲੇ 4 ਸਾਲਾਂ ਵਿੱਚ ਅਮਰੀਕਾ, ਕੈਨੇਡਾ, UK ਇੱਕ ਈਅਰ ਹੀ ਅਸੀਂ ਇਸ ਤੇ ਡਿਵੋਟ ਕਰਤਾ ਸੀਗਾ ਕਿ ਲੈਟਸ ਲਰਨ ਹਾਊ ਟੂ ਡੂ ਦਿਸ। ਸੋ ਇਹ ਸਾਡੀਆਂ ਨਾ ਆਲਰੇਡੀ ਲੋਕਾਂ ਦੇ ਤੇ ਹੋਰਾਂ ਦੇ ਦਿਮਾਗਾਂ ਵਿੱਚ ਵੀ ਆ, ਸਾਡੇ ਵੀ ਚੱਲ ਰਿਹਾ ਸੀਗਾ। ਸੋ ਹੁਣ ਉਹਨੂੰ ਇੱਕ ਉਹਦੀ ਨੈਕਸਟ ਲੈਵਲ ਦੀ ਤਿਆਰੀ ਕਰਨ ਬਾਰੇ ਹੋਪ ਰੱਖ ਰਹੇ ਹਾਂ। ਜੀ। ਇਸ ਕਰਕੇ ਮੈਂ 31 ਦਸੰਬਰ ਤੱਕ ਸਿੱਖ ਰਿਸਰਚ ਇੰਸਟੀਚਿਊਟ 'ਚ ਹੈਗਾ। ਉਸ ਤੋਂ ਬਾਅਦ ਜੀ ਜੀ ਮੈਂ ਸੇਵਾ ਮੁਕਤ ਬਹੁਤ ਹੋਵਾਂਗਾ। ਬਹੁਤ ਧੰਨਵਾਦ ਕਲੈਰੀਫਿਕੇਸ਼ਨ ਦੇ ਲਈ। ਤੇ ਇੱਕ ਜਿਹੜਾ ਲਾਸਟ ਸਵਾਲ ਹੈਗਾ ਉਹ ਮੈਂ ਤੁਹਾਨੂੰ ਪੁੱਛੂੰਗਾ। ਉਸ ਤੋਂ ਪਹਿਲਾਂ ਅਸੀਂ ਜਿਹੜੀਆਂ ਲਾਈਨਸ ਹੈਗੀਆਂ ਖੋਲ੍ਹ ਦਈਏ। ਨਾਲ ਦੀ ਨਾਲ ਸਰੋਤੇ ਨੂੰ ਇਹ ਦੱਸ ਦਈਏ ਕਿ ਅਸੀਂ ਸਰਦਾਰ ਹਰਿੰਦਰ ਸਿੰਘ ਹੋਣਾ ਦੇ ਨਾਲ ਗੱਲਬਾਤ ਕਰ ਰਹੇ ਹਾਂ ਸਰਬੱਤ ਖਾਲਸਾ ਦੇ ਸੰਬੰਧ ਦੇ ਵਿੱਚ। ਅਤੇ ਜੇ ਤੁਹਾਡੇ ਕੋਲ ਕੋਈ ਵੀ ਸਵਾਲ ਹੈਗਾ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 52 408 272 5200 ਦੇ ਉੱਤੇ। ਅਤੇ ਜਿਹੜੇ ਕਾਲਰ ਸਾਡੇ ਨਾਲ ਹੋਲਡ 'ਤੇ ਨੇ ਪਲੀਜ਼ ਹੋਲਡ 'ਤੇ ਰਹੋ। ਇੱਕ ਸਵਾਲ ਤੋਂ ਬਾਅਦ ਜਿਹੜੇ ਅਸੀਂ ਤੁਹਾਡੀ ਕਾਲਸ ਹੈਗੀਆਂ ਉਹਨੂੰ ਓਪਨ ਕਰਾਂਗੇ। ਸੋ ਇਹ ਹੈ ਕਿ ਜਦੋਂ ਹਰਿੰਦਰ ਸਿੰਘ ਜੀ ਅਸੀਂ ਗੱਲਬਾਤ ਕਰਦੇ ਹਾਂ ਕਿ ਅੱਗੇ ਆਪਾਂ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ, ਮੈਨੂੰ ਨਹੀਂ ਲੱਗਦਾ ਜਿਹੜਾ ਕੋਈ ਵੀ ਲਿਸਨਰ ਹੋਏਗਾ ਇਹ ਚੀਜ਼ ਨੂੰ ਸੋਚਦਾ ਹੋਊਗਾ ਕਿ ਆਪਾਂ ਨੂੰ ਇਹ ਚੀਜ਼ ਨਹੀਂ ਕਰਨੀ ਚਾਹੀਦੀ। ਪਰ ਗੱਲਾਂ ਦੀ ਜਿਹੜੀਆਂ ਗੱਲਾਂ ਹੈਗੀਆਂ ਇਹਨੂੰ ਅਸੀਂ ਛੋਟੇ ਛੋਟੇ ਪਾਰਟਸ ਦੇ ਵਿੱਚ ਕਿੱਦਾਂ ਬ੍ਰੇਕ ਕਰੀਏ ਕਿ ਇੱਕ ਆਮ ਸਿੱਖ ਹੈਗਾ ਉਹਦੇ ਕੋਲ ਕੁਝ ਐਕਸ਼ਨੇਬਲ ਆਈਟਮਸ ਹੋਣ ਵੀ ਤੁਸੀਂ ਆਹ ਕਰਨਾ ਅਤੇ ਤੁਸੀਂ ਆਹ ਕਰਨਾ, ਜਿਹਦੇ ਕਰਕੇ ਅਸੀਂ ਇੱਕ ਔਰਗਨਾਈਜੇਸ਼ਨ ਬਿਲਡ ਕਰ ਸਕੀਏ ਤਾਂ ਕਿ ਜਿਹੜੀ ਆਪਣੀ ਜਿਹੜੀ ਔਰਗਨਾਈਜੇਸ਼ਨਾਂ ਸਿੱਖ ਔਰਗਨਾਈਜੇਸ਼ਨ ਹੈਗੀ ਨੂੰ ਦੁਬਾਰਾ ਰਿਵਾਈਵ ਕਰ ਸਕੀਏ, ਮੁੜ ਸੁਰਜੀਤ ਕਰ ਸਕੀਏ। ਸੋ ਪੰਜਾਬੀ ਰੇਡੀਓ USA ਦੇ ਸਰੋਤਿਆਂ ਦੇ ਲਈ ਤੁਹਾਡੇ ਕੋਲ ਕੀ ਸੁਨੇਹਾ ਹੈਗਾ ਕਿ ਆਮ ਇੱਕ ਸਿੱਖ ਹੈਗਾ ਕਿਤੇ ਵੀ ਬੈਠਾ ਦੁਨੀਆ ਦੇ ਵਿੱਚ ਉਹਨੂੰ ਕੀ ਕਰਨਾ ਚਾਹੀਦਾ? ਇਸ ਲੈਵਲ ਤੱਕ ਤਾਂ ਜੀ ਮੈਂ ਇਹੀ ਕਹਾਂਗਾ ਕਿ ਸਾਨੂੰ ਆਪਣੀ ਸੁਰਤ ਜਿਹੜੀ ਆ ਉਹ ਗੁਰੂ ਦੇ ਨਾਲ ਇੱਕ ਬੜੇ ਗਹਿਰੇ ਰੂਪ ਵਿੱਚ ਜੋੜਨ ਦੀ ਲੋੜ ਆ। ਸਾਨੂੰ ਬੜਾ ਕਲੀਅਰ ਹੈ ਹਿਸਟਰੀ ਦੇ ਵਿੱਚ ਕਿ 10ਵੇਂ ਪਾਤਸ਼ਾਹ ਨੇ ਜਦ ਮਿਸ਼ਨ 'ਤੇ ਭੇਜਿਆ ਬੰਦਾ ਸਿੰਘ ਬਹਾਦਰ ਨੂੰ ਜਾਂ ਸਿੱਖਾਂ ਦੇ ਸਮੂਹ ਨੂੰ ਜਿਹੜੀਆਂ ਜੰਗਾਂ ਲਈ ਤਿਆਰੀ ਕਰਾਈ, 100 ਸਾਲ ਪਹਿਲਾਂ ਜਿਹੜੇ ਸਾਡੇ ਬਜ਼ੁਰਗਾਂ ਨੇ ਗੁਰਦੁਆਰਿਆਂ ਨੂੰ ਆਜ਼ਾਦ ਕਰਨ ਲਈ ਇੱਕ ਲਹਿਰ ਸ਼ੁਰੂ ਕੀਤੀ। ਭਾਵੇਂ ਜਿਹੜਾ ਮਰਜ਼ੀ ਤੁਸੀਂ ਇੰਸੀਡੈਂਟ ਲੈ ਲਓ, 30-40 ਸਾਲ ਪਹਿਲਾਂ ਜਦ ਸਾਡੇ 80s ਦੇ ਵਿੱਚ ਮੂਵਮੈਂਟ ਦੁਬਾਰਾ ਸ਼ੁਰੂ ਹੋਈ, ਜਦ ਵੀ ਕੋਈ ਮੂਵਮੈਂਟ ਆਉਂਦੀ ਹੈ ਜੇ ਸਾਡੀ ਸੁਰਤ ਗੁਰੂ ਨਾਲ ਜੁੜੀ ਹੋਈ ਹੈ, ਇਹੀ ਇੱਕ ਮੈਨੂੰ ਲੱਗਦਾ ਕਿ ਅਸਲੀ ਤਿਆਰੀ ਹੈ। ਕਿਉਂਕਿ ਰਿਸੋਰਸਿਸ, ਅਕਲ, ਇਹ ਚੀਜ਼ਾਂ ਸਾਨੂੰ ਗੁਰੂ ਨੇ ਬਖਸ਼ ਦੇਣੀਆਂ ਨੇ ਜੀ। ਅਸੀਂ ਜਿਹੜਾ ਸਾਡਾ ਅਸੀਂ ਅਰਦਾਸ ਤੋਂ ਬਾਅਦ ਦੋਹਰਾ ਪੜ੍ਹਦੇ ਹਾਂ, ਸਾਡਾ ਤਾਂ ਲੱਗਦਾ ਕਿਤੇ ਨਾ ਅਰਦਾਸ ਵਿੱਚ ਵੀ ਮੰਗਦੇ ਹਾਂ ਭਰੋਸਾ ਦਾਨ, ਬਟ ਉਹ ਭਰੋਸਾ ਸਾਡਾ ਮੁੱਕਿਆ ਹੋਇਆ ਲੱਗਦਾ ਅਤੇ ਉਹ ਭਰੋਸਾ ਡਿਵੈਲਪ ਕਰਨ ਦੀ ਲੋੜ ਆ। ਗੁਰੂ ਪ੍ਰਤੀ ਜਿੰਨਾ ਵਧੂਗਾ ਅਤੇ ਜਿਹੜੇ ਇਸ ਕੰਮ ਨੂੰ ਕਰਨਾ ਚਾਹੁੰਦੇ ਨੇ ਫਿਰ ਇੱਕ ਦੂਜੇ ਪ੍ਰਤੀ ਵੀ ਵਧੂ, ਸਾਡੀ ਜਿਹੜੀ ਭਾਸ਼ਾ ਬੈਟਰ ਹੋਊਗੀ। ਸੋ ਮੈਨੂੰ ਤਾਂ ਪਰਸਨਲ ਲੈਵਲ 'ਤੇ ਇੱਕ ਸਭ ਤੋਂ ਵੱਡੀ ਗੱਲ ਇਹ ਲੱਗਦੀ ਆ ਕਿ ਇੱਕ ਹਾਇਰ ਫੀਲਿੰਗ ਨੂੰ ਅਸੀਂ ਪੈਦਾ ਕਰੀਏ। ਉਸ ਹਾਇਰ ਫੀਲਿੰਗ ਵਿੱਚੋਂ ਜਿੰਨੀਆਂ ਵੀ ਫਿਰ ਸਾਡਾ ਮੈਂਟਲ ਜਾਂ ਹੋਰ ਫੈਕਲਟੀਜ਼ ਨੇ, ਲਾਈਫ ਦੀਆਂ ਏਜੰਸੀਜ਼ ਨੇ, ਉਹ ਸਾਰੀਆਂ ਫਿਰ ਜੁੜ ਸਕਦੀਆਂ ਨੇ ਕਿਸੇ ਵੀ ਕੰਮ ਨੂੰ ਪੂਰਾ ਕਰਨ ਦੇ ਲਈ। ਸੋ ਇਨੀਸ਼ੀਅਲ ਕੰਮ ਤਿਆਰੀ ਦਾ, ਪ੍ਰੀਪੇਅਰਡਨੈਸ ਦਾ, ਆਪਣੀ ਪ੍ਰੀਪੇਅਰਡਨੈਸ ਕਰੀਏ। ਫਿਰ ਇੱਕ ਕਾਫਲਾ ਇਸ ਲੈਵਲ 'ਤੇ ਬਣਾਈਏ ਜਿਹਦੇ ਵਿੱਚ ਇੱਕ ਬੰਦਾ ਜਾਂ ਇੱਕ ਜਥੇਬੰਦੀ ਨਹੀਂ, ਇਹ ਮਤਲਬ ਐਕਚੁਅਲੀ ਇਹ ਗੱਲਾਂ ਸੁਣਨ ਨੂੰ ਚੰਗੀਆਂ ਲੱਗਦੀਆਂ ਬਟ ਅਸੀਂ ਐਜ਼ ਅ ਮੂਵਮੈਂਟ ਇਹਨੂੰ ਬਣਾਉਣ ਦੀ ਲੋੜ ਆ। ਅਸੀਂ ਇਹਦੇ ਬਾਰੇ ਇੱਕ ਓਪਨ ਕਨਵਰਸੇਸ਼ਨ ਕਰਨ ਦੀ ਲੋੜ ਆ ਤਾਂ ਕਿ ਜੇ ਕੋਈ ਇਹ ਹਾਈਜੈਕ ਕਰਨ ਦੀਆਂ ਪੋਸੀਬਿਲਿਟੀਜ਼ ਕਿਉਂ ਬਣਦੀਆਂ ਜਦ ਆਪਾਂ ਲਫ਼ਜ਼ ਯੂਜ਼ ਕਰਦੇ ਹਾਂ, ਜਾਂ ਮੈਨੀਪੂਲੇਸ਼ਨ ਹੋਣ ਦੀਆਂ ਕਿਉਂ ਪੋਸੀਬਿਲਿਟੀਜ਼ ਬਣਦੀਆਂ ਨੇ? ਕਿਉਂਕਿ ਐਕਚੁਅਲੀ ਅਸੀਂ ਇਹਨੂੰ ਬੜਾ ਮਿਸਟੀਰੀਅਸ ਅਤੇ ਸੀਕ੍ਰੇਟਿਵ ਰੱਖਿਆ ਹੁੰਦਾ ਚੀਜ਼ਾਂ ਨੂੰ ਜੀ। ਅਤੇ ਅਸੀਂ ਮਿਸਟੀਰੀਅਸ ਧਰਮ ਵੀ ਹੈ ਨਹੀਂ, ਕੋਈ ਮਿਸਟਰੀ ਨਹੀਂ ਆ, ਖੁੱਲ੍ਹਾ ਐਲਾਨ ਕੀਤਾ ਹੋਇਆ ਗੁਰੂ ਨੇ ਹਰ ਗੱਲ ਦੇ ਲਈ। ਅਤੇ ਸਾਨੂੰ ਉਸ ਤਿਆਰੀ ਲਈ ਉਹਦੇ ਪ੍ਰਤੀ ਜੁਟਨ, ਆਪਣੇ ਮਤਲਬ ਸਾਰਾ ਕੁਛ ਸਰੈਂਡਰ ਕਰਨ ਲਈ, ਜਿਹੜਾ ਵਰਡ ਬੰਦਾ ਅੰਗਰੇਜ਼ੀ ਦਾ ਵੈਸੇ ਗੁਰਬਾਣੀ ਵਿੱਚ ਤਾਂ ਹੁੰਦਾ ਕਿ ਜਦ ਬੰਦਾ ਅਬ ਹਮ ਚਲੀ ਠਾਕੁਰ ਪੈ ਹਾਰ ਵਾੜਿਆ, ਸਾਡਾ ਚਾਹੀਦਾ ਹੈਗਾ ਕਿ ਸਾਨੂੰ ਮੰਨ ਲੈਣਾ ਚਾਹੀਦਾ ਕਿ ਸਾਨੂੰ ਨਹੀਂ ਪਤਾ ਕਿਵੇਂ ਇਹ ਕੰਮ ਕਰਨੇ ਨੇ ਜੀ। ਅਤੇ ਸਾਨੂੰ ਭਰੋਸਾ ਦਾਨ, ਆਈ ਨੋ ਅਦਰ ਦਾਨਸ ਮੈਟਰ, ਨਾਮਦਾਨ ਬਹੁਤ ਵੱਡਾ, ਉਸ ਕਲਚਰ 'ਚ ਵੀ ਸਾਡਾ ਸਭ ਕੁਛ ਪੈਦਾ ਹੋਣਾ, ਬਟ ਮੈਨੂੰ ਲੱਗ ਰਿਹਾ ਕਿ ਸਾਡਾ ਭਰੋਸਾ ਬਹੁਤ ਟੁੱਟਿਆ ਹੋਇਆ ਅਤੇ ਸਾਨੂੰ ਉਹ ਭਰੋਸੇ ਨੂੰ ਡਿਵੈਲਪ ਕਰਨਾ ਪੈਣਾ ਜੀ। ਜਿੰਨਾ ਕੁ ਸਾਡਾ ਉਹ ਡਿਵੈਲਪ ਹੋਊਗਾ ਫਿਰ ਇੱਕ ਦੂਜੇ ਪ੍ਰਤੀ ਵੀ ਹੋਊਗਾ। ਫਿਰ ਅਸੀਂ ਇੰਨੇ ਸਾਡੇ ਕੋਲ ਸਮਾਰਟ ਕੌਰਸ ਐਂਡ ਸਿੰਗਸ ਹੈਗੇ ਨੇ, ਸੈਕਿੰਡ ਜਨਰੇਸ਼ਨ ਵਿੱਚ ਵੀ, ਫਸਟ ਜਨਰੇਸ਼ਨ ਦੇ ਵਿੱਚ ਵੀ, ਬਟ ਸਾਡੀ ਇਹ ਲੜੀ ਜਿਹੜੀ ਆ ਉਹ ਥੋੜ੍ਹੀ ਜਿਹੀ ਸਾਨੂੰ
ਮਜ਼ਬੂਤ ਕਰਨ ਦੀ ਲੋੜ ਆ। ਸੋ ਇਨੀਸ਼ੀਅਲੀ ਤਾਂ ਮੈਨੂੰ ਲੱਗਦਾ ਕਿ ਕਾਫੀ ਕੰਮ ਇਹ ਆ, ਫਿਰ ਇੱਕ ਕਾਫਲਾ ਇਹੋ ਜਿਹੇ ਬੰਦਿਆਂ ਦਾ ਸਬੱਬ ਨਾਲ ਹੀ ਤਿਆਰ ਹੋ ਜੂ। ਗੁਰਬਾਣੀ ਚ ਆਇਆ ਤੁਰਦੇ ਕੋ ਤੁਰਦਾ ਮਿਲੇ ਮੂਹੇ ਕੋ ਮੂਆ। ਜੀ ਸੋ ਗੁਰਬਾਣੀ ਦੇ ਆਈਡੀਆਜ਼ ਨੂੰ ਅਸੀਂ ਬਿਲੀਵ ਕਰਨਾ ਸ਼ੁਰੂ ਕਰੀਏ ਤੇ ਆਪਣੇ ਬਿਹੇਵੀਅਰ ਦੇ ਵਿੱਚ ਥੋੜ੍ਹੇ ਜਿਹੇ ਚੇਂਜਸ ਲਿਆਈਏ। ਵੀ ਨੀਡ ਟੂ ਸਲੋ ਡਾਊਨ ਅ ਬਿਟ। ਰਸ਼ ਕਰਨ ਦੀ ਥਾਂ ਥੋੜ੍ਹਾ ਜਿਹਾ ਸੋਚ ਸਮਝ ਕੇ, ਪਰ ਉਸ ਤੋਂ ਪਹਿਲਾਂ ਮੈਂ ਕਹਿ ਰਿਹਾ ਲਿਟਰਲੀ ਗੁਰੂ ਦੇ ਪ੍ਰਤੀ ਆਪਣੇ ਆਪ ਨੂੰ ਸਰੈਂਡਰ ਕਰਨ ਦੀ ਤਿਆਰੀਆਂ ਚਾਹੀਦੀਆਂ ਨੇ। ਮੈਂ ਤਾਂ ਕਹਾਂਗਾ ਇਹ ਕੰਮ ਜੇ ਸ਼ੁਰੂ ਕਰ ਦਈਏ, ਗੁਰੂ ਨੇ ਪਤਾ ਨਹੀਂ ਕਿ ਇਹਦੇ ਕੋਲੋਂ ਕਿਹੜੀ ਸੇਵਾ ਕਰਾ ਲੈਣੀ ਹੈ। ਤੇ ਇਸ ਵੇਲੇ ਤਾਂ 30 ਮਿਲੀਅਨ ਆਪਣੇ ਆਪ ਨੂੰ ਸਿੱਖ ਖਾ ਰਿਹਾ। ਜੇ 1% ਵੀ ਇਹਦੇ ਚੋਂ ਇਕੱਠਾ ਹੋ ਜੂ, 0.1% ਵੀ ਇਕੱਠਾ ਹੋ ਜੂ, 30,000 ਬੰਦਿਆਂ ਕੋਲੋਂ ਗੁਰੂ ਨੇ ਸੇਵਾ ਕਰਾ ਲੈਣੀ ਹੈ ਜਿਹੜੇ ਤਿਆਰ ਹੋਣਗੇ, ਤੇ ਸਾਰੇ ਕੰਮ ਸਿਰੇ ਚੜ ਸਕਦੇ ਨੇ। ਜੀ ਜੀ, ਬਹੁਤ ਬਹੁਤ ਧੰਨਵਾਦ ਹਰਿੰਦਰ ਸਿੰਘ ਜੀ। ਸੋ ਆਪਾਂ ਇਹਦੇ ਨਾਲ ਹੀ ਜਿਹੜੇ ਕਾਲਸ ਹੈਗੀਆਂ ਓਪਨ ਕਰਦੇ ਹਾਂ। ਸਾਡੇ ਨਾਲ ਕਾਫੀ ਸਮੇਂ ਤੋਂ ਲਾਈਨ ਦੇ ਉੱਤੇ ਹੈਗੇ ਆ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਅਤੇ ਮੇਰੀ ਇੱਕ ਬੇਨਤੀ ਹੈ ਜੀ, ਜਿਹੜੀ ਕੁਐਸਚਨ ਹੈਗਾ ਜੇ ਆਪਣੀ ਗੱਲਬਾਤ ਹੈਗੀ ਉਹਨੂੰ ਪਲੀਜ਼ ਥੋੜ੍ਹਾ ਬਰੀਫ ਰੱਖਿਓ। ਅਤੇ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਜੀ ਹਰੀਪਾਲ ਸਿੰਘ ਦੇ ਨਾਲ, ਹਰੀਪਾਲ ਸਿੰਘ ਹੁਣਾਂ ਦੇ ਨਾਲ। ਅਤੇ ਹੋਰ ਵੀ ਜਿਹੜੇ ਸਾਡੇ ਕਾਲਰ ਹੈਗੇ ਸਾਡੇ ਨਾਲ ਜੁੜਨਾ ਚਾਹੁੰਦੇ, ਤਾਂ ਸਾਡਾ ਨੰਬਰ ਹੈਗਾ ਜੀ 408-272-52 ਸੌ 4082722000 ਦੇ ਉੱਤੇ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਜੀ ਹਰੀਪਾਲ ਸਿੰਘ ਜੀ, ਤੁਸੀਂ ਆਨ ਏਅਰ ਹੋ ਜੀ, ਆਏ ਨੂੰ ਜੀ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਮੇਰੇ ਵੱਲੋਂ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਭਾਈ ਸਾਹਿਬ ਹਰਿੰਦਰ ਸਿੰਘ ਨੂੰ ਸਤਿ ਸ੍ਰੀ ਅਕਾਲ। ਮੇਰਾ ਕੁਐਸਚਨ ਇਹ ਹੈ ਜੀ, ਇਸ ਵੇਲੇ ਸਰਬੱਤ ਖਾਲਸੇ ਦਾ ਜੋ ਆਪਣਾ ਮੰਚ ਸੀਗਾ, ਉਹ ਤਾਂ ਆਪਾਂ ਸਾਰੇ ਜਾਣਕਾਰ ਹੈਗੇ ਆ ਵੀ ਕੀ ਕੁਛ ਹੋਇਆ। ਇਸ ਵੇਲੇ ਸਥਿਤੀ ਕਿੱਥੇ ਹੈਗੀ, ਭਾਈ ਸਾਹਿਬ ਨੂੰ ਇਹ ਐਡਰੈਸ ਕਰ ਰਿਹਾ ਵੀ ਕਿੱਥੇ ਸਟੈਂਡਿੰਗ ਹੈਗੀ ਆ। ਜੀ ਜੀ। ਸੋ ਹਰਿੰਦਰ ਸਿੰਘ ਜੀ, ਜਿਹੜਾ ਉਹਨਾਂ ਦਾ ਸਵਾਲ ਹੈਗਾ ਇਹ ਹੈ ਕਿ ਜਿੱਦਾਂ ਤੁਸੀਂ ਦੱਸਿਆ ਸੀ ਕਿ ਪਹਿਲਾਂ 30 ਤਰੀਕ ਦੀ ਡੇਟ ਪਾਈ ਸੀ, ਉਹਦੇ ਤੋਂ ਬਾਅਦ 31 ਦਸੰਬਰ ਦੀ ਡੇਟ ਆਈ ਹੈ। ਅਤੇ ਇੱਕ ਜਿਹੜਾ ਬਿਆਨ ਆਰਗੇਨਾਈਜ਼ਰਸ ਵੱਲੋਂ ਇਹ ਆਇਆ ਹੋਇਆ, ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾ ਦੀ ਗੱਲ ਕਰਦਾ ਕਿ ਅਗਲੇ ਸ਼ਾਇਦ 50 ਸਾਲ ਤੱਕ ਸਾਨੂੰ ਸਰਬੱਤ ਖਾਲਸਾ ਦੀ ਜ਼ਰੂਰਤ ਨਹੀਂ। ਸੋ ਅੱਜ ਦੀ ਸਟੈਂਡਿੰਗ ਸਾਡੀ ਕਿੱਥੇ ਆ? ਇਹਦੇ ਬਾਰੇ ਮੈਂ 2 ਲੈਵਲ 'ਤੇ ਆਪ ਜੀ ਨਾਲ ਸ਼ੇਅਰ ਕਰਾਂਗਾ ਜਿਹੜੀ ਇਨਫੋਰਮੇਸ਼ਨ ਮੇਰੇ ਕੋਲ ਹੈਗੀ ਆ ਜੀ। ਪਹਿਲੀ ਤਾਂ ਇਹ ਹੈ ਕਿ 30 ਨਵੰਬਰ ਤੱਕ ਅਸੀਂ ਉਸੇ ਤਰ੍ਹਾਂ ਹੀ ਸਾਰੇ ਚੁੱਪ ਸੀਗੇ, ਕਿਉਂਕਿ ਉਹ ਸਾਡਾ ਬਣਦਾ ਵੀ ਸੀਗਾ, ਕਿਉਂਕਿ ਕੁਛ ਉੱਥੇ ਸਮੱਸਿਆਵਾਂ ਵੀ ਆ ਗਈਆਂ ਸੀ। ਤੁਹਾਨੂੰ ਪਤਾ ਕਿ ਅਮਰੀਕਾ ਦੇ ਵੀ ਅਜੇ ਕਈ ਬੰਦੇ ਉੱਥੇ ਜੇਲ੍ਹ ਵਿੱਚ ਨੇ। ਸੋ ਇਸ ਕਰਕੇ ਕੋਈ ਪ੍ਰੋਸੈਸ ਦੇ ਲੈਵਲ ਦੇ ਵਿੱਚ ਅਸੀਂ ਆਪਣੇ ਆਪ ਨੂੰ ਚੁੱਪ ਰੱਖਿਆ ਸੀ। ਦੂਸਰਾ, ਕਿਉਂਕਿ ਇੱਕ ਡੈਡਲਾਈਨ ਸੀਗੀ, ਹੁਣ ਉਹਨਾਂ ਨੇ ਉਹ ਡੈਡਲਾਈਨ ਵਧਾ ਵੀ ਦਿੱਤੀ ਹੈ। ਬਟ ਹੁਣ ਆਈ ਥਿੰਕ ਸਾਨੂੰ ਗੱਲਾਂ ਸ਼ੁਰੂ ਕਰਨੀਆਂ ਪੈਣਗੀਆਂ। ਫੋਰ ਐਗਜ਼ਾਮਪਲ, ਜਦ ਇਹ ਆਰਗੇਨਾਈਜ਼ਰਸ ਦੇ ਇੱਕ ਧਿਰ ਆਲਰੇਡੀ ਕਹਿ ਰਹੀ ਹੈ ਕਿ ਅਗਲੇ 50 ਸਾਲ ਕਰਨ ਦੀ ਲੋੜ ਨਹੀਂ, ਅਤੇ ਸਾਡਾ ਸਾਰਾ ਜ਼ੋਰ ਹੁਣ 2017 ਦੇ ਪੰਜਾਬ ਦੇ ਅਸੈਂਬਲੀ ਇਲੈਕਸ਼ਨ ਵੱਲ ਚਲਾ ਜਾਣਾ ਚਾਹੀਦਾ। ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲ ਇਕੱਲਾ ਇਸ਼ਾਰਾ ਨਹੀਂ ਕਰ ਰਿਹਾ, ਮੈਂ ਦੱਸ ਰਿਹਾ ਕਿ ਸਾਡੇ ਜਿਹੜੇ ਨਹੀਂ ਵੀ ਇਨਵੋਲਵ ਹੋਏ ਨਾ, ਉਹ ਵੀ ਇਸ ਤਰ੍ਹਾਂ ਹੀ ਸੋਚਦੇ ਆ। ਸੋ ਮੈਂ ਤਾਂ ਇਹਨੂੰ ਪਹਿਲਾਂ ਹੀ ਉਹਦਾ ਆਨਸਰ ਦੇ ਚੁੱਕਿਆ ਕਿ ਕਿਹੜੀ ਕਮੇਟੀ ਬਣਦੀ ਆ ਨਹੀਂ ਬਣਦੀ। ਸਰਦਾਰ ਮੋਹਕਮ ਸਿੰਘ ਬਣਾਉਣਗੇ, ਜਥੇਦਾਰ ਜਿਹੜੇ ਕਾਰਜਸਾਰੀ ਦੇ ਕਾਰਜਸਾਰੀ ਮੰਡ ਹੋਣੀ ਬਣਾਉਣਗੇ, ਜਾਂ ਬਠਿੰਡਾ ਹੋਣੀ ਬਣਾਉਣਗੇ ਗੁਰਦੀਪ ਸਿੰਘ, ਜਾਂ ਮਾਨ ਅਕਾਲੀ ਦਲ ਦੇ ਕੋਈ ਬਣਾਉਣਗੇ, ਜਾਂ ਜਥੇਦਾਰ ਹਵਾਰਾ ਹੋਣੀ ਬਣਾਉਣਗੇ। ਅਜੇ ਤਾਂ ਇਹੀ ਕਨਫਿਊਜ਼ਨ ਚੱਲ ਰਿਹਾ ਹੈਗਾ। ਆਈ ਐਮ ਸੇਇੰਗ ਰਿਗਾਰਡਲੈਸ ਆਫ ਦੈਟ, ਜਿਹੜਾ ਕਿ ਮੈਨੂੰ ਵੀ ਨਹੀਂ ਪਤਾ ਕੀ ਹੋ ਰਿਹਾ। ਆਈ ਐਮ ਇਨ ਕਨਵਰਸੇਸ਼ਨ ਵਿਦ ਸਮ ਆਫ ਦੈਮ, ਬਟ ਕੁਛ ਕਲੈਰਿਟੀ ਨਹੀਂ ਹੈ ਇਸ ਵੇਲੇ, ਕਿਉਂਕਿ ਦੈਟ ਇਜ਼ ਪਾਰਟ ਆਫ ਦਾ ਮੈਨੀਪੂਲੇਸ਼ਨ ਆਲਸੋ, ਰਾਈਟ? ਕਿ ਕਿਸ ਤਰੀਕੇ ਨਾਲ ਜਥੇਦਾਰਾਂ ਨੂੰ ਜਾਂ ਸੇਵਾ ਮੁਕਤ ਕਰਕੇ ਤੇ ਕਿਹਨੂੰ ਕੋਈ ਲਿਆਇਆ ਜਾ ਰਿਹਾ, ਉਹ ਕਨਫਿਊਜ਼ਨ ਰਹੂਗਾ, ਕਿਉਂਕਿ ਅਜੇ ਸਾਡੀ ਪ੍ਰੋਸੈਸ ਦੀ ਬੜੀ ਵੱਡੀ ਪ੍ਰੋਬਲਮ ਆ। ਬਟ ਇੱਕ ਗੱਲ ਬੜੀ ਕਲੀਅਰ ਹੋ ਜਾਣੀ ਚਾਹੀਦੀ ਹੈ ਸਾਰਿਆਂ ਨੂੰ ਕਿ ਜਿਹੜਾ ਆਪਣੇ ਆਪ ਨੂੰ ਖਾਲਸਾ ਕੌਨਸ਼ੀਅਸਨੈਸ ਦਾ ਹਿੱਸਾ ਮੰਨਦਾ ਜੀ, ਕਿਉਂਕਿ ਸਰਬੱਤ ਖਾਲਸਾ ਇਜ਼ ਅ ਖਾਲਸਾ ਕੌਨਸ਼ੀਅਸਨੈਸ। ਸਾਡੇ ਜਿਹੜੇ ਆਪਣੇ ਆਪ ਨੂੰ ਅਸੀਂ ਮੰਨਦੇ ਹਾਂ, ਸਾਡੇ ਕੋਲ ਆਪਸ਼ਨ ਨਹੀਂ ਹੈ ਕਿ ਅਸੀਂ ਤਿਆਰੀ ਨਾ ਕਰੀਏ। ਕੌਣ ਡਿਸੀਜਨ ਮੇਕਰ ਬਣਦਾ, ਕੌਣ ਅਨਾਊਂਸ ਹੁੰਦਾ, ਸਿਰ ਮੱਥੇ 'ਤੇ ਜੇ ਬੰਦੇ ਆ ਜਾਂਦੇ ਨੇ। ਬਟ ਜੇ ਕੋਈ ਨਹੀਂ ਵੀ ਆਉਂਦਾ, ਸਾਡੇ ਕੋਲ ਬਾਬਾ ਗੁਰਬਖਸ਼ ਸਿੰਘ ਨਿਹੰਗ ਸ਼ਹੀਦ ਵਰਗਿਆਂ ਦੀਆਂ ਵੀ ਗਾਥਾਵਾਂ ਬੜੀਆਂ ਕਲੀਅਰ ਨੇ, ਰਤਨ ਸਿੰਘ ਭੰਗੂ ਹੋਣਾ ਦੀ ਲਿਖੀਆਂ ਹੋਈਆਂ, ਕਿ ਪੰਥ ਜਦ ਫੈਸਲੇ ਲੈ ਲੈਂਦਾ ਫਿਰ ਵੀ ਆਪਾਂ ਅਰਜ਼ ਤਾਂ ਕਰ ਸਕਦੇ ਹਾਂ ਨਾ, ਜੇ ਕੋਈ ਆਪਸ਼ਨ ਹੋਰ ਹੈਗੀ। ਆਪਾਂ ਤਿਆਰੀ ਰੱਖੀਏ ਆਪਣੀ ਇੰਡੀਵਿਜੂਅਲ ਲੈਵਲ 'ਤੇ, ਅਤੇ ਜਿਹੜੇ ਜਥੇਬੰਦੀਆਂ ਵਾਕਈ ਕੰਮ ਕਰਨਾ ਚਾਹੁੰਦੀਆਂ ਉਹ ਵੀ ਤਿਆਰੀਆਂ ਕਰਨ। ਬਾਕੀ ਪੰਜਾਬ ਦੀ ਪੋਲੀਟਿਕਸ ਵਿੱਚੋਂ, ਉੱਥੇ ਦੀ ਸਿਆਸਤ ਵਿੱਚੋਂ, ਜਿਹੜੀ ਕਿ ਬਹੁਤ ਹਾਵੀ ਹੈਗੀ ਅਕਾਲ ਤਖਤ ਦੀ ਸਿਆਸਤ 'ਤੇ, ਉੱਥੋਂ ਕੁਛ ਵੀ ਸੰਭਾਵਨਾ ਹੋ ਸਕਦੀ ਹੈ, ਪੋਜ਼ੀਟਿਵ, ਨੈਗੇਟਿਵ, ਐਨੀਥਿੰਗ ਇਨ ਦਾ ਮਿਡਲ, ਐਨੀਥਿੰਗ ਇਜ਼ ਪੋਸੀਬਲ, ਕੁਛ ਨਹੀਂ ਪਤਾ, ਕਿਉਂਕਿ ਉੱਥੇ ਬਹੁਤ ਜ਼ਿਆਦਾ ਓਵਰਲੇਸਿੰਗ ਚੱਲ ਰਹੀ ਆ। ਬਟ ਮੈਂ ਕਹਿ ਰਿਹਾ ਉਹਦੇ ਬਾਵਜੂਦ
ਖਾਲਸਾ ਕੌਨਸ਼ੀਅਸਨੈਸ ਰੱਖਣ ਵਾਲਿਆਂ ਨੂੰ ਆਪਣੀ ਤਿਆਰੀ ਕਰਨੀ ਚਾਹੀਦੀ ਆ ਹਰ ਲੈਵਲ ਤੇ ਜਿਹੜੀ ਤੁਸੀਂ ਤਿਆਰੀ ਕਰ ਸਕਦੇ ਹੋ ਸਪੈਸੀਫਿਕਲੀ ਜਿਹੜੇ ਦੋ ਲੌਂਗ ਟਰਮ ਸੋਲੂਸ਼ਨ ਨੇ ਗਲੋਬਲ ਰਿਪਰੈਜ਼ੈਂਟੇਸ਼ਨ ਕਿਵੇਂ ਹੋਵੇ ਸਿੱਖਾਂ ਦੀ ਜੀ ਤੇ ਅਕਾਲ ਤਖਤ ਸਾਹਿਬ ਦੀ ਖੁਦਮੁਖਤਿਆਰੀ ਕਿਵੇਂ ਰੀਐਸਟੈਬਲਿਸ਼ ਕੀਤੀ ਜਾਵੇ ਇਹਦੇ ਵੱਲ ਬਹੁਤ ਜ਼ਬਰਦਸਤ ਤਵੱਜੋ ਦੇਣ ਦੀ ਲੋੜ ਆ ਜੀ ਬਹੁਤ ਬਹੁਤ ਧੰਨਵਾਦ। ਤੇ ਨੈਕਸਟ ਕਾਲਰ ਸਾਡੇ ਨਾਲ ਹਰਜਿੰਦਰ ਸਿੰਘ ਜੀ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਤੁਸੀਂ ਆਉਂਦੇ ਹੋ ਹਰਜਿੰਦਰ ਸਿੰਘ ਜੀ। ਹਾਂਜੀ ਸਰ ਜੀ, ਪਹਿਲਾਂ ਤਾਂ ਮੈਂ ਸਰ ਜੀ ਦਾ ਥੈਂਕ ਯੂ ਕਰਨਾ ਚਾਹੁੰਦਾ ਜੀ। ਇਹਨਾਂ ਨੇ ਸਾਡੇ ਕੰਨਿਓ ਸਾਡੇ ਅਮਰੀਕਾ ਕੰਨਿਓ ਜਾ ਕੇ ਉੱਥੇ ਪਾਰਟੀਸਪੇਟ ਕੀਤਾ ਸਰਬੱਤ ਖਾਲਸਾ ਦੇ ਵਿੱਚ ਜੀ ਬਾਅਦ 'ਚ ਜੀ ਮੇਰੇ ਕੁਛ ਕਿੰਤੂ ਪਰੰਤੂ ਹੈ ਜੀ। ਜੀ ਜਿਹੜੇ ਕਿਤੇ ਜੀ ਜਿਹੜੇ ਸਿੰਘ ਨਹੀਂ ਗਏ, ਜਿਹੜੇ ਸਾਡੇ ਪ੍ਰਚਾਰਕ ਆ, ਜਿਹੜਾ ਮੇਰੇ ਵਰਗਾ ਨਹੀਂ ਗਿਆ ਜੀ, ਉਹ ਤਾਂ ਕੋਈ ਖਾਸ ਗੱਲ ਨਹੀਂ ਗੀ। ਮੈਂ ਤਾਂ ਵੈਸੇ ਵੀ ਨਹੀਂ ਸੀ ਜਾਣਾ, ਜੇ ਪੰਜਾਬ 'ਚ ਵੀ ਹੁੰਦਾ ਤਾਂ ਵੀ ਨਹੀਂ ਸੀ ਜਾਣਾ ਸਰਬੱਤ ਖਾਲਸੇ ਦੇ ਵਿੱਚ, ਕਿਉਂਕਿ ਮੈਨੂੰ ਡਾਊਟ ਸੀ ਜੋ ਕੁਛ ਹੋਇਆ ਸ਼ਾਇਦ ਇਹੀ ਕੁਛ ਹੋਣਾ। ਪਰ ਜੀ ਜਿਹੜੇ ਸਾਡੇ ਪੰਥ ਨੂੰ ਸੇਧ ਦੇਣ ਦੀ ਕੋਸ਼ਿਸ਼ ਕਰ ਰਹੇ ਸੀ, ਜਿਹੜੇ ਸਾਡੇ ਪੰਥ ਦੇ ਜਿਹੜੇ ਸਾਡੇ ਖਾਲਸੇ ਦੇ ਪਬਲਿਕ ਨੂੰ ਇਕੱਠੀ ਕਰਕੇ ਰੋਡਾਂ ਦੇ ਬਿਠਾਈ ਬੈਠੇ ਸੀ, ਜਦੋਂ ਉਹ ਨਹੀਂ ਗਏ ਜੀ ਉਦੋਂ ਦੁੱਖ ਹੋਇਆ ਜੀ। ਦੇਖੋ ਮੈਂ ਆਪ ਨਹੀਂ ਜਾਣਾ ਚਾਹੁੰਦਾ, ਫਿਰ ਵੀ ਮੈਂ ਕਹਿ ਰਿਹਾ ਵੀ ਉਹ ਕਿਉਂ ਨਹੀਂ ਗਏ, ਜਦ ਕਿ ਉਹ ਲੋਕਾਂ ਨੂੰ ਮਰਨ ਵਾਸਤੇ ਤਾਂ ਉੱਥੇ ਇਕੱਠੇ ਕਰ ਰਹੇ ਆ, ਬਾਅਦ ਚੋਂ ਜਾ ਨਹੀਂ ਰਹੇ। ਕਿਉਂ ਨਹੀਂ ਜਾ ਰਹੇ? ਜੇ ਜੀ ਉਹਨਾਂ ਨੂੰ ਨਹੀਂ ਉੱਥੇ ਗੱਲਾਂ ਚੰਗੀਆਂ ਲੱਗਦੀਆਂ, ਆਪਦੀਆਂ ਚੰਗੀਆਂ ਗੱਲਾਂ ਦੱਸ ਆਉਂਦੇ। ਜੇ ਉਹਨਾਂ ਨੂੰ ਲੱਗਦਾ ਸਰਬੱਤ ਖਾਲਸਾ ਦੇ ਵਿੱਚ ਕੋਈ ਕਮੀਆਂ ਨੇ, ਉਹ ਉੱਥੇ ਦੱਸ ਕੇ ਨੇ ਆਉਂਦੇ ਪਬਲਿਕ ਨੂੰ। ਜਿਹੜੀ ਉੱਥੇ ਮੈਨੇਜਮੈਂਟ ਇਕੱਠਾ ਕੰਮ ਕਰ ਰਹੀ ਹੈ ਸਾਰੀ ਪਬਲਿਕ ਨੂੰ, ਜੇ ਉਹਨਾਂ ਨੂੰ ਉਹ ਨਹੀਂ ਚੰਗੀ ਲੱਗਦੀ, ਤੇ ਜਿਹੜੇ ਉੱਥੇ ਆਣ ਕੇ 5-7 ਲੱਖ ਬੰਦਾ ਆਣ ਕੇ ਬੈਠਾ ਸੀ ਸਿੱਖਾਂ ਦੀ ਪ੍ਰੋਬਲਮ ਵਾਸਤੇ, ਕੀ ਉਹਨਾਂ ਨੂੰ ਸੇਧ ਦੇਣਾ ਉਹਨਾਂ ਦਾ ਫਰਜ਼ ਨਹੀਂ ਬਣਦਾ ਸੀ? ਉਹ ਕਹਿੰਦੇ ਆ ਕਿ ਅਸੀਂ ਲੋਕਾਂ ਨੂੰ ਸੇਧ ਦਿੰਦੇ ਆ। ਜੀ ਬਹੁਤ ਬਹੁਤ ਧੰਨਵਾਦ ਹਰਜਿੰਦਰ ਸਿੰਘ ਜੀ। ਸੋ ਹਰਿੰਦਰ ਸਿੰਘ ਜੀ, ਇਹ ਜਿਹੜੀ ਇਹਨਾਂ ਹੁਣੇ ਗੱਲਬਾਤ ਕੀਤੀ, ਤਾਂ ਇੱਕ ਵੱਡਾ ਕੁਐਸਚਨ ਅਰਾਈਜ਼ ਹੁੰਦਾ, ਆਈ ਥਿੰਕ ਜੇ ਉਹ ਵੀ ਮੈਂ ਚਾਹੁੰਦਾ ਕਿ ਤੁਸੀਂ ਇਹਦੇ ਵਿੱਚ ਕਵਰ ਕਰੋ। ਇਹਨਾਂ ਦੇ ਸਵਾਲ ਤੋਂ ਇਹ ਹੈ ਕਿ ਕਾਫੀ ਆਰਗੇਨਾਈਜੇਸ਼ਨਸ ਨੇ ਇਹਦਾ ਕਿਹਾ ਕਿ ਅਸੀਂ ਇਹਦੇ ਵਿੱਚ ਨਹੀਂ ਸ਼ਾਮਿਲ ਹੋਵਾਂਗੇ, ਭਾਵੇਂ ਕਿ ਪ੍ਰੋਸੈਸਿਸ ਪਰਫੈਕਟ ਨਹੀਂ ਹੈਗੀਆਂ ਸੀ, ਉਹਨਾਂ ਦੇ ਅਕੋਰਡਿੰਗਲੀ ਨਹੀਂ ਹੈਗੀਆਂ। ਤੁਹਾਨੂੰ ਕੀ ਲੱਗਦਾ ਕਿ ਜਿਹੜਾ ਇਹ ਡਿਸੀਜਨ ਆ ਉਹਦੇ ਵਿੱਚ ਪਾਰਟੀਸਪੇਸ਼ਨ ਨਾ ਕਰਨ ਦਾ, ਇਹ ਠੀਕ ਸੀ ਜਾਂ ਗਲਤ? ਦੇਖੋ ਕੁਝ ਬੁਨਿਆਦੀ ਗੱਲਾਂ ਹੈ ਜਿਹਨੂੰ ਸਾਨੂੰ ਦੁਬਾਰਾ ਸਮਝਣ ਦੀ ਲੋੜ ਆ, ਆਪਾਂ ਸ਼ੁਰੂ ਵਿੱਚ ਕੀਤੀਆਂ ਨੇ ਜੀ। ਕਿਸੇ ਵੀ ਮੇਜਰ ਧਿਰ ਨੇ ਆਊਟਸਾਈਡ ਆਫ, ਹਾਲਾਂਕਿ ਅਸੀਂ ਮਿਲੇ ਉਹਨਾਂ ਨੇ, ਪਾਰਟਿਸਿਪੇਟ ਨਹੀਂ ਕੀਤਾ ਆਊਟਸਾਈਡ ਆਫ ਯੂਨਾਈਟਿਡ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਸਾਹਿਬ ਵਾਲੀ ਤੋਂ ਇਲਾਵਾ ਜੀ, ਕਿਉਂਕਿ ਜਿਹੜੇ ਉੱਥੇ ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਕਿ ਕਿਉਂ ਨਹੀਂ ਕਰ ਰਹੇ ਸੀ। ਹਾਲਾਂਕਿ ਉਹ ਅਗਰੀ ਕਰ ਰਹੇ ਸੀ ਜਿਹੜੇ ਅਸੀਂ 2 ਮੈਂਡੇਟ ਲਿਜਾ ਰਹੇ ਸੀ। ਹੁਣ ਉਹਨਾਂ ਨੇ ਕਿਉਂ ਨਹੀਂ ਕੀਤਾ, ਉਹਨਾਂ ਦੀਆਂ ਆਪਣੀਆਂ ਕੁਝ ਕਾਰਨ ਨੇ ਜੀ। ਨਾ ਮੈਂ ਇੱਥੇ ਨਾ 2 ਗੱਲਾਂ ਕਰਨੀਆਂ ਚਾਹਾਂਗਾ। ਪਹਿਲੀ ਤਾਂ ਇਹ ਕਿ ਜੇ ਕੋਈ ਨਹੀਂ ਪਾਰਟਿਸਿਪੇਟ ਕਰਦਾ, ਸਾਡੀ ਹਿਸਟਰੀ ਵਿੱਚ ਬੜੀ ਵਾਰੀ ਹੋਇਆ ਕਿ ਬੜੇ ਲੋਕਾਂ ਨੇ ਪਾਰਟਿਸਿਪੇਟ ਨਹੀਂ ਕੀਤਾ ਜੀ। ਦੇਖੋ ਮੈਂ ਕਈ ਵਾਰੀ ਮੈਂ ਅਗੇਨ ਤੁਲਨਾ ਨਹੀਂ ਕਰ ਰਿਹਾ, ਕੰਪੇਅਰ ਨਹੀਂ ਕਰ ਰਿਹਾ, ਐਜ਼ ਐਨ ਐਗਜ਼ਾਮਪਲ ਵਜੋਂ ਹੀ ਗੱਲ ਕਰ ਰਿਹਾ, ਬਿਕੋਜ਼ ਸਿਚੁਏਸ਼ਨ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ। ਇੱਕ ਪਾਸੇ 10ਵੇਂ ਪਾਤਸ਼ਾਹ ਨੇ ਤੇ ਦੂਸਰੇ ਪਾਸੇ ਮੋਰਟਲਸ ਖੜੇ ਨੇ ਜਿਨ੍ਹਾਂ ਵਿੱਚ ਬੜੀਆਂ ਉਨਤਾਈਆਂ ਨੇ। ਬਟ ਵਿਸਾਖੀ ਵਾਲੇ ਦਿਨ ਵੀ ਕਾਲ ਆਈ ਸੀ ਨਾ, ਜਿਹੜੇ ਨਹੀਂ ਗਏ। ਹੁਣ ਆਪਾਂ ਇਹ ਤਾਂ ਨਹੀਂ ਕਰਦੇ ਉਹ ਕਿਉਂ ਨਹੀਂ ਗਏ। ਸੋ ਕਹਿਣ ਦਾ ਭਾਵ ਇਹ ਹੈ ਕਿ ਪਾਰਟਿਸਿਪੇਟ ਕਿਹਨੇ ਕਹਿਣਾ, ਕਿਉਂ ਕਰ ਰਿਹਾ, ਉਹਨਾਂ ਦੇ ਕਾਰਨ ਸਮਝਣੇ ਚਾਹੀਦੇ ਨੇ। ਜਿਹੜੇ ਆਰਗੇਨਾਈਜ਼ ਕਰ ਰਹੇ ਨੇ ਸਾਨੂੰ ਉਹਨਾਂ ਨੂੰ ਵੀ ਸਮਝਣ ਦੀ ਲੋੜ ਆ ਕਿ ਉਹ ਕੀ ਕਰ ਰਹੇ ਨੇ। ਸੋ ਮੈਂ ਇਹ ਕਹਾਂਗਾ ਕਿ ਜਿਹੜੇ ਪ੍ਰੋਸੈਸ ਦੇ ਵਿੱਚ ਅਜੇ 200 ਸਾਲ ਅੰਡਰਮਾਈਨਿੰਗ ਨੂੰ ਹੋ ਚੁੱਕੇ ਨੇ, ਉੱਥੇ ਸਾਨੂੰ ਉਹ ਪ੍ਰੋਸੈਸ ਨੂੰ ਕਲੀਅਰ ਕਰਾਉਣਾ ਤੇ 30 ਮਿਲੀਅਨ ਦੇ ਕਾਫਲੇ ਦੀ ਡਾਇਵਰਸਿਟੀ ਤੇ ਪਲੂਰੈਲਿਟੀ ਨੂੰ ਵਿੱਚ ਲਿਜਾਣ ਨੇ ਵੀ ਸਾਨੂੰ ਕੁਝ ਕੁ ਸਾਲ ਤਾਂ ਲੱਗਣਗੇ ਜੇ ਅਸੀਂ ਆਪਣੀ ਨੀਅਤ ਸਾਫ਼ ਕਰ ਲਾਂਗੇ। ਮੈਂ ਨਹੀਂ ਕਿਸੇ ਤੇ ਕਿੰਤੂ ਪਰੰਤੂ ਕਰਾਂਗਾ ਇਸ ਵੇਲੇ। ਉਹਦਾ ਕਾਰਨ ਇਹ ਹੈ ਕਿ ਸਾਨੂੰ ਆਪ ਦਿਖ ਰਿਹਾ, ਮੈਂ ਆਪ ਸ਼ੇਅਰ ਕਰ ਰਿਹਾ ਕਿ ਯੈਸ ਆਈ ਬਿਲੀਵ ਪਾਰਟਿਸਿਪੇਟ ਕਰਕੇ ਕੁਝ ਪ੍ਰੋਬਲਮ ਸੋਲਵ ਹੋ ਸਕਦੀਆਂ ਨੇ, ਬਟ ਵੀ ਆਲਸੋ ਨੋ, ਕਿਉਂਕਿ ਜਿਹੜਾ ਹੁਣੇ ਦਿਖ ਰਿਹਾ ਸਾਨੂੰ ਕਿ ਕਈ ਇਸ ਕਾਰਨ ਕਰਕੇ ਵੀ ਕਈ ਨਹੀਂ ਗਏ, ਬਿਕੋਜ਼ ਦੈਟਸ ਐਗਜ਼ੈਕਟਲੀ ਵਾਟ ਦੇ ਵਰ ਸੇਇੰਗ ਕਿ ਇਸ ਤਰ੍ਹਾਂ ਕਰਨਗੇ ਆਰਗੇਨਾਈਜ਼ਰਸ। ਸੋ ਸਾਡੇ ਲਈ ਐਕਚੁਅਲੀ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਕਿਸੇ ਇੱਕ ਚੀਜ਼ ਦਾ ਵਿਸ਼ਲੇਸ਼ਣ ਕਰੀ ਜਾਣਾ, where we very well know at least the major ideas ਕੀ ਪ੍ਰੋਬਲਮ ਸੀਗੀ, ਉਹਦੇ ਚੋਂ ਨਹੀਂ ਕੁਝ ਨਿਕਲੂਗਾ। ਸਾਨੂੰ ਇਹਦੇ ਚੋਂ ਕੱਢਣ ਦੀ ਇਹ ਲੋੜ ਆ ਕਿ ਵੀ ਆਰ ਬੈਕ ਔਨ ਦਾ ਮੈਪ ਜੀ। 3 ਮਹੀਨੇ ਪਹਿਲਾਂ ਕੋਈ ਗੱਲ ਨਹੀਂ ਕਰ ਰਿਹਾ ਸੀ। ਇਕੋਨੋਮਿਸਟ ਮੈਗਜ਼ੀਨ ਨੇ 20 ਸਾਲ ਹੋ ਗਏ ਕੋਈ ਆਰਟੀਕਲ ਸਿੱਖਾਂ ਬਾਰੇ ਨਹੀਂ ਲਿਖਿਆ ਸੀ। ਉਹ ਵੀ ਕਹਿ ਰਹੇ ਨੇ ਕਿ ਸਾਡੇ ਸਿੱਖਾਂ ਦਾ ਇਹੀ ਤਰੀਕਾ ਹੈਗਾ, ਇਹਨਾਂ ਦੀਆਂ ਕੁਝ ਪ੍ਰੋਬਲਮਸ ਨੇ ਲੀਡਰਸ਼ਿਪ ਦੀਆਂ ਤੇ ਪ੍ਰੋਸੈਸ ਦੀਆਂ, ਤੇ ਇਹਨਾਂ ਨੂੰ ਸੋਲਵ ਕਰਨੀਆਂ ਪੈਣਗੀਆਂ। ਸਾਡੇ ਵਰਗੇ ਨੇ ਜਿਨ੍ਹਾਂ ਦੇ ਲਈ ਸਰਬੱਤ ਖਾਲਸਾ ਇੱਕ ਹਿਸਟੋਰੀਕਲ ਆਈਡੀਆ ਹੁੰਦਾ ਸੀ ਜੀ, ਜਿਹੜੇ ਅਨਇਨੀਸ਼ੀਏਟਡ ਬੰਦੇ ਨੇ, ਦੇਖੋ ਅਜੇ 95% ਸਾਡੀ ਪਾਪੂਲੇਸ਼ਨ, ਜਿਵੇਂ ਤੁਹਾਡੇ ਕਾਲਰ ਨੇ ਵੀ ਕਿਹਾ, ਉਹਨਾਂ ਨੂੰ ਇਮੈਜਿਨ ਕਰੋ ਜਿਹੜੀ 2nd 3rd ਜਨਰੇਸ਼ਨ ਆ, ਜਿਨ੍ਹਾਂ ਨੂੰ ਉਹ ਵੀ ਇਹਨੂੰ ਦੇਖ ਰਹੇ ਨੇ। ਯੈਸ ਹੂ ਇਜ਼ ਨਾਟ ਡਿਸਅਪੁਆਇੰਟਡ, ਪਰ ਤੁਸੀਂ ਇਹ ਦੇਖੋ ਨਾ, ਜਿਨ੍ਹਾਂ ਨੂੰ ਪਲੇਅਰਸ ਦਾ ਨਹੀਂ ਪਤਾ, ਜਿਨ੍ਹਾਂ ਨੂੰ ਪਤਾ ਨਹੀਂ ਕਿ ਪੋਲੀਟਿਕਸ ਤੇ ਮੈਨੀਪੂਲੇਸ਼ਨ ਕੀ ਹੋ ਰਹੀ, ਉਹਨਾਂ ਨੂੰ ਤਾਂ ਐ ਲੱਗ ਰਿਹਾ ਸੀ, ਮੈਂ ਗੱਲਾਂ ਕੀਤੀਆਂ ਉਹਨਾਂ ਨਾਲ ਜੀ, ਕਹਿੰਦੇ ਸਾਨੂੰ ਤਾਂ ਲੱਗ ਰਿਹਾ ਕਿ ਕੁਝ ਹੋਣ ਲੱਗਿਆ ਪੰਥ ਵਿੱਚ।
ਤੇ ਸਾਨੂੰ ਲੱਗ ਰਿਹਾ ਕਿ ਮੇਬੀ ਸੋ ਵੀ ਨੀਡ ਟੂ ਲੁੱਕ ਐਟ ਦਿਸ ਐਜ਼ ਬੀਇੰਗ ਸਾਡੇ ਲਈ ਆਰ ਵਰਕ ਇਜ਼ ਕਟ ਆਊਟ, ਜੀ ਆਰ ਵਰਕ ਇਜ਼ ਟੂ ਕਲੀਨ ਦਿਸ ਅਪ, ਆਰ ਵਰਕ ਇਜ਼ ਕਿ ਕੋਈ ਪ੍ਰੋਸੈਸ ਬਣਾ ਲਈਏ, ਆਰ ਵਰਕ ਇਜ਼ ਕਿ ਜਿਹੜਾ ਸਿੱਖ ਡਿਸਐਂਗੇਜ ਹੋਇਆ ਬੈਠਾ ਤੇ ਜਿਹੜਾ ਲਗਾਤਾਰ ਡਿਸਐਂਗੇਜ ਰਹਿ ਰਿਹਾ ਜਾਂ ਪਰੇਸ਼ਾਨ ਹੋ ਰਿਹਾ ਪਿਛਲੇ 3-4 ਸਾਲਾਂ ਵਿੱਚ, this is an opportunity to bring that back. ਹਰ ਸਿੱਖ belong ਕਰਨਾ ਚਾਹੁੰਦਾ, who does not want to salute Guru Hargobind Sahib's institution of ਜੀ Akal Takht? Everyone wants to. ਜੀ 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 ਤੇ ਜਿਹੜੇ ਹੁਣ ਚਿੰਤਤ ਨੇ, ਜਿਹੜੇ ਆਪਣੀ ਸੁਰਤ ਨੂੰ ਜਗਾ ਕੇ ਗੁਰੂ ਨਾਲ ਜੁੜ ਕੇ ਇਹ ਕੰਮ ਕਰਨਗੇ, ਫਿਰ ਸਾਡੇ ਜਿਹੜੇ ਇਹ ਸਵਾਲ ਨੇ ਨਾ ਆਪਣੇ ਆਪ ਵਿੱਚ, ਚੜ੍ਹਦੇ ਸੂਰਜ ਨੂੰ ਸਾਰੇ ਸਲਾਮ ਕਰਦੇ ਨੇ। ਜੇ ਪਤਾ ਹੁੰਦਾ ਨਾ ਐਕਚੁਅਲੀ ਦਿਸ ਵਾਸ ਪਾਰਟ ਆਫ ਦਾ ਪ੍ਰੋਬਲਮ, ਜੇ ਲੋਕ ਸਾਰੇ ਚਾਹੁੰਦੇ ਵੀ ਸੀ ਬਟ ਫਿਰ ਇਸ ਕਰਕੇ ਵੀ ਨਹੀਂ ਚਾਹ ਰਹੇ ਸੀ, ਉਹਨਾਂ ਨੂੰ ਲੱਗ ਰਿਹਾ ਸੀ ਕਿ ਨਹੀਂ ਕੁਝ ਨਿਕਲੂਗਾ। ਜੀ ਜੀ ਸੋ ਆਪਾਂ ਆਈ ਐਮ ਆਲ ਇਨ ਫੇਵਰ ਆਫ ਕਿ ਅੰਡਰਸਟੈਂਡ ਕਰੀਏ ਪ੍ਰੋਸੈਸ ਨੂੰ, ਸੌਰੀ ਪ੍ਰੋਬਲਮਸ ਨੂੰ, ਬਟ ਆਈ ਥਿੰਕ ਉਹ ਸਾਨੂੰ ਬਹੁਤਿਆਂ ਨੂੰ ਕਾਫੀ ਚੰਗੀ ਤਰ੍ਹਾਂ ਪਤਾ ਇਹਦੇ ਬਾਰੇ ਕਿ ਕੀ ਪ੍ਰੋਬਲਮਸ ਨੇ। ਜੀ ਜਿਹੜਾ ਸਾਡਾ ਫੋਕਸ ਆ ਨਾ ਉਹ ਪ੍ਰੋਬਲਮ ਨੂੰ ਸੋਲਵ ਕਰਨ ਦੀ ਤਿਆਰੀ ਵਿੱਚ ਚਾਹੀਦਾ। ਉਹ ਤਿਆਰੀ ਵਿੱਚ ਮੈਂ ਦੇਖਦਾ ਕਿ ਸਾਡੀ ਕਦੇ ਵੀ ਨਹੀਂ ਹੁੰਦੀ। ਜੀ ਇਸ ਕਰਕੇ ਮੈਂ ਅਗਲੀ ਬੇਨਤੀ ਕੀਤੀ ਸੀਗੀ ਕਿ ਕੋਈ ਆ ਰਿਹਾ ਜਾਂ ਨਹੀਂ ਆ ਰਿਹਾ, ਇਹ ਆਪਾਂ ਜਦ ਤਿਆਰ ਹੋਵਾਂਗੇ ਨਾ ਫੇਰ ਗੱਲ ਜ਼ਿਆਦਾ ਪੁੱਛਣ ਜੋਗੀ ਬਣੂ। ਅਜੇ ਤਾਂ ਇਹ ਸ਼ੁਰੂਆਤ ਹੋ ਰਹੀ ਆ। ਜੀ ਇਹ ਜੀ ਸ਼ੁਰੂਆਤ ਦੇ ਵਿੱਚ ਤੁਹਾਨੂੰ ਪਤਾ ਬਹੁਤ ਕਨਫਿਊਜ਼ਨ ਹੁੰਦਾ, ਈਵਨ ਨੈਚੁਰਲੀ ਵੀ ਜਿੱਥੇ ਕੋਈ ਚੀਜ਼ ਸ਼ੁਰੂ ਹੁੰਦੀ ਆ ਨਾ ਉੱਥੇ ਬੜਾ ਉਬੜ ਖਾਬੜ ਜਿਹਾ ਚੱਲਦਾ। ਇਹ ਉਸ ਤਰ੍ਹਾਂ ਦਾ ਕੰਮ ਆ। ਜੇ ਅਸੀਂ ਇਹਨੂੰ ਜਾਰੀ ਰੱਖਾਂਗੇ, ਸਾਲ ਵਿੱਚ 2 ਕਰਨੇ ਸ਼ੁਰੂ ਕਰ ਦਾਂਗੇ, ਸਾਡਾ ਪ੍ਰੋਸੈਸ ਕਲੀਅਰ ਹੋ ਜਾਊਗਾ, ਮਤੇ 2-3 ਹਫ਼ਤੇ ਪਹਿਲਾਂ ਬਣ ਜਾਣਗੇ, ਪਬਲਿਕਲੀ ਗੱਲਾਂ ਹੋਣਗੀਆਂ, ਫਿਰ ਇਕੱਲਾ ਜਕਾਰਾ ਨਹੀਂ ਬੁਲਾਇਆ ਜਾਂਦਾ, ਫਿਰ ਤਾਂ ਸਰਬਸੰਮਤੀ ਦਾ ਇੱਕ ਆਪਣਾ ਤਰੀਕਾ ਹੈਗਾ। ਜੀ ਉੱਥੇ ਗੁਰੂ ਨੂੰ ਹਾਜ਼ਰ ਨਾਜ਼ਰ ਵੀ ਮੰਨਿਆ ਜਾਊਗਾ, ਫਿਰ ਉਹ ਗੁਰਮਤੇ ਦੇ ਰੂਪ ਵਿੱਚ ਬਾਹਰ ਆਣੇ, ਸੁਚੱਜੇ ਰੂਪ ਵਿੱਚ ਵੀ ਠੀਕ ਆਣੇ ਸ਼ੁਰੂ ਹੋ ਜਾਣਗੇ। ਜੀ ਜੀ ਹੋਰ ਵੀ ਜਿਹੜੇ ਕਾਲਰ ਸਾਡੇ ਨਾਲ ਜੁੜਨਾ ਚਾਹੁੰਦੇ ਆ ਜੀ, ਸਾਡਾ ਨੰਬਰ ਹੈਗਾ 4082725240 ਦੇ ਉੱਤੇ। ਤੇ ਕਾਫੀ ਸਮੇਂ ਤੋਂ ਸਾਡੇ ਨਾਲ ਕੁਝ ਕਾਲਰ ਹੋਲਡ ਦੇ ਨੇ। ਅਸੀਂ ਸਭ ਤੋਂ ਪਹਿਲਾਂ ਲక్ష్మణ ਸਿੰਘ ਜੌਲ ਹੋਣਾ ਦੇ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ, ਤੁਸੀਂ ਆਉਣੇ ਰਹੋ। ਹਾਂਜੀ ਹਰਿੰਦਰ ਸਿੰਘ ਖਾਲਸਾ, ਸਾਰੇ ਸਰੋਤੇ ਪੰਜਾਬੀ ਰੇਡੀਓ USA ਨੂੰ ਮੇਰਾ ਹੱਥ ਬੰਨ੍ਹ ਕੇ ਸਤਿ ਸ਼੍ਰੀ ਅਕਾਲ। ਮੇਰਾ ਇੱਕ ਛੋਟਾ ਜਿਹਾ ਸਵਾਲ ਆ ਜੀ। ਪਹਿਲਾਂ ਤਾਂ ਪੰਜਾਬ ਸਰਕਾਰ ਕਹਿੰਦੀ ਆ ਸਾਡਾ ਕੋਈ SCPC ਦਾ ਵਾਸਤਾ ਨਹੀਂ ਹੈ, ਫਿਰ ਵੀ ਸਰਬੱਤ ਖਾਲਸਾ ਇਕੱਠ ਵਿੱਚ ਨਹੀਂ ਸਾਰੇ ਯਤਨ ਕਰ ਲਵੇ, ਹੋਣ ਨਹੀਂ ਦੇਣਾ। ਉਹ ਵੀ ਹੋ ਗਿਆ। ਕਾਂਗਰਸ ਵੀ ਗਏ ਆ, ਉਹ ਕਾਂਗਰਸੀ ਸਿੱਖ ਨਹੀਂ ਸੀ, ਉਹ ਦੇਸ਼ ਧਰੋਹੀ ਸੀ, ਬਾਕੀ ਵੀ ਦੇਸ਼ ਧਰੋਹੀ ਸੀ, ਉਹ ਵੀ ਚਲੇ ਗਏ ਤੇ ਇਕੱਠ ਹੋਇਆ ਬਹੁਤ। ਹੁਣ ਇਹ ਉਹਨਾਂ ਨੂੰ ਖਿਤਾਬ ਦੇਸ਼ ਧਰੋਹੀ ਦਾ ਦਿੰਦੇ ਆ ਤੇ ਦੋਏ ਪੇ ਪੁੱਤ ਮੁੱਖ ਮੰਤਰੀ ਤੋਂ ਉਪ ਮੁੱਖ ਮੰਤਰੀ ਵੀ ਉਹ ਦੇਸ਼ ਧਰੋਹੀ ਆ। ਤੇ ਫਿਰ ਬਾਕੀ ਜੇ ਇਹ ਦੇਸ਼ ਭਗਤ ਆ, ਜੇ ਦੇਸ਼ ਭਗਤਾਂ ਦਾ ਸਰਟੀਫਿਕੇਟ ਲੈ ਕੇ ਇਹ ਮੁੱਖ ਮੰਤਰੀ ਤੋਂ ਲੈਣਾ ਪਊਗਾ ਜੀ, ਜੇ ਵੀ ਅਸੀਂ ਦੇਸ਼ ਭਗਤ ਬਣਨਾ, ਜੇ ਅਸੀਂ ਤੋਂ ਬਿਨਾਂ ਜਾਂਦੇ ਤਾਂ ਅਸੀਂ ਦੇਸ਼ ਧਰੋਹੀ ਆ। ਇਹੀ ਮੇਰਾ ਸਵਾਲ ਹੈ ਜੀ। ਜੀ 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 ਬਹੁਤ ਧੰਨਵਾਦ ਜੀ। ਸੋ ਬੇਸਿਕਲੀ ਜਿੱਦਾਂ ਹਰਿੰਦਰ ਸਿੰਘ ਹੋਣਾ ਪਹਿਲਾਂ ਦੱਸਿਆ ਕਿ ਸਾਨੂੰ ਪ੍ਰੋਬਲਮ ਦਾ ਪਤਾ ਹੀ ਆ, ਕੋਈ ਵੀ ਜਦੋਂ ਲੀਡਰਸ਼ਿਪ ਜਾਂ ਕੋਈ ਪੋਲੀਟੀਕਲ ਪਾਰਟੀ ਜਦੋਂ ਤੁਹਾਡੇ 'ਤੇ ਰਾਜ ਕਰਦੀ ਆ, ਉਹ ਇਹ ਨਹੀਂ ਚਾਹੁੰਦੀ ਕਿ ਜਿਹੜੇ ਲੋਕ ਹੈਗੇ ਉਹਨਾਂ 'ਚ ਅਵੇਅਰਨੈਸ ਆਏ। ਸੋ ਹਰ ਤਰੀਕੇ ਦਾ ਜਿਹੜਾ ਹੱਥਕੰਡਾ ਹੈਗਾ ਉਹਨਾਂ ਨੂੰ ਅਪਣਾਉਂਦੇ ਆ। ਅਤੇ ਹਰਿੰਦਰ ਸਿੰਘ ਜੀ ਇਹਦੇ ਵਿੱਚ ਇਹ ਗੱਲ ਹੈ ਕਿ ਜਿੱਦਾਂ ਹੁਣ ਸੈਡੀਸ਼ਨ ਚਾਰਜਸ ਦੀ ਆਪਾਂ ਗੱਲਬਾਤ ਕੀਤੀ, ਕਾਫੀ ਜਿਹੜੇ ਬੰਦੇ ਅਜੇ ਵੀ ਅੰਦਰ ਹੈਗੇ ਕਿਉਂਕਿ ਲੀਗਲ ਪ੍ਰੋਸੈਸ ਆ, ਸੋ ਬਹੁਤ ਜ਼ਿਆਦਾ ਮੈਂ ਇਹਦੇ ਵਿੱਚ ਡੀਟੇਲ ਦੇ ਵਿੱਚ ਨਹੀਂ ਜਾਊਂਗਾ। ਪਰ ਤੁਹਾਨੂੰ ਸੈਡੀਸ਼ਨ ਚਾਰਜਸ ਬਾਰੇ ਕਦੋਂ ਪਤਾ ਲੱਗਾ, ਜਦੋਂ ਤੁਸੀਂ ਪੰਜਾਬ ਵਿੱਚ ਸੀ ਜਾਂ ਇੱਥੇ ਸੀ, ਆਗੇ ਸੀ? ਜਿਹੜੇ ਪਰਸਨਲੀ ਮੇਰੇ ਪ੍ਰਤੀ ਨੇ ਉਹ ਤਾਂ ਮੈਨੂੰ ਜਹਾਜ਼ ਵਿੱਚ ਜਦ ਲੈਂਡ ਹੋਇਆ ਉਸ ਵੇਲੇ ਜ਼ਿਆਦਾ ਪਤਾ ਲੱਗਿਆ, ਜਦ ਮੈਂ ਨਿਊ ਜਰਸੀ ਲੈਂਡ ਹੋ ਗਿਆ। ਜੀ ਜੀ। ਬਟ ਅਰਲੀਅਰ ਵੀ ਤੁਸੀਂ ਕੁਐਸਚਨ ਉਠਾਇਆ ਸੀਗਾ, ਆਪਾਂ ਇਹਨੂੰ ਥੋੜ੍ਹਾ ਜਿਹਾ ਹੋਰ ਡੀਲ ਕਰ ਲਈਏ। ਜੀ ਜੀ। ਜਿਹੜਾ ਐਕਸਟਰੀਮਿਜ਼ਮ ਦਾ ਐਲੀਮੈਂਟ ਵਾਂਗੂ ਪੇਸ਼ ਕਰਨਾ ਤੇ ਇਸ ਤਰ੍ਹਾਂ ਦੇ ਫਿਰ ਚਾਰਜਸ ਲੈ ਕੇ ਆਉਣੇ, ਦੇਖੋ ਇਹ ਪਹਿਲੀ ਗੱਲ ਤਾਂ ਹੁੰਦੀ ਹੈ, ਇਹ ਸਕੇਅਰ ਟੈਕਟਿਕਸ ਵੀ ਹੁੰਦੇ ਨੇ, ਇੱਕ ਇੰਟੀਮੀਡੇਸ਼ਨ ਟੈਕਟਿਕਸ ਵੀ ਹੁੰਦੇ ਨੇ। ਨਾਲੇ ਇੱਕ ਹਿੰਦੁਸਤਾਨ ਦੇ ਵਿੱਚ ਇੱਕ ਖਾਸ ਕਿਸਮ ਦਾ ਮਾਹੌਲ ਬਣਿਆ ਹੋਇਆ ਜਿੱਥੇ ਇਸ ਕਿਸਮ ਦੇ ਚਾਰਜ ਬੜਿਆਂ 'ਤੇ ਲਾਏ ਜਾ ਰਹੇ ਨੇ, ਪੰਜਾਬ ਵਿੱਚ ਵੀ ਲਾਏ ਜਾ ਰਹੇ ਨੇ। ਕਸ਼ਮੀਰੀਆਂ ਨੂੰ ਜਿਹੜੇ ਲੈਫਟਿਸਟ ਐਕਟਿਵਿਸਟ ਰਣਜੀਤ ਰੋਏ ਵਰਗੇ ਨੇ, ਆਮਿਰ ਖਾਨ ਦੀ ਵਾਈਫ ਦਾ ਇੱਕ ਸਟੇਟਮੈਂਟ ਨੂੰ ਲੈ ਕੇ ਉਹਦੇ ਬਾਰੇ ਵੀ ਲਾਤਾ। ਸੋ ਕਹਿਣ ਦਾ ਭਾਵ ਕਿ ਇੱਕ ਕਲਚਰ ਉੱਥੇ ਇਸ ਵੇਲੇ ਹਿੰਦੁਸਤਾਨ ਦੇ ਵਿੱਚ ਵੈਸੇ ਤਾਂ ਪਹਿਲਾਂ ਵੀ ਬਹੁਤ ਜ਼ਿਆਦਾ ਸੀ, ਜਿੱਥੇ ਕਲਚਰ ਆਫ ਇੰਪਿਊਨਿਟੀ ਚੱਲ ਰਿਹਾ ਸੀ ਪੰਜਾਬ ਵਰਗੀ ਥਾਂ, ਸਾਨੂੰ ਤਾਂ ਪਤਾ ਹੀ ਸੀ। ਬਟ ਹੁਣ ਇੱਕ ਅਹਿਸਾਸ ਜਿਹੜਾ ਇੱਕ ਥੋੜ੍ਹੇ ਬਹੁਤ ਸੈਂਟਰਿਸਟ ਬੰਦਿਆਂ ਨੂੰ ਅਤੇ ਲੈਫਟਿਸਟ ਨੂੰ ਤਾਂ ਕਾਫੀ ਡੈਫੀਨੇਟਲੀ ਹੋਇਆ ਕਿ ਇਹ ਜਿਹੜੇ ਚਾਰਜਸ ਨੇ ਇਹਦੇ ਬਾਰੇ ਪੂਰੀ ਉੱਥੇ ਡਿਬੇਟ ਚੱਲ ਰਹੀ ਹੈ ਇੰਡੀਆ ਵਿੱਚ ਕਿ ਕਿਸ ਕਿਸਮ ਦੇ ਆਰਕੇਇਕ ਲਾਅ ਨੇ ਅਤੇ ਕਿਸ ਕਿਸਮ ਨਾਲ ਇਹ ਯੂਟੀਲਾਈਜ਼ ਕਰ ਰਹੀਆਂ ਨੇ ਸਟੇਟ ਅਤੇ ਸੈਂਟਰਲ ਗਵਰਨਮੈਂਟਸ ਲੋਕਾਂ ਨੂੰ ਤੰਗ ਕਰਨ ਲਈ। ਸੋ ਆਈ ਥਿੰਕ ਸਾਨੂੰ ਉਸ ਸੰਦਰਭ ਵਿੱਚ ਵੀ ਇਹਨੂੰ ਦੇਖਣ ਦੀ ਲੋੜ ਆ। ਜੀ। ਦੂਸਰੀ ਗੱਲ, ਐਕਸਟਰੀਮਿਜ਼ਮ ਦਾ ਚਾਰਜ ਲਾਉਣਾ ਇੱਕ ਬੜਾ ਸੌਖਾ ਚਾਰਜ ਹੁੰਦਾ। ਇੱਥੇ ਜਿਹੜੇ ਇਸ ਪ੍ਰੋਸੈਸ ਵਿੱਚ ਆ ਰਹੇ ਨੇ ਉਹਨਾਂ ਨੂੰ ਵੀ ਸਮਝਣ ਦੀ ਲੋੜ ਆ ਕਿ ਇਹ ਗੱਲ ਹੈਗੀ ਆ ਪੰਥ ਦੀ,
ਇਹ ਗੱਲ ਹੈਗੀ ਆ ਅਕਾਲ ਤਖਤ ਸਾਹਿਬ ਦੀ। ਤੇ ਅਸੀਂ ਵੱਡੇ ਮੋਰਚਿਆਂ ਵੱਲ ਆਪਾਂ ਧਿਆਨ ਰੱਖਾਂਗੇ ਤੇ ਉੱਥੇ ਧਿਆਨ ਰੱਖਣਾ ਜੇ ਹੈਗਾ ਸਾਨੂੰ ਬੜਾ, ਜਿਹਨੂੰ ਕਹਿੰਦੇ ਨਾ ਕਿ ਗੁਰਮੁਖ ਗਾਡੀ ਰਾਹ ਚਲਾਇਆ। ਭਾਈ ਗੁਰਦਾਸ ਜੀ ਨੇ ਲਿਖਿਆ ਹੈਗਾ ਲਾਰਜਰ ਕੰਟੈਕਸਟ ਦੇ ਵਿੱਚ, ਮੈਂ ਇੱਥੇ ਵੀ ਅਪਲਾਈ ਕਰ ਰਿਹਾ। ਵੀ ਹੈਵ ਟੂ ਬੀ ਵੈਰੀ ਫੋਕਸਡ ਔਨ ਦਾ ਮਿਸ਼ਨ। ਸਿੱਖਾਂ ਦੀ ਹਿਸਟਰੀ ਦੇ ਵਿੱਚ ਅਸੀਂ ਇਕੱਠੇ ਹੋਏ ਹਾਂ ਮਿਸ਼ਨ ਓਰੀਐਂਟਡ। ਜੀ ਸਰਬੱਤ ਖਾਲਸੇ ਵਿੱਚ 1 ਜਾਂ 2 ਫੈਸਲੇ ਹੁੰਦੇ ਸੀ ਤੇ ਸਾਰੇ ਸਿੱਖ ਉਸਦੇ ਜਾ ਕੇ ਪਹਿਰਾ ਦਿੰਦੇ ਸੀ। ਜੇ ਅਸੀਂ ਸਾਰਿਆਂ ਦਾ ਪਹਿਰਾ ਲੈਣਾ, 1-2 ਚੀਜ਼ਾਂ ਵੱਲ ਮੁੜੀਏ। ਪਹਿਲਾ ਸਭ ਤੋਂ ਕੰਮ ਉਹਦੇ 'ਚ ਸ੍ਰੀ ਅਕਾਲ ਤਖਤ ਸਾਹਿਬ ਦੀ ਖੁਦਮੁਖਤਿਆਰੀ ਰੀਐਸਟੈਬਲਿਸ਼ ਕਰਨੀ। ਤੇ ਸਟੇਟ ਤਾਂ ਫਿਰ ਵੀ ਕਹੂਗਾ, ਕਿਉਂਕਿ ਐਕਚੁਅਲੀ ਇਟ ਇਜ਼ ਪੋਲੀਟੀਕਲ ਵਰਕ। ਸਟੇਟ ਵੀ ਕਹੂਗਾ ਤੇ ਜਿਹੜੀਆਂ ਵੀ ਪੋਲੀਟੀਕਲ ਪਾਰਟੀਆਂ, ਭਾਵੇਂ ਉਹ ਸਿੱਖਾਂ ਦੀਆਂ ਹੀ ਕਿਉਂ ਨਾ ਹੋਣ, ਉਹ ਵੀ ਕਹਿਣਗੀਆਂ, ਕਿਉਂਕਿ ਉਹ ਸਾਰੀਆਂ ਹੀ ਦੇਖੋ ਸਾਡੇ ਕੋਲ 1966 ਤੋਂ ਬਾਅਦ ਦਾ ਪੰਜਾਬੀ ਸੂਬੇ ਤੋਂ ਬਾਅਦ ਦਾ ਡੇਟਾ ਬੜਾ ਕਲੀਅਰ ਆ। ਪੰਜਾਬ ਦੇ ਬੜੇ ਪ੍ਰਧਾਨ ਮੁੱਖ ਮੰਤਰੀ ਬਣੇ ਨੇ ਤੇ SGPC ਦੇ ਬੜੇ ਪ੍ਰਧਾਨ ਬਣੇ ਨੇ। ਕਿਸੇ ਨੇ ਵੀ ਅਕਾਲ ਤਖਤ ਨੂੰ ਪੁਨਰ ਸਿਰਜੀਤ ਤੇ ਆਜ਼ਾਦ ਕਰਨ ਦੀ ਗੱਲ ਨਹੀਂ ਕੀਤੀ। ਜੀ ਦਿਸ ਇਜ਼ ਐਕਚੁਅਲੀ ਬਿਯੋਂਡ ਦਾ ਇਲੈਕਟੋਰਲ ਪ੍ਰੋਸੈਸ ਆਫ ਪੰਜਾਬ। ਤੇ ਸਾਨੂੰ ਇਹਦੇ ਵੱਲ ਬਹੁਤ ਤਵੱਜੋ ਦੇਣ ਦੀ ਲੋੜ ਆ। ਇੱਥੇ ਤਾਂ ਸਾਡੇ ਮਨਾਂ ਦੇ ਵਿੱਚ, ਸਾਡੇ ਚਿੱਤ ਦੇ ਵਿੱਚ ਗੁਰੂ ਤੋਂ ਬਗੈਰ ਕੋਈ ਹੋਰ ਗੱਲ ਆਪਰੇਟ ਹੋਣੀ ਨਹੀਂ ਚਾਹੀਦੀ। ਜੇ ਅਸੀਂ ਇਹ ਕਰ ਲਾਂਗੇ ਫਿਰ ਅਸੀਂ ਪੰਜਾਬ ਦੀਆਂ ਵੀ ਵੱਡੀਆਂ ਪ੍ਰੋਬਲਮ ਸੋਲਵ ਕਰ ਲਾਂਗੇ। ਜਦ ਸਿੱਖਾਂ ਨੇ ਆਪਣੇ ਆਪ ਨੂੰ ਇੰਡੀਪੈਂਡੈਂਟ ਰੱਖਿਆ, ਈਵਨ ਜਦ ਰਣਜੀਤ ਸਿੰਘ ਦਾ ਵੀ ਰਾਜ ਸੀਗਾ, ਅਕਾਲੀ ਫੂਲਾ ਸਿੰਘ ਦੀ ਆਪਣੀਆਂ ਫੌਜਾਂ ਸੀ, ਤੇ ਕਿਉਂਕਿ ਉਹਨੇ ਆਪਣੇ ਆਪ ਨੂੰ ਇੰਡੀਪੈਂਡੈਂਟ ਰੱਖਿਆ ਸੀ, ਕਿਉਂਕਿ ਗੁਰੂ ਦੇ ਸਾਹਮਣੇ ਉਹਨਾਂ ਨੇ ਮੁੱਖ ਰੱਖਿਆ ਹੋਇਆ ਸੀ। ਸਾਨੂੰ ਜੇ ਅਸੀਂ ਆਪ ਸਿੱਖੀ ਦੀ ਚੀਜ਼ਾਂ ਇਨਕਲੂਡਿੰਗ ਅਕਾਲ ਤਖਤ ਸਾਹਿਬ ਇੰਸਟੀਟਿਊਸ਼ਨ ਨੂੰ ਬਚਾਵਾਂਗੇ, ਫਿਰ ਅਸੀਂ ਪੰਜਾਬ ਨੂੰ ਵੀ ਆਜ਼ਾਦ ਕਰਾਇਆ ਸੀ, ਹਿੰਦੁਸਤਾਨ ਨੂੰ ਵੀ ਆਜ਼ਾਦ ਕਰਾਤਾ ਸੀ, ਪਾਕਿਸਤਾਨ ਨੂੰ ਵੀ ਆਜ਼ਾਦ ਕਰਾਤਾ ਸੀ। ਕਹਿਣ ਦਾ ਭਾਵ ਹੈ ਸਾਨੂੰ ਆਪਣੇ ਗੁਰੂ ਵੱਲ ਮੁੱਖ ਰੱਖਣ ਦੀ ਲੋੜ ਆ। ਲੋਕਾਂ ਦੀ ਭਲਾਈ ਦੇ ਕੰਮ ਤਾਂ ਅਸੀਂ ਕੀਤੇ ਹੀ ਕੀਤੇ ਨੇ, ਉਸ ਵੇਲੇ ਅਸੀਂ ਜ਼ਿਆਦਾ ਖੂਬਸੂਰਤ ਰੂਪ ਵਿੱਚ ਕੀਤੇ ਨੇ ਜਦ ਅਸੀਂ ਆਪਣੇ ਗੁਰੂ ਦੇ ਇੰਸਟੀਟਿਊਸ਼ਨਸ ਨੂੰ ਪਵਿੱਤਰ ਤੇ ਇੰਡੀਪੈਂਡੈਂਟ ਰੱਖਿਆ। ਜੀ ਜਿਹੜੇ ਨੈਕਸਟ ਕਾਲਰ ਸਾਡੇ ਨਾਲ ਜੁੜੇ ਨੇ ਜੀ ਸੁਰਿੰਦਰ ਸਿੰਘ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸੁਰਿੰਦਰ ਸਿੰਘ ਜੀ, ਤੁਸੀਂ ਔਨ ਏਅਰ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਪੰਜਾਬੀ ਰੇਡੀਓ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸਰਬੱਤ ਖਾਲਸੇ ਦੇ ਸ਼ੁਰੂ ਹੋਣ ਤੋਂ ਪਹਿਲਾਂ ਤੇ ਹੁਣ ਤੱਕ ਇਹ ਸਾਰਾ ਆਪਣਾ ਪ੍ਰਯੋਜਨ ਕਰਕੇ ਤੇ ਸਖਤ ਮਿਹਨਤ ਕੀਤੀ ਆ। ਸਤਿਗੁਰੂ ਇਹਨਾਂ ਨੂੰ ਹੋਰ ਤਾਕਤ ਬਖਸ਼ੇ ਜੀ। ਦੂਸਰੀ, ਦਾਸ ਹਰਜਿੰਦਰ ਸਿੰਘ ਹੋਣਾ ਜੀ ਦੇ ਨਾਲ ਬਿਲਕੁਲ ਪ੍ਰੋੜਤਾ ਕਰਦਾ ਆ ਕਿ ਇਹ ਸਮਾਂ ਸਾਡਾ ਕਿੰਤੂ ਪਰੰਤੂ ਦਾ ਨਹੀਂ, ਸਾਡੇ ਆਰਗੇਨਾਈਜ਼ਰਾਂ ਨੂੰ ਤੇ ਸਾਨੂੰ ਸਰੋਤਿਆਂ ਨੂੰ ਜਾਂ ਹਰ ਇੱਕ ਸਿੱਖ ਨੂੰ ਜੋ ਵੀ ਸੁਣਦਾ ਆ ਜਾਂ ਜੋ ਵੀ ਦੁੱਖ ਮਹਿਸੂਸ ਕਰਦਾ ਆ, ਆਪਣੀਆਂ ਆਦਤਾਂ ਬਦਲਣੀਆਂ ਚਾਹੀਦੀਆਂ ਆ। ਜੀ ਮੁਸ਼ਕਿਲ ਕੰਮ ਆ, ਪਰ ਇਸ ਤੋਂ ਬਗੈਰ ਇਹ ਸਾਡਾ ਮੇਨ ਇਨਗਰੀਡੀਐਂਟਸ ਆ। ਅਸੀਂ ਮਿਸ਼ਨ ਓਰੀਐਂਟਡ ਹੋਣਾ ਚਾਹੀਦਾ ਆ, ਨਾ ਕਿ ਅਸੀਂ ਇੱਕ ਸਮੇਂ ਮੁਤਾਬਕ, ਜਿਸ ਤਰ੍ਹਾਂ ਹੁਣ ਸਵਾਲ ਪੈਦਾ ਹੁੰਦੇ ਆ, ਦੱਸੋ ਜੀ ਕਦੋਂ ਹੋਊਗਾ ਜਾਂ ਪਹਿਲਾਂ ਹੋਇਆ, ਉਹਦੇ 'ਚ ਕੀ ਕਮੀਆਂ ਸੀਗੀਆਂ। ਇਹਨਾਂ ਦੇ ਨਾਲ ਜੇ ਅਸੀਂ ਨਾ ਮਾਈਕਰੋਸਕੋਪਿਕ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ ਤੇ ਅਸੀਂ ਕਿਸੇ ਪਾਸੇ ਵੀ ਨਹੀਂ ਲੱਗਾਂਗੇ। ਸੋ ਮੈਂ ਭਾਈ ਸਾਹਿਬ ਹੁਣਾਂ ਨਾਲ ਹਰਜਿੰਦਰ ਸਿੰਘ ਜੀ ਨਾਲ ਬਿਲਕੁਲ ਸਹਿਮਤ ਹਾਂ। ਇਹਨਾਂ ਦੀ ਆਤਮਾ ਕਹਿ ਰਹੀ ਆ ਕਿ ਭਾਈ ਗੁਰੂ ਦੇ ਨਾਲ ਜੁੜੋ, ਗੁਰੂ ਨੂੰ ਮੁੱਖ ਰੱਖ ਕੇ ਉਪਰਾਲਾ ਕਰੋ। ਸੋ ਇਹੀ ਦਾਸ ਦੀ ਬੇਨਤੀ ਆ ਤੇ ਸਤਿਗੁਰ ਅੱਗੇ ਅਰਦਾਸ ਆ ਕਿ ਪੰਜਾਬੀ ਰੇਡੀਓ ਦੀ ਸਾਰੀ ਟੀਮ ਆ ਜਿਹੜੀ, ਇਹਨਾਂ ਨੂੰ ਤਾਕਤ ਬਖਸ਼ੇ, ਕਿਉਂਕਿ ਇਹਦਾ ਕੋਈ ਕਿਸੇ ਨੂੰ ਪਤਾ ਨਹੀਂ ਕਿ ਅਸੀਂ ਕਦੋਂ ਫੇਰ ਸਰਬੱਤ ਖਾਲਸਾ ਕਰਨਾ ਆ, ਕੀ ਸਿਚੁਏਸ਼ਨ ਹੋਣੀ ਆ। ਪਰ ਆਪਣੇ ਮਨਾਂ ਦੇ ਵਿੱਚ ਆਪਣੀਆਂ ਆਦਤਾਂ ਨੂੰ ਗੁਰ ਸਿੱਖੀ ਦੇ ਸਿਧਾਂਤ ਮੁਤਾਬਕ ਲਿਆਉਣ ਦੀ ਜ਼ਰੂਰਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਬਹੁਤ ਬਹੁਤ ਧੰਨਵਾਦ ਸੁਰਿੰਦਰ ਸਿੰਘ ਜੀ। ਅਤੇ ਹਰਿੰਦਰ ਸਿੰਘ ਜੀ, ਹੁਣ ਆਪਾਂ ਕੋਲ ਤਕਰੀਬਨ 4 ਮਿੰਟ ਦਾ ਜਿਹੜਾ ਸਮਾਂ ਹੈਗਾ ਉਹ ਪਿੱਛੇ ਰਹਿ ਗਿਆ, ਅਤੇ ਮੈਂ ਮਾਫੀ ਚਾਹਾਂਗਾ ਜਿਹੜੇ ਕਾਲਰ ਸਾਡੇ ਨਾਲ ਹੋਲਡ 'ਤੇ ਹੈਗੇ ਉਹਨਾਂ ਦੀ ਜਿਹੜੀ ਕਾਲਸ ਹੈਗੀਆਂ ਨਹੀਂ ਲੈ ਸਕਾਂਗੇ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਹ ਲੜੀ ਹੈਗੀ ਹੈ, ਕਿਉਂਕਿ ਇਹ ਕੋਈ ਇੱਕ ਛੋਟਾ ਕਾਰਜ ਨਹੀਂ ਹੈਗਾ, ਬਹੁਤ ਵੱਡਾ ਕਾਰਜ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਜਿਹੜੀ ਇਹਦੀ ਡੈਲੀਬਰੇਸ਼ਨ ਜਾਂ ਗੱਲਾਂ ਬਾਤਾਂ ਹੈਗੀਆਂ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ। ਉਸ ਟਾਈਮ ਦੇ ਉੱਤੇ ਅਸੀਂ ਜ਼ਰੂਰ ਇਹਦੇ ਸੰਬੰਧ ਦੇ ਵਿੱਚ ਜਿਹੜੀ ਹੋਰ ਗੱਲਾਂ ਬਾਤਾਂ ਕਰਾਂਗੇ, ਇਹਦੇ ਉੱਤੇ ਹੋਰ ਜਿਹੜੀ ਵਿਚਾਰਾਂ ਕਰਾਂਗੇ, ਵੱਖ-ਵੱਖ ਐਂਗਲ ਤੋਂ ਇਹਨੂੰ ਦੇਖਣ ਦੀ ਕੋਸ਼ਿਸ਼ ਕਰਾਂਗੇ। ਸੋ ਜਾਂਦੇ ਜਾਂਦੇ ਹਰਿੰਦਰ ਸਿੰਘ ਜੀ, ਆਪਾਂ ਕੋਲ ਤਕਰੀਬਨ 3 ਮਿੰਟ ਦਾ ਜਿਹੜਾ ਸਮਾਂ, 3.5 ਮਿੰਟ ਦਾ ਹੈਗਾ। ਸੋ ਪੁਰਾਣੀ ਗੱਲ ਦੇ ਉੱਤੇ ਦੁਬਾਰਾ ਆਊਂਗਾ ਕਿ ਜਾਂਦੇ ਜਾਂਦੇ ਪੰਜਾਬੀ ਰੇਡੀਓ USA ਦੇ ਸਰੋਤਿਆਂ ਦੇ ਲਈ ਤੁਹਾਡੇ ਕੋਲ ਕੀ ਸੁਨੇਹਾ, ਆਪਾਂ ਇਹਨੂੰ ਕਿੱਦਾਂ ਅੱਗੇ ਲੈ ਕੇ, ਤੁਸੀਂ ਥੋੜ੍ਹਾ ਜਿਹਾ ਉਹਦੇ ਉੱਤੇ ਪਹਿਲਾਂ ਵੀ ਕੀਤਾ, ਪਰ ਕਿੱਦਾਂ ਇਹਨੂੰ ਅੱਗੇ ਲੈ ਕੇ ਤੁਰੀਏ, ਮੈਂਟੈਲਿਟੀ ਦੀ ਤੁਸੀਂ ਗੱਲ ਕੀਤੀ, ਅਤੇ ਹੋਰ ਵੀ ਗੱਲਾਂ ਬਾਤਾਂ ਜਿਹੜੀਆਂ ਸਾਡੇ ਧਿਆਨ 'ਚ ਰੱਖਣ ਯੋਗ ਹੈਗੀਆਂ, ਐਕਸ਼ਨੇਬਲ ਆਈਟਮਸ, ਆਮ ਸਿੱਖ ਨੂੰ ਕੀ ਕਰਨਾ ਚਾਹੀਦਾ।
ਹਾਂਜੀ, ਐਕਸ਼ਨੇਬਲ ਆਈਟਮਸ ਜਿਹਨੂੰ ਅਸੀਂ ਉੱਥੇ ਵੀ ਗੱਲ ਹੋਈ ਹੈ ਕਿ ਪ੍ਰੋਗਰਾਮ ਦੇਣ ਦੀ ਲੋੜ ਆ। ਪ੍ਰੋਗਰਾਮ ਦੇਣ ਦੇ ਲਈ ਜਿਨ੍ਹਾਂ ਨੇ ਪ੍ਰੋਗਰਾਮ ਬਣਾਉਣਾ ਉਹਨਾਂ ਨੂੰ ਆਪਣੀ ਸੁਰਤਾਂ ਨੂੰ ਆਮ ਸੰਗਤ ਦੇ ਲੈਵਲ ਤੋਂ ਗਾਹਾਂ ਉੱਠ ਕੇ ਇੱਕ ਤਿਆਰੀ ਕਰਨ ਦੀ ਲੋੜ ਆ। ਸੰਗਤ ਦੇ ਲੈਵਲ ਵੀ ਹੋਊਗੀ, ਆਪਾਂ ਵੀ ਉਸ ਤਰ੍ਹਾਂ ਦੀ ਸੁਰ ਜਗਾਈਏ। ਉਸ ਸੁਰ ਦੀ ਮੈਂ ਇੱਥੇ ਇਹ ਗੱਲ ਜ਼ਰੂਰ ਕਰਾਂਗਾ, ਅਸੀਂ ਨਾ ਜੋ ਹੋਇਆ ਉਹਨੂੰ ਐਜ਼ ਏ ਮੇਜਰ ਵਿਕਟਰੀ ਦੇ ਲੈਵਲ ਤੇ ਦੇਖਣ ਦੀ ਲੋੜ ਆ। ਸਾਨੂੰ ਉਹਦਾ ਕੰਟੈਕਸਟ ਅਜੇ ਵੀ ਸਮਝ ਨਹੀਂ ਆ ਰਿਹਾ। ਜੀ ਫੋਰਗੇਟ ਦ ਆਰਗੇਨਾਈਜ਼ਰਸ ਫॉर ਅ ਸੈਕਿੰਡ, ਫੋਰਗੇਟ ਜੋ ਮੈਨੀਪੂਲੇਸ਼ਨ ਹੋ ਰਹੀ ਹੈ ਫॉर ਅ ਸੈਕਿੰਡ। ਸਭ ਤੋਂ ਵੱਡੀ ਵਿਕਟਰੀ ਇਹ ਆ ਕਿ ਆਮ ਸਿੱਖ ਜਿਹੜਾ ਰਿਮੂਵਡ ਵੀ ਸੀ ਸਿਚੁਏਸ਼ਨਸ ਤੋਂ, ਸਾਡੇ ਸਾਰਿਆਂ ਦੇ ਸਾਹਮਣੇ ਆ ਗਿਆ ਬਈ ਸਾਡਾ ਪ੍ਰੋਸੈਸ ਹੈ, ਉਹਦਾ ਨਾਂ ਸਰਬੱਤ ਖਾਲਸਾ ਹੈ। ਸਾਨੂੰ ਇਹਨੂੰ ਦੁਬਾਰਾ ਵਹਿ ਕੇ ਆਉਣ ਦੀ ਲੋੜ ਆ। ਸਾਨੂੰ ਆਪਣੇ ਲੋਕਲ ਗੁਰਦੁਆਰਿਆਂ ਤੋਂ ਲੈ ਕੇ ਨੈਸ਼ਨਲ ਜਿੱਥੇ ਵੀ ਅਸੀਂ ਬੈਠੇ ਹਾਂ ਰੀਜਨਸ, ਨਵੀਂ ਮਿਸਲਾਂ ਦੇ ਰੂਪ ਵਿੱਚ ਲਿਆਉਣ ਦੀ ਲੋੜ ਆ। ਇਹ ਅਹਿਸਾਸ ਇੰਨੇ ਵੱਡੇ ਲੈਵਲ ਤੇ ਅੱਜ ਦੇ ਦੌਰ ਵਿੱਚ ਪਹਿਲੀ ਵਾਰ ਹੋਇਆ। ਇਹ ਅਹਿਸਾਸ ਇਹਨੂੰ ਮੁੱਖ ਰੱਖੋਗੇ ਨਾ ਤੇ ਇਹ ਇੰਸਟੀਟਿਊਸ਼ਨ ਗੁਰੂ ਦਾ ਦਿੱਤਾ ਹੋਇਆ। ਗੁਰਮਤਾ ਤਾਂ ਹੀ ਬਣੂਗਾ ਜੇ ਗੁਰੂ ਓਰੀਐਂਟਡ ਗੱਲਾਂ ਹੋਣਗੀਆਂ। ਇਹ ਇੱਕ ਮੇਜਰ ਇਮੋਸ਼ਨਲ ਵਿਕਟਰੀ ਹੈਗੀ ਆ। ਇਹ ਸ਼ੁਰੂਆਤ ਹੈਗੀ ਆ। ਸ਼ੁਰੂਆਤ ਵਿੱਚ ਬੜੀਆਂ ਅਨਐਂਸਰਡ ਚੀਜ਼ਾਂ ਹੁੰਦੀਆਂ। ਅਸੀਂ ਇਸ ਸ਼ੁਰੂਆਤ ਨੂੰ ਐਜ਼ ਏ ਰਿਵਰ, ਮੈਂ ਐਨਾਲੋਜੀ ਕਾਫੀ ਯੂਜ਼ ਕਰਦਾ, ਇਹਨੂੰ ਫਲੋ ਕਿਵੇਂ ਕਰੀਏ। ਜੀ ਇਹ ਜਿਹੜੀ ਇੱਕ ਰਿਵਰਲੈਟ ਹੈਗੀ ਆ, ਜਿਵੇਂ ਗੁਰਬਾਣੀ ਆ, ਨਦੀਆਂ ਵਾਹ ਵਿਛੰਦੀਆਂ ਮੇਲਾ ਸੰਜੋਗੀ ਰਾਮ। ਜੀ ਸਾਨੂੰ ਤਾਂ ਕੋਈ ਛੋਟੀ ਰਿਵਰ ਹੋ, ਕੋਈ ਵੱਡੀ ਹੋ, ਕੋਈ ਸਟਰੀਮ ਹੋ, ਕੋਈ ਚੋ ਹੋ, ਬਰਸਾਤੀ ਮੌਸਮ 'ਚ ਹੀ ਆਉਂਦਾ ਨਾ ਚੋ ਤਾਂ। ਜੀ ਸੋ ਇਹ ਸਾਰੀਆਂ ਹੀ ਦੀ ਸਾਨੂੰ ਲੋੜ ਆ। ਇਹ ਸਾਰੀਆਂ ਹੀ ਜਦ ਇਕੱਠੀਆਂ ਹੁੰਦੀਆਂ ਨੇ ਗੁਰਬਾਣੀ ਮੁਤਾਬਕ, ਗੁਰੂ ਸਮੁੰਦ ਨਦੀ ਸਭ ਸਿੱਖੀ, ਇਹ ਸਾਨੂੰ ਆਪਣੇ ਆਪਣੇ ਲੈਵਲ ਤੇ ਆਪਣਾ ਫਲੋ ਜਿਹੜਾ, ਆਪਣਾ ਜਿਹੜਾ ਇੱਕ ਵਹਿਣ ਦਾ ਤਰੀਕਾ, ਉਹ ਇੱਕ ਡਾਇਨਾਮਿਕ ਕਰਨ ਦੀ ਲੋੜ ਆ। ਉਹ ਤਰੀਕਾ ਸਾਡਾ ਗੁਰੂ ਤੋਂ ਸ਼ੁਰੂ ਹੁੰਦਾ ਤੇ ਗੁਰੂ ਹੀ ਸਾਨੂੰ ਫਲੋ ਕਰਾਉਂਦਾ। ਇਹਦੇ ਵੱਲ ਅਸੀਂ ਤਵੱਜੋ ਦਈਏ। ਜਿਹੜੇ ਜੇ ਅਸੀਂ ਦੇਵਾਂਗੇ, ਜਿਹੜੇ ਇਹਦੇ 'ਚ ਆਸ਼ਾ ਰੱਖਦੇ ਨੇ, ਜਿਹੜੇ ਸਿਰਫ ਇਹਦੀ ਪੋਲੀਟਿਕਸ ਕਰਨਾ ਚਾਹੁੰਦੇ ਨੇ, ਡੋਂਟ ਵਰੀ ਅਬਾਊਟ ਦੈਮ। ਸਾਨੂੰ ਕੋਈ ਲੋੜ ਨਹੀਂ ਕਿ ਅਸੀਂ ਉਹਨਾਂ ਪ੍ਰਤੀ ਵੀ ਅਨਕਾਈਂਡ ਵਰਡ ਯੂਜ਼ ਕਰੀਏ ਤੇ ਗੰਦੇ ਲਫ਼ਜ਼ ਵਰਤੀਏ, ਕੋਈ ਪ੍ਰੋਬਲਮ ਨਹੀਂ। ਦੇਖੋ, ਸਿੱਖੀ ਦੇ ਵਿੱਚ ਤਾਂ ਸਾਰੀ ਗੇਮ ਹੀ ਪਿਆਰ ਦੀ ਤੇ ਖੇਡ ਦੀ ਹੈਗੀ ਆ। if now more than ever we need to go back to the basic ideas ਕਿ everything we do needs to be born out of love। ਜੀ ਤੇ ਉਸ ਲੈਵਲ ਤੇ ਸਾਡਾ ਬਿਹੇਵੀਅਰ ਦੇ ਵਿੱਚ ਆ ਜਾਵੇ, ਸਾਡੀ ਨੀਅਤ ਦੇ ਵਿੱਚ ਆ ਜਾਵੇ। ਮੈਂ ਕਹਾਂਗਾ 1 2 3 ਹਫ਼ਤੇ ਤਾਂ ਸਿਰਫ ਇਹੀ ਕੰਮ ਜੇ ਕਰ ਲਈਏ, ਫਿਰ ਇਹਦੇ ਨਾਲ ਜਿੱਥੇ ਵੀ ਜੋ ਕੋਈ ਸੋਚ ਰਿਹਾ ਆਪਣੀ ਟੀਮ ਬਣਾ ਲਓ, ਇੱਕ ਐਲੀਮੈਂਟ ਫੜ ਲਓ, ਉਸ ਤੇ ਕੰਮ ਕਰਨਾ ਸ਼ੁਰੂ ਕਰੋ ਤੇ ਮੇਕ ਇਟ ਵੈਰੀ ਕਲੀਅਰ ਕਿ ਵੀ ਆਰ ਐਂਸਰੇਬਲ ਓਨਲੀ ਟੂ ਗੁਰੂ ਸਾਹਿਬ। ਗੁਰੂ ਹਰਗੋਬਿੰਦ ਸਾਹਿਬ ਨੂੰ ਅਸੀਂ ਐਂਸਰੇਬਲ ਹੈਗੇ ਹਾਂ ਅਕਾਲ ਤਖਤ ਦੇ ਮਾਮਲੇ 'ਚ। ਅਸੀਂ ਇਸ ਲੈਵਲ ਤੇ ਜੇ ਡਿਫਾਇੰਟ ਹੋ ਜਾਵਾਂਗੇ ਨਾ, ਜਿੱਥੇ ਅਸੀਂ ਆਪਣੇ ਜਥੇਬੰਦੀ ਦੇ ਪ੍ਰਧਾਨਾਂ ਦੇ ਨਾਲ ਤੇ ਆਪਣੇ ਮਾਪੇ ਜੇ ਨਹੀਂ ਕੰਮ ਕਰਨ ਦੇ ਰਹੇ ਉਹਨਾਂ ਨਾਲ ਵੀ, ਜਸਵੰਤ ਜ਼ਫਰਵਾੜੀ ਪੋਇਮ ਹੈ ਕਿ ਗੁਰੂ ਨਾਨਕ ਅਸਲੀ ਗੁਰੂ ਨਾਨਕ ਕੀ ਆ, ਕਹਿੰਦਾ ਉਹ ਤਾਂ ਨਿਆਣੇ ਵਿਗਾੜੂ। ਅਸੀਂ ਇਸ ਲੈਵਲ ਤੇ ਵਿਗੜਨਾ, ਜੀ ਵੀ ਆਰ ਐਂਸਰੇਬਲ ਟੂ ਦਾ ਗੁਰੂ। ਇਹ ਆਪਣਾ ਐਟੀਟਿਊਡ ਪੱਕਾ ਕਰ ਲਈਏ, ਫਿਰ ਅਸੀਂ ਇਹ ਕੰਮ ਕਰਨ ਜੋਗੇ ਬਣ ਜਾਵਾਂਗੇ। ਜੀ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਹਰਿੰਦਰ ਸਿੰਘ ਜੀ ਤੁਹਾਡਾ। ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਪੰਜਾਬੀ ਰੇਡੀਓ USA ਦੇ ਸਰੋਤਿਆਂ ਦੇ ਲਈ ਕੱਢਿਆ ਤੇ ਜਿਹੜੀ ਵਡਮੁੱਲੀ ਜਾਣਕਾਰੀ ਉਹ ਸਾਰਿਆਂ ਨਾਲ ਸਾਂਝੀ ਕੀਤੀ, ਆਪਣੇ ਐਕਸਪੀਰੀਅੰਸ ਜਿਹੜੇ ਹੈਗੇ ਆ ਸਾਂਝੇ ਕੀਤੇ ਤੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਉਹਦੇ ਬਾਰੇ ਵੀ ਆਪਣੇ ਵਿਚਾਰ ਰੱਖੇ। ਤੇ ਨਾਲ ਦੀ ਨਾਲ ਜਿੱਦਾਂ ਇੱਕ ਕਾਲਰ ਨੇ ਵੀ ਸਾਡੇ ਨੇ ਕਿਹਾ ਸੀ ਕਿ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਤੁਹਾਡਾ। ਤੁਸੀਂ ਡੈਲੀਗੇਸ਼ਨ ਦਾ ਪਾਰਟ ਬਣ ਕੇ ਵੀ ਸਰਬੱਤ ਖਾਲਸੇ ਦੇ ਵਿੱਚ ਹਿੱਸਾ ਲਿਆ। ਬਿਲਕੁਲ ਜੀ, ਕਈ ਤਰੁੱਟੀਆਂ ਰਹਿ ਗਈਆਂ ਹੋਣਗੀਆਂ ਜਿੱਦਾਂ ਤੁਸੀਂ ਦੱਸਿਆ। ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਆਪਾਂ ਕਿੱਦਾਂ ਸੁਧਾਰਨਾ ਤੇ ਜੋ ਪਿੱਛੇ ਹੋਇਆ ਉਹਨੂੰ ਐਜ਼ ਅ ਵਿਕਟਰੀ ਦੇ ਤੌਰ ਦੇ ਉੱਤੇ ਆਪਾਂ ਦੇਖਣਾ। ਸੋ ਇਹਦੇ ਨਾਲ ਨਾਲ ਹੀ ਮੇਰੇ ਵੱਲੋਂ ਯਾਨੀ ਕਿ ਹਰਵਿੰਦਰ ਸਿੰਘ ਕੰਗ ਵੱਲੋਂ ਤੇ ਜਿਹੜੇ ਸਾਡੇ ਕੋ ਹੋਸਟ ਹੈਗੇ ਆ ਅਰਵਿੰਦਰ ਸਿੰਘ ਵੱਲੋਂ ਪੰਜਾਬੀ ਰੇਡੀਓ USA ਦੇ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਵੀ ਆਪਣਾ ਸਮਾਂ ਕੱਢ ਕੇ ਇਸ ਪੂਰੇ ਟਾਕ ਸ਼ੋ ਨੂੰ ਧਿਆਨ ਦੇ ਨਾਲ ਸੁਣਿਆ। ਤੇ ਜਿਹੜੀ ਫੀਡਬੈਕ ਹੈਗੀ ਆ ਆਪਣੀ ਜ਼ਰੂਰ ਦਿਓ ਜੀ। ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408-272-5200 ਦੇ ਉੱਤੇ, ਜਾਂ ਸਾਨੂੰ ਈਮੇਲ ਕਰ ਸਕਦੇ ਹੋ info@punjabiradio.usa.com ਦੇ ਉੱਤੇ। ਤੇ ਜਾਂਦੇ ਜਾਂਦੇ ਜੀ ਸਾਰੇ ਅਸੀਂ ਆਪਣੇ ਸਰੋਤਿਆਂ ਨੂੰ ਬੁਲਾਉਂਦੇ ਹਾਂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ।